उठ मना परदेशिया सवेरा हो गया। उठ मना परदेशिया सवेरा हो गया। हरि बोल श्री राधे। हरि बोल। नौ दरवाजे तेरे खाली होंगे। नौ दरवाजे तेरे खाली होंगे। दसवें दरवाजे सतगुरु आप होंगे। दसवें दरवाजे अल्ले वाले होंगे। नौ दरवाजे तेरे खाली होंगे। नौ दरवाजे तेरे खाली होंगे। दसवें दरवाजे सतगुरु आप होंगे। दसवें दरवाजे गुरा ने जगाया मूर्ख फिर सो गया। गुरा ने जगाया मूर्ख फिर सो गया। उठ मना परदेशिया सवेरा हो गया। उठ मना परदेशिया सवेरा हो गया। उठ मना परदेशिया सवेरा हो गया। महादेव की जय। हरि ओम नारायण 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 नारायण। ध्यान मूलम गुरुर्मूर्ति पूजा पदम मंत्रमूलम गुरुर्वाक्यम मोक्षमूलम गुरु कृपा। गुरुर्ब्रह्मा गुरुर्विष्णु गुरुर्देवो
ਗੁਰੂ ਰੇ ਸਾਖਾਤ ਪਰਮ ਬ੍ਰਹਮ ਤਸਮੈ ਸ੍ਰੀ ਗੁਰੁਵੇ ਨਮః। ਓਮਕਾਰਾਏ ਨਮః। ਓਮ ਕੇਸ਼ਵਾਏ ਨਮః। ਓਮ ਮਾਧਵਾਏ ਨਮః। ਓਮ ਰਾਧੇ ਕ੍ਰਿਸ਼ਨਾਏ ਨਮః। ਬੰਸੇ ਬਭੂਸ਼ਿਤ ਕ੍ਰਾਨਾਭ ਨੀਰਦਾਵਾ ਪੀਤੰਬਰਾ ਦਰੁਨ ਬਿੰਫਲਾਦਰੋਸ਼ਟਤਾ ਪੂਰਨੰਗੋ ਸੁੰਦਰ ਮੁਖਾ द्राविंद नेत्रा कृष्णा परम तत्व किमपि हम न जाने। ओम स्वस्ति गणेशाय नमः। ओम श्री सरस्वती देवाय नमः। ओम श्री परमात्माए नमः। ओम मुनि वेद व्यासाय नमः। ओम मुनि शुकदेवाय ओम श्री कुलदेवाय नमः। ओम श्री सतगुरुदेवाय नमः। सर्वेभ्यो नमः सर्वब्रह्मणेभ्यो नमः। सर्वेभ्यो नमः सर्वसंतपारिभ्यो नमः। तन्नो कपि प्रचोदयात्। ओम वाजुनंदनाय नमः। शंकर भगवान की जय। श्रीमद् भागवत महापुराण की जय। यज्ञ नारायण भगवान की जय। जयकारा दाता माता बोल सांचे दरबार की जय। जयकारा भविष्य गोरिया दा बोल सांचे दरबार की जय। जयकारा शेरावली दा बोल सांचे दरबार की जय। जदु याद हाराम वाले तेरी आई। अखियां च रोना पै गया पैड़ी। मौत कोल प्यार दी जुदाई।
ਅੱਖੀਆਂ ਚ ਰੋਣਾ ਪੈ ਗਿਆ ਵੇ ਜਦੋਂ ਯਾਦ ਹਾਰਾਂ ਵਾਲੇ ਤੇਰੀ ਆਈ। ਅੱਖੀਆਂ ਚ ਰੋਣਾ ਪੈ ਗਿਆ ਜੇ ਤੇ ਗੁੱਲ ਪਿਆਰ ਦੀ ਜੁਦਾਈ। ਅੱਖੀਆਂ ਚ ਰੋਣਾ ਪੈ ਗਿਆ। ਪਿਆਰ ਤੇਰੇ ਨੇ ਸਾਡੇ ਦਿਲ ਨੂੰ ਸਤਾਇਆ ਏ। ਰੋਂਦੀਆਂ ਨੇ ਮੈਨੂੰ ਤਰਸ ਨਹੀਂ ਆਇਆ ਏ। ਰੋਂਦੀਆਂ ਨੇ ਮੈਨੂੰ ਤਰਸ ਨਹੀਂ ਆਇਆ ਏ। ਰੋਂਦੀਆਂ ਨੇ ਮੈਨੂੰ ਤਰਸ ਨਹੀਂ ਆਇਆ ਏ। ਪਿਆਰ ਤੇਰੇ ਨੇ ਸਾਡੇ ਦਿਲ ਨੂੰ ਸਤਾਇਆ ਏ। ਰੋਂਦੀਆਂ ਨੇ ਮੈਨੂੰ ਤਰਸ ਨਹੀਂ ਆਇਆ ਏ। ਰੋਂਦੀਆਂ ਨੇ ਮੈਨੂੰ ਤਰਸ ਨਹੀਂ ਆਇਆ ਏ। ਸਾਨੂੰ ਭੁੱਲ ਜਾਣ ਵਾਲਿਆ ਵੇ ਆਸਾਂ ਬੈਠੇ ਆਸ ਲਗਾਈ ਸਾਨੂੰ ਭੁੱਲ ਜਾਣ ਵਾਲਿਆ ਵੇ ਆਸਾਂ ਬੈਠੇ ਆਸ ਲਗਾਈ। ਅੱਖੀਆਂ ਚ ਰੋਣਾ ਪੈ ਗਿਆ ਉਹ ਜਦੋਂ ਯਾਦ ਹਰ ਵਾਲੀ ਤੇਰੀ ਆਈ। ਅੱਖੀਆਂ ਚ ਰੋਣਾ ਪੈ ਗਿਆ। ਉਹ ਭੈੜੀ ਮੌਤ ਗੁੱਲ ਪਿਆਰ ਦੀ ਜੁਦਾਈ। ਅੱਖੀਆਂ ਚ ਰੋਣਾ ਪੈ ਗਿਆ। ਹਰਦਮ ਦਿਲ ਮੇਰਾ ਰੋਂਦਾ ਐ ਸੜਦਾ। ਰੱਬ ਦੀ ਜੁਦਾਈ ਕੋਲੋਂ ਮੇਰਾ ਵੀ ਨਹੀਂ ਕਰਦਾ। ਰੱਬ ਦੀ ਜੁਦਾਈ ਕੋਲੋਂ ਮੇਰਾ ਵੀ ਨਹੀਂ ਕਰਦਾ। ਰੱਬ ਦੀ ਜੁਦਾਈ ਕੋਲੋਂ ਮੇਰਾ ਵੀ ਨਹੀਂ ਕਰਦਾ। ਹਰਦਮ ਦਿਲ ਮੇਰਾ ਰੋਂਦਾ ਐ ਸੜਦਾ। ਰੱਬ ਦੀ ਜੁਦਾਈ ਕੋਲੋਂ ਮੇਰਾ ਵੀ ਨਹੀਂ ਕਰਦਾ। ਰੱਬ ਦੀ ਜੁਦਾਈ ਕੋਲੋਂ ਮੇਰਾ ਵੀ ਨਹੀਂ ਕਰਦਾ। ਸਾਨੂੰ ਭੁੱਲ ਜਾਣ ਵਾਲਿਆ ਵੇ ਡਾਢੀ ਅੱਗ ਤੋਂ
ਵਿਛੋੜੇ ਵੱਲ ਲਾਈ ਸਾਨੂੰ ਭੁੱਲ ਜਾਣ ਵੱਲ ਆਵੇ ਆਵੇ ਡਾਢੀ ਅੱਗ ਤੋਂ ਵਿਛੋੜੇ ਵੱਲ ਲਾਈ ਅੱਖੀਆਂ ਚ ਰੋਣਾ ਪੈ ਗਿਆ ਉਹ ਜਦੋਂ ਯਾਦ ਹਰ ਵਾਲੇ ਤੇਰੀ ਆਈ ਅੱਖੀਆਂ ਚ ਰੋਣਾ ਪੈ ਗਿਆ ਉਹ ਕਿਹੜੀ ਮੌਤ ਕੋਲ ਪਿਆਰ ਦੀ ਜੁਦਾਈ ਅੱਖੀਆਂ ਚ ਰੋਣਾ ਪੈ ਗਿਆ ਜੈ ਹੋ ਹਰਦਮ ਦਿੰਦੀ ਪੀਰਾਂ ਯੱਗ ਵਿੱਚ ਹੋਕਾਨੀ ਸਾਡੇ ਨਾਲ ਪਿਆਰ ਪੱਕ ਦੇ ਗਿਆ ਤੋਖਣੀ ਸਾਡੇ ਨਾਲ ਪਿਆਰ ਪੱਕ ਦੇ ਗਿਆ ਤੋਖਣੀ ਸਾਡੇ ਨਾਲ ਪਿਆਰ ਪੱਕ ਦੇ ਗਿਆ ਤੋਖਣੀ ਹਰਦਮ ਦਿੰਦੀ ਪੀਰਾਂ ਯੱਗ ਵਿੱਚ ਹੋਕਾਨੀ ਸਾਡੇ ਨਾਲ ਪਿਆਰ ਪੱਕ ਦੇ ਗਿਆ ਤੋਖਣੀ ਸਾਡੇ ਨਾਲ ਪਿਆਰ ਪੱਕ ਦੇ ਗਿਆ ਤੋਖਣੀ ਸਾਨੂੰ ਭੁੱਲ ਜਾਣ ਭਲ ਆਵੇ ਆਸਾਂ ਬੈਠਿਆ ਆਸ ਲਗਾਈ ਸਾਨੂੰ ਭੁੱਲ ਜਾਣ ਭਲ ਆਵੇ ਆਸਾਂ ਬੈਠਿਆ ਆਸ ਲਗਾਈ ਅੱਖੀਆਂ ਚ ਰੋਣਾ ਪੈ ਗਿਆ ਜਦੋਂ ਯਾਦ ਹਰ ਵਾਲੇ ਤੇਰੀ ਆਈ ਅੱਖੀਆਂ ਚ ਰੋਣਾ ਪੈ ਗਿਆ ਉਹ ਕਿਹੜੀ ਮੌਤ ਕੋਲ ਪਿਆਰ ਦੀ ਜੁਦਾਈ ਅੱਖੀਆਂ ਚ ਰੋਣਾ ਪੈ ਗਿਆ ਹਰੀ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ 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 ਸ਼੍ਰੀ ਰਾਮ
Shri Ram, Shri Ram, Shri Ram. Shri Ram, Shri Ram, Shri Ram. Shri Ram, Shri Ram, Shri Ram. Shri Ram, Jai Ram, Shri Ram, Jai Ram, Jai Ram. 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 Shri Ram, Jai Ram, Jai 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 Jai 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 Jai 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 Jai Ram. Bolo Shankar Bhagwan ਸਰਬ ਸੰਤਾਂ ਕੀ ਜੈ। ਭਗਵਤ ਕਥਾ ਸੁਨਾਨ ਵਾਲਿਆ ਬੇਚੇਤਾ ਆਉਂਦਾ ਜਦੂ ਤੇਰਾ ਸ਼ਮ ਸ਼ਮ ਅੱਖੀਆਂ ਚੋਂ ਨੀਰ ਵਗਦਾਵੇ ਦਿਲ ਰੋਂਦਾ ਜਦੂ ਮੇਰਾ ਭਗਵਤ ਕਥਾ ਸੁਨਾਨ ਵਾਲਿਆ ਚੇਤਾ ਆਉਂਦਾ ਜਦੂ ਮੇਰਾ ਭਗਵਤ ਕਥਾ ਸੁਨਾਨ ਵਾਲਿਆ ਵਿੱਚ ਆਉਂਦਾ ਜਦੋਂ ਤੇਰਾ ਸ਼ਮ ਸ਼ਮ ਅੱਖੀਆਂ ਚੋਂ ਨੀਰ ਵਗਦਾਵੇ ਦਿਲ ਰੋਂਦਾ ਜਦੂ ਤੇਰਾ ਸ਼ਮ ਸ਼ਮ ਅੱਖੀਆਂ ਚੋਂ ਨੀਰ ਵਗਦਾ ਵੇ ਦਿਲ ਰੋਂਦਾ ਜਦੋਂ ਮੇਰਾ ਭਗਵਤ ਕਥਾ ਸੁਨਾਨ ਵਾਲਿਆ ਵਿੱਚ ਆਉਂਦਾ ਜਗ ਤੇਰਾ ਭਗਵਤ ਕਥਾ ਸੁਨਾਨ ਵਾਲਿਆ ਵਿੱਚ ਆਉਂਦਾ ਜਦੋਂ ਤੇਰਾ
ਪ੍ਰਸ਼ਾਦਨੀ ਉਹ ਬਾਲ ਨਿਆਣੇ ਜਿਨ੍ਹਾਂ ਖਾਦਾ ਪ੍ਰਸ਼ਾਦਨੀ ਬਾਲ ਨਿਆਣੇ ਜਿਨ੍ਹਾਂ ਖਾਦਾ ਪ੍ਰਸ਼ਾਦਨੀ ਉਹ ਮਾਵਾਂ ਭੈਣਾਂ ਵੀਰ ਪਿਆਰੇ ਕਰਦੇ ਤੈਨੂੰ ਯਾਦ ਮਾਵਾਂ ਭੈਣਾਂ ਵੀਰ ਪਿਆਰੇ ਕਰਦੇ ਤੈਨੂੰ ਯਾਦ ਨੀ ਉਹ ਝੂਠੇ ਦਿਲਾਸੇ ਟਿਕ ਜਾਣ ਵਾਲਿਆਂ ਵਿੱਚ ਤਾਰਾ ਦਾ ਜਗ ਤੇਰਾ ਝੂਠੇ ਦਿਲਾਸੇ ਦੇ ਕੇ ਜਾਨ ਵਾਲਿਆਂ ਵਿੱਚ ਆਇਓ ਤਾਂ ਜਦੋਂ ਤੀਰਾ ਉਹ ਸਮ ਅੱਖੀਆਂ ਚੋਂ ਨੀਰ ਵਗਦਾ ਵੇ ਦਿਲ ਰੋਂਦਾ ਜਦ ਮੇਰਾ ਸ਼ਮ ਸ਼ਮ ਅੱਖੀਆਂ ਚੋਂ ਨੀਰ ਵਗਦਾ ਵੇ ਦਿਲ ਰੋਂਦਾ ਜਦੋਂ ਤੀਰਾ ਭਾਗਵਤ ਕਥਾ ਸੁਣਾਉਣ ਵਾਲਿਆਂ ਵਿੱਚ ਧਿਆਉਂਦਾ ਜਗ ਤੇਰਾ ਭਗਵਤ ਕਥਾ ਸੁਣਾਉਣ ਵਾਲਿਆਂ ਵਿੱਚ ਤਾਇਓ ਦਾ ਜਦੋਂ ਤੀਰਾ ਗੀਤਾ ਭਗਵਤ ਜੀ ਦੇ ਪਰ ਕੇ ਉਸ ਦਿਨ ਗੀਤਾ ਭਗਵਤ ਜੀ ਦੇ ਵਰਤੀ ਕਿਤੇ ਗਿਆ ਹਰਾ ਬਲ ਪਾਲ ਕਿਤੇ ਚੜ ਕੇ ਗਿਆ ਹਰਾ ਵਾਲਾ ਪਾਲ ਕਿਤੇ ਚੜ ਕੇ ਉਸ ਦਿਨ ਗੀਤਾ ਭਗਵਤ ਜੀ ਦੇ ਪਰ ਕੇ ਉਸ ਦਿਨ ਗੀਤਾ ਭਗਵਤ ਜੀ ਦੇ ਵਰਤੀ ਕਿਤੇ ਗਿਆ ਹਰਾ ਬਲ ਪਾਲ ਕਿਤੇ ਚੜ ਕੇ ਗਿਆ ਹਰਾ ਵਾਲਾ ਪਾਲ ਕਿਤੇ ਚੜ ਕੇ ਝੂਠੇ ਦਿਲਾਸੇ ਜਾਣ ਵਾਲਿਆਂ ਵਿੱਚ ਕਾਇਆ ਦਾ ਜਗ ਤੇਰਾ ਝੂਠੇ ਦਿਲਾਸੇ ਦੇ ਕੇ ਜਾਨ ਵਾਲਿਆਂ ਵਿੱਚ ਕਾਇਓ ਦਾ ਜਦੋਂ ਤੀਰਾ ਸ਼ਮ ਸ਼ਮ ਅੱਖੀਆਂ ਚੋਂ ਨੀਰ ਵਗਦਾ ਵੇ ਦਿਲ ਰੋਂਦਾ ਜਦ ਤੇਰਾ ਸ਼ਮ ਸ਼ਮ ਅੱਖੀਆਂ ਚੋਂ ਤੀਰ ਵਗਦਾ ਵੇ ਦਿਲ ਰੋਂਦਾ ਜਦੋਂ ਤੀਰਾ ਭਗਵਤ ਕਥਾ ਸੁਣਾਉਣ ਵਾਲਿਆਂ ਵਿੱਚ ਧਿਆਉਂਦਾ ਜਦ ਤੇਰਾ ਭਗਵਤ ਕਥਾ ਸੁਣਾਉਣ ਵਾਲਿਆਂ ਵਿੱਚ ਤਾਇਓ ਦਾ ਜਦੋਂ ਤੀਰਾ
नारायण हरि हरि हरि। 88,000 ऋषि मुनियों के बीच मां गंगा की पवित्र वेदी पर बैठे सुखदेव भगवान राजा परीक्षित को कहते हैं, राजन जो लोग श्रीमद् भागवत महापुराण की कथा को सुनते हैं वो इस भाव सागर से पार हो जाते हैं। सुखदेव भगवान आखद राजा बड़े बंदे दे पुण्य होण ते फिर ओदा मन तीर्थ करने ही करदा। पुण्य वगैरह बंदा तीर्थ भी नहीं कर सकदा। तीर्थ पर नहाने कन्ने तीर्थ पर जाने कन्ने बंदे दा देह शुद्ध हुंदा ते जिसले तीर्थियों पर जाइए नहांदा ते फिर ओदा मन शुद्ध हुंदा। शुद्ध मन फिर भगवान की कथा सुनने ही करता। जिन्ने ताड़ी मन मैला होवे वो भगवान की कथा च नहीं लगदा। मैला मन इयां भड़कदा रहिंदा। जिन्ना चिर इस मन रूपी भांडे च पाप होण मन भड़कदा रहिंदा ते परेशान रहिंदा। जियां जियां मन शुद्ध हुंदा फिर वो भगवान की कथा विच लगदा। भगवान की कथा सुनने कन्ने बंदे की सबर आंदा, संतोष आंदा और सब तो बड़ा सुख जेड़ा वो सबर ते संतोष। जिहदे मन विच सबर नहीं वो करोड़ांपति भी दुखी ते जिहदे मन च सबर है वो कुल्ली विच भी सुखी। सुखदेव भगवान आखद राजा जिसले अस अच्छे कर्म करने भगवान की कथा च जन्ने पुण्य करने उसले साढ़े पितर भी साढ़े पर बड़े खुश हो, देवता भी खुश हो। देवता भी आखदे कि मड़ा वाक्या तेरा जन्म लेना सफल होई आ कि तू परमात्मा की कथा सुना। पितर भी खुश हुंदे ते जिसले बंदा मनुख जन्म लीए अपने समय की बर्बाद करे ते देवता भी आखदे कि तू परमात्मा ने मनुख की बनाया, नहीं बनाना चाहिए। इस करिए कोई पुत्र या पुत्री घर विच अच्छी संस्कारी होवे ते पितर भी नचदे खुशियां मनांदे। पितरें दियां त्रै कन्या होंदियां, मैना, धन्या और कलावती। दक्ष प्रजापति की कुड़ी ही एक स्वदा, वो दक्ष ने अपनी कन्या पितरें कन्या पितरें विच जिहड़े अड पितर अर्यम्मा गीता विच भगवान ने आख्या था ना पितरों में अर्यम्मा नाम का पितर मैं हूं। थोड़ा इको घटा दो। अर्यम्मा पितर जेड़ा ना जिन्ना चिर धर्मराज विदुर बनिया इन्ना चिर जमराज की जिम्मेवारी अर्यम्मा ने संभाली। अर्यम्मा पितर भगवान दे के अवतार। जेड़ा बंदा कथा करवांदा या जेड़ा बंदा अच्छे कर्म करदा जियां कथा होआ दी सतकर्म होआ दी
ਉਸਲੇ ਅਰਜਮਾ ਨਾਂ ਦਾ ਪਿਤਰ 100 ਪੀੜ੍ਹੀਆਂ 'ਚ ਜਿਹੜੇ ਉਹਦੇ ਪਿਤਰ ਹੁੰਦੇ ਉਹਨੇ ਮੁਕਤ ਕਰੀ ਉੜਦਾ। ਜਾਓ ਤੁਹਾਡੇ ਵੰਸ਼ ਵਿੱਚ ਕੋਈ ਪੁੱਤਰ ਅੱਛਾ ਕਰਮ ਕਰਾਦਾ, ਜਾਓ ਇੰਨੇ ਦਿਨ ਸਵਰਗ ਦੇ ਵਿੱਚ ਤੁਸ ਅੰਮ੍ਰਿਤ ਪੀਓ, ਮੁਕਤ ਕਰੀ ਉੜਦਾ। ਦਕਸ਼ ਪ੍ਰਜਾਪਤੀ ਨੇ ਆਪਣੀ ਕੰਨਿਆ ਸਵਦਾ ਜਿਹੜੀ ਹੀ ਉਹ ਪਿਤਰੇ ਕੰਨੇ ਅਰਜਮਾ ਨਾਂ ਦੇ ਪਿਤਰ, ਤੇ ਸਵਾਹਾ ਜਿਹੜੀ ਹੀ ਉਹ ਅਗਨੀ ਦੇਵਤਾ ਕੰਨੇ ਵਿਆਹੀ। ਅਗਨੀ ਦੇਵਤਾ ਦੀ ਪਤਨੀ ਹੈ ਸਵਾਹਾ। ਓਮ ਅਗਨੇ ਸਵਾਹਾ, ਓਮ ਸ੍ਰੀ ਬ੍ਰਹਮਣੇ ਸਵਾਹਾ। ਇਹ ਜਿਹੜੀ ਸਵਾਹਾ ਨਾ ਇਹ ਦਕਸ਼ ਦੀ ਕੰਨਿਆ ਔਰ ਅਗਨੀ ਦੇਵਤਾ ਦੀ ਪਤਨੀ। ਜਿੰਨੇ ਤਾੜੀ ਤੁਸ ਮੂੰਹਾਂ ਸਵਾਹਾ ਨਹੀਂ ਬੋਲਦੇ ਉਹ ਤੁਹਾਡੀ ਔਰਤੀ ਜਿਹੜੀ ਦੇਵਤੇ ਕੋਲ ਨਹੀਂ ਪੁੱਜਦੀ। ਸੁਣਾ ਦੇ, ਇੱਕ ਅੱਗ ਬੁੱਝੀ ਦੀ ਹੋਵੇ ਤੇ ਔਰਤੀ ਨਹੀਂ ਦੇਂਦੀ। ਜਿਹੜੀ ਬੁੱਝੀ ਦੀ ਅੱਗਾ 'ਚ ਔਰਤੀ ਦਿੰਦਾ ਉਹਦੀ ਔਰਤੀ ਵਿਅਰਥ ਜਾਂਦੀ। ਬੁੱਝੀ ਦੀ ਅੱਗਾ 'ਚ ਔਰਤੀ ਵਿਅਰਥ ਜਾਂਦੀ ਤੇ ਕੰਜੂਸ ਬੰਦੇ ਦਾ ਧਨ ਵਿਅਰਥ ਜਾਂਦਾ। ਪੈਸਾ ਕਮਾਣਾ ਕਿਹਦੇ ਲਈ? ਪੁੰਨ ਕਰਨੇ ਲਈ। ਜੇ ਉਸ ਪੈਸੇ ਕੰਨੇ ਅਸੀਂ ਪੁੰਨ ਨਹੀਂ ਕਰਨਾ ਤੇ ਫਿਰ ਕਮਾਣੇ ਦਾ ਫਾਇਦਾ ਕੀ ਹੈ? ਕਿਹਦੇ ਲਈ ਕਮਾਣਾ? ਪਰ ਕੰਜੂਸ ਬੰਦਾ ਸਿਰਫ ਕਮਾਂਦਾ ਖੰਦਾ ਨਹੀਂ। ਨਾਰਾਇਣ। ਮੈਂ ਪ੍ਰਮੰਡਲ ਸ਼ਿਵ ਪੁਰਾਣ ਦੀ ਕਥਾ ਕਰਾਦਾ ਹਾਂ ਵੱਡੇ ਮੰਦਿਰ ਸਾਵਣ ਮਾਸ ਵਿੱਚ। ਉੱਥੇ ਗੇਟਾਂ ਵਿੱਚ ਇੱਕ ਬੁੱਢੀ ਰਹਿੰਦੀ। ਜਿਲੇ ਗੇਟ ਵੜੋ ਉਰਲਾ ਗੇਟ ਹੈ ਤੇ ਗੁੱਠਾ ਦੇ ਉੱਪਰ ਇੱਕ ਕੁਟੀਆ ਜਿਹੀ ਉਹਦੇ 'ਚ ਇੱਕ ਬੁੱਢੀ ਰਹਿੰਦੀ। ਮੈਂ ਉੱਥੇ ਕਥਾ ਕਰਾ। ਉਸ ਬੁੱਢੀ ਨੇ 14 ਮੱਸਿਆ ਦੀ ਮੰਗੀ 7 ਲੱਖ ਰੁਪਇਆ ਇਕੱਠਾ ਕੀਤਾ। ਮੰਗੀ ਤੋੜਾ ਇੱਕ ਦੇ ਉਹਦੇ ਅੰਦਰ ਠੀਪੇ ਨਿਕਲੇ। 7 ਲੱਖ ਰੁਪਇਆ ਮੰਗੀ ਇਕੱਠਾ ਕੀਤਾ। ਉਹ ਬੁੱਢੀ ਮਰੀ। ਮੈਂ ਉੱਥੇ ਕਥਾ ਕਰਾਦਾ ਹੈ ਤੇ ਮਰੀ। ਹੁਣ ਉਹਦਾ ਕੋਈ ਵਾਰਸ ਨਹੀਂ, ਕੋਈ ਧੀ ਪੁੱਤਰ ਨਹੀਂ। ਤੇ ਜਿਹਦਾ ਕੋਈ ਵਾਰਸ ਨਹੀਂ ਹੋਵੇ ਤੇ ਫਿਰ ਉਹਦੀ ਮਰੇ ਦੀ ਤਲਾਸ਼ੀ ਜਿਹੜੀ ਉਹ ਸਰਕਾਰ ਕੇ ਪੁਲਿਸ ਕੇ ਕਰਦੀ। ਆਖਣ ਲੱਗੇ ਬੁੱਢੀ ਮਰੀ ਹੈ, ਬੁੱਢੀ ਮਰੀ ਹੈ। ਪੁਲਿਸ ਵਾਲੇ ਆਏ, SHO ਸਾਹਿਬ ਆਇਆ, ਸਾਰੇ ਆਏ। ਜਿਲੇ ਬੁੱਢੀ ਦੇ ਘਰਾਂ ਦੀ ਤਲਾਸ਼ੀ ਕੀਤੀ ਤੇ 7 ਲੱਖ ਰੁਪਇਆ ਮੰਗੀ ਇਹ 7 ਲੱਖ ਇਕੱਠਾ ਕੀਤੇ ਦਾ ਉਹ ਸਰਕਾਰ ਦੇ ਖਾਤੇ 'ਚ ਚਲੀ। ਅੜਿਆ ਤੂੰ ਸਾਰੀ ਉਮਰ ਮੰਗਦੀ ਰਹੀ, ਖਾਦਾ ਤੂੰ 10 ਰੁਪਏ ਵੀ। ਤੇ ਜੇ ਤੂੰ ਆਪਣੇ ਇੱਥੇ ਕੋਈ ਮੰਦਿਰ ਕੇ ਬਣਾਈ ਹੁੰਦੀ ਉੱਥੇ ਤੀਰਥਿਆਂ ਪਰ ਆਖਦੇ ਬਗੈਰ ਭਗਵਾਨ ਦੀ ਕਿਰਪਾ ਦੇ ਅੱਛਾ ਕਰਮ ਵੀ ਨਹੀਂ। ਉਹ ਪੈਸਾ ਚਲੀ ਗਿਆ ਸਰਕਾਰ ਦੇ ਖਾਤੇ। ਉਸੇ ਸੂਟ ਵੀ ਚੱਜਾ ਦਾ ਨਹੀਂ ਜੁੜਿਆ। ਇਸ ਕਰੀਏ ਪੈਸਾ ਕਮਾਣਾ ਕਾਹਦੇ ਲਈ? ਪੁੰਨ ਕਰਨੇ ਲਈ। ਜੇ ਉਸ ਪੈਸੇ ਕਰਨੇ ਪੁੰਨ ਨਹੀਂ ਕਰਨਾ ਤੇ ਕਮਾਣੇ ਦਾ ਫਾਇਦਾ ਕੋਈ। ਪੈਸਾ ਨਹੀਂ ਕਰਨੇ ਜਾਣਾ ਪਰ ਉਸ ਪੈਸੇ ਕਰਨੇ ਕਮਾਏ ਦਾ ਪੁੰਨ ਸਾਡੇ ਕੰਨੇ ਚਲੀ ਜਾਣਾ। ਉਸ ਪੁੰਨ ਨੇ ਕਿ ਵਕੀਲ ਬਣੀ ਅੱਗੇ ਲੜਨਾ ਮਹਾਰਾਜ। ਜਿੰਨਾ ਚਿਰ ਇਸ ਸਰੀਰ ਦੀ ਰੋਗ ਨਹੀਂ ਲੱਗੇਗਾ ਕੁਛ ਕਰੀ ਲਾਓ। ਜਿਸ ਦਿਨ ਇਹ ਸਰੀਰ ਰੋਗੀ ਹੋਈ ਆ ਸਵਾ ਰੋਣੇ ਦੇ ਤੇ ਪਛਤਾਣੇ ਦੇ ਹੋਰ ਕੋਈ ਕੰਮ ਨਹੀਂ। ਜਿਹੜੇ ਰੋਗੀ ਨੇ ਗੁਦੇ ਹੁੰਦੇ ਕੋਲ ਗਏ ਉਹ ਕਿੰਨਾ ਕਰਲਾ ਦੇਣਾ ਵਿਚਾਰੇ। ਪਰ ਤੁਸੀਂ ਬੜੇ ਅੱਛੇ ਹੋ ਜਿਹੜੇ ਇੰਨਾ ਪੈਦਲ ਚਲੀਏ ਕਥਾ ਵਿੱਚ ਆਵਾਜ਼।
ਨਹੀਂ ਤੇ ਅੱਜ ਕੱਲ ਕਥਾ ਵਿੱਚ ਵੀ ਸਿੱਧੀਆਂ ਗੱਡੀਆਂ ਸਟੇਜ ਦੇ ਕੋਲ ਲੱਗਦੀਆਂ ਜਾਈਆਂ, ਪਰ ਜਿੰਨਾ ਬੰਦਾ ਪੈਦਲ ਚਲੀ ਜਾਏ ਇੰਨੇ ਉਹਦੇ ਪੁੰਨ ਵੱਧ ਹੁੰਦੇ। ਮੈਂ ਸੁਣਾ ਰਹਾ, ਦਕਸ਼ ਪ੍ਰਜਾਪਤੀ ਦੀਆਂ ਦੋ ਕੁੜੀਆਂ ਹਾਂ, ਇੱਕ ਸਵਾਹਾ ਤੇ ਇੱਕ ਸਵਦਾ। ਸਵਾਹਾ ਵਿਆਹੀ ਹੋਈ ਅਗਨੀ ਦੇਵਤਾ ਕੰਨੇ ਤੇ ਸਵਦਾ ਵਿਆਹੀ ਹੋਈ ਪਿਤਰੇ ਕੰਨੇ। ਪਿਤਰ ਕਾਰੇ ਸਵਦਾ ਦੇ ਬਗੈਰ ਨਹੀਂ ਹੁੰਦੇ ਤੇ ਦੇਵ ਕਾਰੇ ਸਵਾਹਾ ਦੇ ਬਗੈਰ ਨਹੀਂ ਹੁੰਦੇ। ਉਸ ਸਵਦਾ ਦੇ ਵਿੱਚੋਂ 3 ਕੁੜੀਆਂ ਪੈਦਾ ਹੋਈਆਂ, ਮੈਨਾ, ਦੰਨਿਆ, ਕਲਾਵ। ਇਹ ਅਜੋਨੀ ਪ੍ਰਗਟ ਮਾਨਸਿਕ ਕੰਨਿਆ। ਇੱਕ ਦਿਨ ਇਹ 3 ਕੁੜੀਆਂ ਕਿਤੇ ਬ੍ਰਹਮ ਲੋਕ ਦੇ ਵਿੱਚ ਗਈਆਂ, ਬ੍ਰਹਮਾ ਦੇ ਘਰ। ਅੱਗੇ ਰਿਸ਼ੀਏ ਮੁਨੀਏ ਦੀ ਸਭਾ ਲੱਗੀ ਦੀ ਹੀ, ਕਥਾ ਹੋ ਰਹੀ, ਸਤਸੰਗ ਹੋ ਰਿਹਾ। ब्रह्मा जी प्रवचन करा दे है, बड़े बड़े साधु संत ऋषि मुनि सिद्ध जेड़े ओ सत्संग सुना दे। पितरे दियां कन्या भी सत्संग च गईयां, ये 3। इन्हें ब्रह्मा की प्रणाम किया तो ब्रह्मा दे कन्ने बैठे रहे सनक सनंदन सनातन और सनत कुमार। ये भगवान दे पहला अवतार होया। 4 महात्मा ने निके निके उमरी चू सारे को बड़े, उमर इनकी सारे को बड़ी, पर उमर रौंदे इन्ने कि जियां कोई 5-5 साल दे बच्चे होंदे। वो 4 महात्मा बैठे रहे, इन्हें कुड़िए ब्रह्मा की प्रणाम किया पर उन्हें महात्मे की प्रणाम नहीं। सनक सनंदन सनातन और सनत कुमार ऋषि ने इन्हें 3 कन्या की श्राप दे उड़िया। आख्या जाओ, तुसें की मर्यादा का पता नहीं कि साधु ब्राह्मण आवे तो उसी प्रणाम करनी चाहिए। जेड़ा बंदा साधु ब्राह्मण की प्रणाम नहीं करता वो वृक्ष जोनी चली। ये चेता रख। तुसें कृष्ण लीला सुननी हो कि नंद बाबा दे बेड़े 2 वृक्ष बनी दे, 2 ही देवता, कुबेर दे पुत्र नल कुबेर ते मणि गरीब। ते भगवान ने उखली फसाई ते दोने की मुक्ति दी। वो किया वृक्ष बने रहे कि उन्हें भी कुछ साधु की प्रणाम नहीं किया। कोई साधु ब्राह्मण आवे उसी प्रणाम करना, नहीं ते बंदा वृक्ष जो नहीं चली। जियां वृक्ष खड़े रहंदे इयां के बंदा हजारां साल खड़ा रहंदा, धुप्पां सहंदा रहंदा, बरखा सहंदा रहंदा, सर्दी गर्मी सहंदा रहंदा। ये भी एक जोरी। उस समय संत कुमार ऋषि ने श्राप दे उड़िया कि तुस पितरे दियां कन्या होइए ते तुसें पता नहीं कि कुछ साधु की प्रणाम करना हुंदा। जाओ तुस 3 मनुख लोक दे विच मनुख अवतार ला, तुसें धरती पर जाने पड़े। खैर कोई मान सम्मान दे भुखे थोड़े है कि कोई सानू मत्था टेके जां कोई सानू हार पाए जां कोई फुल सुटे। उन्हें एक मर्यादा बनाई कि जे असें इन्हें कन्या की दंड नहीं दिता तो अगू मर्यादा खत्म हो ही। कोई भी बंदा गुरु संत की प्रणाम नहीं करेगा। जेड़े संत ऋषि लोग होंदे ओ एक मर्यादा बनाई जांदे संसार दे विच। बाकी जेड़ा भगवान दा भजन करदा उसी ते भुख के कह दी नहीं हुंदी। वो ते अंदर शहनशाह बनी रहिंदा, उसी परमात्मा ने रजाई ओड़े रहिंदा। उसी ना मान सम्मान दी भुख हुंदी, ना बाह बाह दी भुख हुंदी, ना उसी वो अपने भजन दे विच मस्त रहिंदा ते आनंद लैंदा। इन्ना चिर के संसार दियां भुखां ना जिन्ने तड़ी बंसी वाले दे लड़ नहीं बंदा लग्या। जिल्ले ओदे लड़ लगी है ते सारियां भुखां खत्म हो गईयां।
सनत कुमार ऋषि ने आख्या कि जाओ तिन्ने तुस धरती पर जन्म लाओ, तुस देवलोक च रौने दे काबल नहीं है, क्योंकि तुसें साधु की प्रणाम नहीं किया। जे तुसें अस श्राप नहीं दिन्ने ते मर्यादा खत्म हो गई। वो पितरे दियां कन्या आखन लगियां महाराज जी अस ते सत्संग सुनना आए, तुसें सानू धरती पर जाने का श्राप दे उड़िया। अस ते पितरे दियां मानसिक कन्या हां, किन्ना चिर इस धरती पर रहोगे ते फिर वापस आसेंगे भगवान का घर मिलेगा, ब्रह्मलोक मिलेगा। सनत कुमार ऋषि ने आख्या जा सब तो बड़ी मैना की आख्या कि तू जिसले संतान की जन्म देगी तो तू वापस फिर ब्रह्मलोक जाएगी। तू राजे हिमाचल की पत्नी मैना होगी, तेरे च साक्षात भवानी जगदम्बा पार्वती का अवतार होगा, ओदा अवतार होने कन्ने तू वापस ब्रह्मलोक प्राप्त हो। ते दूसरी की आख्या कि तेरे विचों तू राजे जनक की पत्नी सुनियाना होगी, तेरे विचों जग जननी जगदम्बा सीता अवतार लैके तेरी भी मुक्ति हो जाएगी। ते तीसरी आख्या कि तू वृषभानु की पत्नी होगी, तेरे च जग जननी जगदम्बा राधा अवतार लैके तेरी भी मुक्ति हो जाएगी। ये पितरी दियां कन्या, ये मानसिक कन्या अयोनी प्रकट होई, ये देवियां। अरजम्मा नाम पितर दियां कन्या, एक चू पार्वती पैदा हुई, एक चू सीता पैदा हुई, एक चू राधा पैदा हुई। अच्छी संतान की जन्म दईए ते मुक्त हुई, अच्छी संतान की जन्म देना चाहिए। नारायण। तो मैं सुना रहा सुखदेव भगवान राजे परीक्षित की सुना दे के हे राजन, 5 दिन दे कृष्ण जी ने पूतना मारी, कंस ने जिसले आकाशवाणी सुनी कि तू मारने वाला ब्रज दे विच पला है, ते कंस ने उस मौके मीटिंग बुलाई, सारे अपने मंत्री वजीर इकट्ठे किए। आख लगा भाई इन्नी पैरा लाए दा, इन्नी फौज लाई दी, पैरा पैरा ऊपर सिपाही खिलारे दा, ते ब्रज की चली आओ, प्रशासन के करा रहा। भगवान की लीला का कुछ भी पता नहीं लगता। उस समय कंस आखदा कि उसी कियां मारिया जाए, कुछ सलाह दियो। जेड़ी सारी सभा कोल बैठी दी ही ना, कंस पापिया दे जिन्ने मंत्री ही सब पापी, पापी बंदे की सलाह देने वाले भी पापी लगी। आखन लगे राजा इयां करने, अज तू 15 दिन दे जिन्ने बच्चे ने सारे मारी होई। अखला सलाह तो बड़ी सैल है, पर मारे उनदे च कृष्ण भी होना, कौन मारे? कंस दे सलाहकार च एक पूतना नाम दी भी सलाहकार कंस दी धर्मा दी भैन बनी। कंस आखला जेड़ा 15 दिन दे बच्चे मार गए सारे उसी में नाम ले, एकड़ा पाप कौन करे? ते नाम दे लालचा विच पूतना खड़ी हुई। आखले राजा ये जेड़ा काम है तू मिगी सौंपी हो, ये बच्चे मारने वाला काम तू मिगी दईओ। कंस आखला जे तू मारी आए तो तू मुंह मंगा ना। पूतना चली पई कृष्ण की मारने वास्ते। पूतना एक मन्नी दी राक्षसानी थी, उपरा रूप बड़ा सोहना हा पर अंदर बड़ा गंदा हा। अंदर बंदे दा सैल होना चाहिए, रूप भावें सैल हो गई चाहे ना हो।
ਅਨੁਮਾਨ 12 ਭਾਵੇਂ ਸੈਲਾ ਨਹੀਂ ਪਰ ਅੰਦਰਾ ਬੜਾ ਸੋਹਣਾ, ਤਾਂ ਲੋਕੇ ਘਰੇ ਘਰੇ ਉਹਦਾ ਫੋਟੋ ਲਾਏ। ਕਈ ਲੋਕ 12 ਸੋਹਣੇ ਹੁੰਦੇ ਤੇ ਅੰਦਰਾ ਰਾਖਸ਼ ਹੁੰਦੇ। ਕੀ ਕਰਨੇ ਉਹ ਗੰਦੇ ਲੋਕ ਜਿਹੜੇ। ਬੰਦਾ ਅੰਦਰਾ ਸੋਹਣਾ ਹੋਣਾ ਚਾਹੀਦਾ, ਸੁਭਾਅ ਸੋਹਣਾ ਹੋਣਾ ਚਾਹੀਦਾ। ਪੂਤਨਾ ਉਪਰਾ ਦੇ ਬੜੀ ਸੋਹਣੀ ਬਣੀ ਹੁੰਦੀ ਸੀ, ਅੰਦਰਾ ਰਾਖਸ਼ਿਆ ਨਹੀਂ ਸੀ, ਜਿਹੜੀ ਲੋਕੇ ਦੇ ਨਿੱਕੇ ਨਿੱਕੇ ਬੱਚੇ ਨਿੰਗਲੀ ਓੜਦੀ ਸੀ, ਉਹ ਕਿੰਨੀ ਭੈੜੀ ਹੋ। ਪਰ ਉਪਰਾ ਜਿਹੜਾ ਬੜੀ ਸੈਲ ਬਣੀ ਹੁੰਦੀ। ਅੱਖ ਲਈ ਰਾਜਾ ਨਿੱਗੀ ਸੌਂਪੀ ਓੜ ਬੱਚੇ ਮਾਰਨੇ ਵਾਲਾ ਕੰਮ। ਕੰਸ ਬੜਾ ਖੁਸ਼ ਹੋਇਆ ਤੇ ਪੂਤਨਾ ਜਿਹੜੀ ਆ ਉਸ ਮੌਕੇ ਦੀ ਕੁੰਭ ਡੈਣ, ਇੱਕ ਤੇ ਡੈਣਾ ਹੁੰਦੀਆਂ ਨਿੱਕੀ ਨਿੱਕੀਆਂ ਜਿੰਦੇ ਕੋਲ 1-2.5 ਮੰਤਰ ਹੁੰਦਾ, ਇੱਕ ਭੂਤ ਹੁੰਦਾ। ਜਿਹੜੀ ਕੁੰਭ ਡੈਣ ਹੁੰਦੀ ਉਹ ਡੈਣੇ ਦੀ ਗੁਰੂ ਹੁੰਦੀ, ਉਹਦੇ ਕੋਲ 12 ਭੂਤ ਹੁੰਦੇ। ਉਹਨੇ ਅੱਗੇ ਕਈ ਡੈਣਾ ਬਣਾਈ ਦੀਆਂ ਚੇਲੀਆਂ। ਮੀ ਇੱਕ ਕੁੰਭ ਡੈਣਾ ਦੇ ਦਰਸ਼ਨ ਕੀਤੇ, 10-12 ਡੈਣਾ ਉਹਦੇ ਘਰ, ਉਹਦੀਆਂ ਲੱਤਾਂ ਘੋਟਾ ਦੀਆਂ, ਕੋਈ ਉਹਦੇ ਗੋਡੇ ਪੱਥਾ ਦੀ, ਕੋਈ ਉਹਦਾ ਆਟਾ ਗੁੰਨਾ ਦੀ, ਸਾਰੀਆਂ ਡੈਣਾ ਇਕੱਠੀਆਂ ਹੋਈਆਂ। ਉੱਥੇ ਸਕੂਲ ਕੇ ਡੈਣੇ ਦਾ ਉਹ ਪੂਤਨਾ, ਸਾਰੀਆਂ ਡੈਣੇ ਦੀ ਗੁਰੂ ਜਿਹੜੀ ਆ ਪੂਤਨਾ। ਪਹਿਲੇ ਪਹਿਲੇ ਆਖਦੇ ਨਹੀਂ ਲੋਕ ਫਲਾਣੀ ਡੈਣਾ ਨੇ ਮੁੰਡੇ ਦਾ ਕਲੇਜਾ ਖਾਈ, ਉਕੜੀ ਪੂਤਨਾ ਕਲੇਜੇ ਖਾਣੇ ਵਾਲੀ। ਅੱਖ ਲਈ ਮਿਗੀ ਸੌਂਪੀ ਉੜੋ ਕੰਮ ਬੱਚੇ ਖਾਣੇ ਵਾਲਾ। ਮੈਂ ਅੱਗੇ ਵੀ ਬੜੇ ਖਾਦੇ ਦੇ ਨੇ, ਇਹ ਨਿੱਕਾ ਜਿਹਾ ਕੰਮ ਮਿਗੀ ਸੌਂਪੀ। ਕੰਸ ਬੜਾ ਖੁਸ਼ ਹੋ। ਪਰ ਮਹਾਰਾਜ ਆਖਦੇ ਹੈ, ਮਹਾਰਾਜ ਆਖਦੇ ਹੈ ਜਵਾਨੇ ਕੀ ਕੋਈ ਡੈਣ ਨਹੀਂ। ਆਖਦਾ ਜਿੰਨੀਆਂ ਵੀ ਡੈਣਾ ਸਭ ਬੁੱਢੀਆਂ ਬਣੀਆਂ। ਕਹਿਲੀ ਡੈਣ ਹੁੰਦੀਆਂ ਨਹੀਂ ਵਿਚਾਰੀਆਂ ਦੇ ਅੱਗੂ ਦੰਦ ਟੁੱਟੀ ਜਾਂਦੇ, ਬਾਲ ਚਿੱਟੇ ਹੋਈ ਜਾਂਦੇ, ਮੂੰਹ ਡਰਾਉਣਾ ਜਿਹਾ ਹੋਈ ਜਾਂਦਾ। ਲੋਕ ਆਖਦੇ ਗਈ ਡੈਣ। ਆਖਦੇ ਲਾੜੀਆਂ ਕੀ ਨਹੀਂ ਲੋਕ ਡੈਣ ਆਖਦੇ, ਬੁੱਢੀਆਂ ਕੀ ਡੈਣਾ ਕੀ ਬਣੀਆਂ। ਮਹਾਰਾਜ ਆਖਦੇ ਜਿਹੜਾ ਵਿਚਾਰੀ ਦਾ ਥੋੜਾ ਜਿਹਾ ਮੂੰਹ ਟੇੜਾ ਮੇੜਾ ਹੋ ਜਾਂਦਾ, ਲੋਕ ਆਖਦੇ ਡੈਣ ਹੋਣੀ, ਇਆਂ ਕਰ ਲੈਂਦੇ। ਤੇ ਮਹਾਰਾਜ ਆਖਦੇ ਜੇ ਡੈਣਾ ਲੋਕੇ ਦੇ ਪੁੱਤਰ ਖਾਣ ਲਈ ਪਾਉਣ ਤੇ ਮੋਦੀ ਕੀ ਨੀ ਫੌਜ ਬਣਾਉਣ ਦੀ ਕੀ ਲੋੜ ਹੈ, ਇੰਨੀਆਂ ਤਨਖਾਹਾਂ ਦੇਣੇ ਦੀ ਕੀ ਲੋੜ ਹੈ। ਫਿਰ ਡੈਣੇ ਦੀ ਭਰਤੀ ਕਰ ਲੈਣੀ ਚਾਹੀਦੀ ਕਿ 5-7 ਡੈਣਾ ਇੱਧਰ ਸਾਹਮਣੇ ਪੋਸਟਾਂ ਬਰਬਾਲੀ ਹੁੰਦੀਆਂ, ਚੰਬਲਿਆ ਕਿ ਜਾਓ ਪਾਕਿਸਤਾਨ ਆਈ ਨਿੰਗਲੀ ਉੜੋ। ਉਸਾ ਸਮੇਂ ਨਾ ਰਫਲੇ ਦੀ ਜ਼ਰੂਰਤ ਪਾਉਣੀ ਤੇ ਨਾ ਬੰਬ ਭਗੋਲੇ ਨਹੀਂ ਡੈਣੇ ਇੰਨੀਆਂ ਕਿ ਨਿੰਗਲੀ ਉਹਨੇ ਕਲੇਜੇ ਖਾਈ, ਉਹਨੇ ਬਾਰਡਰਾਂ ਪਰ ਖੜੋਈ। ਤਾਂ ਮੇਰਾ ਆਖਣੇ ਦਾ ਭਾਵ ਇਹ, ਉਸਲੇ ਕ੍ਰਿਸ਼ਨ 5 ਦਿਨਾਂ ਦਾ ਜਿਸਲੇ ਪੂਤਨਾ ਬ੍ਰਜ ਵਿੱਚ ਕ੍ਰਿਸ਼ਨ ਦੀ ਮਾਰਨ ਗਈ, ਆਗਰਾਂ ਭਰੀ ਭਰੀਏ ਤੇ ਕੰਸ ਕੀ ਟੈਕਸ ਦਿੱਤਾ ਜਾਂਦਾ। ਜਿਹੜਾ ਟੈਕਸ ਨਹੀਂ ਦਿੰਦਾ ਕੰਸ ਉਸੇ ਮਾਰਿਓ। ਇੰਨੀਆਂ ਕਿ ਜਿਹੀਆਂ ਵੱਡੇ ਵੱਡੇ ਗੁੰਡੇ ਹੁੰਦੇ ਤੇ ਉਹ ਇੰਨੀਆਂ ਕਿ ਗੱਡੀਆਂ ਚਲਾ ਦੀਆਂ, ਹੁੰਦੇ ਕੋਲ 10-10 20-20 ਰੁਪਏ ਲੈ ਲੈਂਦੇ, ਕੁਰਸੀ ਡਾਈ ਲੈਂਦੇ। ਇੰਨੀਆਂ ਕੰਸ ਵੀ ਗੁੰਡਾ। ਨਿੱਕੇ ਨਿੱਕੇ ਰਾਜੇ ਸੀ ਟੈਕਸ ਦਿੰਦੇ ਹੈ, ਨੰਦ ਬਾਬਾ ਵੀ ਟੈਕਸ ਦੇਣਗੇ, ਸਾਰੇ ਗਵਾਲੇ ਟੈਕਸ ਦੇਣਗੇ। ਇਹਦੇ ਨੰਦ ਬਾਬਾ ਨੇ ਕੰਸ ਦੀ ਵਧੀਆ ਗੁਲਾਬ ਜਾਮੁਨ ਦੇ 2 ਡੱਬੇ ਲਈ, ਇਹਦਾ ਕੰਸ ਵਾਸਤੇ। ਕੰਸ ਪੁੱਛਣ ਲੱਗਾ ਨੰਦ ਇਹ ਡੱਬੇ ਗਏ। ਆਖਲਾ ਮਹਾਰਾਜ ਮਿੱਠਾ ਮੂੰਹ ਕਰੀ ਲਾਓ, 60 ਸਾਲ ਦੀ ਆਯੂ ਚ ਮੇਰੇ ਘਰ ਪੁੱਤਰ ਹੋਇਆ। ਤੇ ਮਹਾਰਾਜ ਜੀ ਨੇ ਸੋਚਿਆ ਕਿ ਪਹਿਲੇ ਕੰਸ ਦਾ ਤੁਹਾਡਾ ਮੂੰਹ ਮਿੱਠਾ ਕਰਾਈਆ। ਕੰਸ ਕੰਨੇ ਕੰਨੇ ਗੁਲਾਬ ਜਾਮੁਨ ਖੰਦਾ ਜਾਂਦਾ ਤੇ ਕੰਨੇ ਕੰਨੇ ਸੋਚਿਆ ਤਾਂ ਪੂਤਨਾ ਨਹੀਂ ਪੁੱਜੀ ਅਜੇ ਤੇਰੇ ਘਰ।
ਖੁਦ ਨੂੰ ਭੇਜੀ ਉੜੀ ਨੰਦ ਬਾਬਾ ਇਸ ਕਰੀ ਉਹਦਾ ਮਿੱਠਾ ਮੂੰਹ ਪਹਿਲੇ ਕਰਾ ਦਾ ਕਿ ਇਹ ਮੂਰਖ ਬੰਦਾ ਪਾਪੀ ਬੰਦਾ ਹੈ, ਬੜੀ ਮੁਸ਼ਕਲੇ ਮੇਰੇ ਘਰ ਪੁੱਤਰ ਹੋਇਆ, ਉਹਦੇ ਤੰਗ ਨਹੀਂ ਕਰੀ। ਸਾਡੇ ਸੰਤ ਲੋਕ ਆਖਦੇ ਜੇ ਤੁਸੀਂ ਕੋਈ ਆਪਣਾ ਕਾਰਜ ਸਵਾਰਨਾ ਨਾ, ਕੋਈ ਵਿਆਹ ਤੁਹਾਡੇ ਘਰ ਜਾਂ ਕੋਈ ਤੁਸੀਂ ਕੋਈ ਕਾਰਜ ਕਰਾ ਦਿਓ ਤੇ ਪਹਿਲੇ ਡੱਬਾ ਉਹਨੇ ਲੋਕਾਂ ਦੀ ਦੇਣਾ ਜਿਹੜੇ ਲੋਕ ਨਾਰਾਜ਼ ਹੋਣੇ ਵਾਲੇ ਉਹਦੇ ਮਿੱਠੇ ਮੂੰਹ ਕਰਾਣੇ, ਜਿਹੜੇ ਤੁਹਾਡੇ ਕੰਮਾਂ 'ਚ ਵਿਘਨ ਪਾਣੇ ਵਾਲੇ ਰਿਸ਼ਤੇਦਾਰ ਹੋ ਕਿ ਤੁਹਾਡਾ ਕਾਰਜ ਜਿਹੜਾ ਉਹ ਸੈਲ ਲੈਂਦੀ ਹੈ, ਉਹ ਕਿਤੇ ਵਿਘਨ ਨਹੀਂ ਪਾਈ। ਕੁਛ ਐਸੇ ਵੀ ਰਿਸ਼ਤੇਦਾਰ ਹੁੰਦੇ ਜਿਹੜੇ ਦੁੱਖ ਕਰਨੇ ਵਾਲੇ ਹੁੰਦੇ, ਸਾਰੇ ਕੋਈ ਖੁਸ਼ ਥੋੜੇ ਹੁੰਦੇ। ਜਿਹੜਾ ਦੁਖੀ ਬੰਦਾ ਉਸੇ ਡੱਬੇ ਦੋ ਦੇ, ਆ ਬਾਕੀ ਵਾਲੇ ਇੱਕ ਇੱਕ ਦੇਣਾ, ਉਸੇ ਦੋ ਦੇ। ਪਹਿਲੇ ਕਿ ਤੁਹਾਡਾ ਕਾਰਜ ਸੈਲ ਹੋਈ ਹੈ, ਪਹਿਲੇ ਖੁਸ਼ ਹੋਣੇ ਹੀ ਕਰਨਾ ਜਿਹੜੇ ਨਾਰਾਜ਼ ਹੋਣੇ ਵਾਲੇ ਰਿਸ਼ਤੇਦਾਰ ਹੋ। ਇਹ ਨੰਦ ਬਾਬਾ ਕੋਲੋਂ ਸਿੱਖੋ। ਪਹਿਲਾ ਡੱਬਾ ਕੰਸ ਨਹੀਂ ਦਿੱਤਾ ਹੁੰਦਾ ਕਿ ਕੁਦੇ ਵਿਘਨ ਨਹੀਂ ਪਾਈ ਹੋਈ। ਤੁਸੀਂ ਵੀ ਜਿੱਲੇ ਤੁਹਾਡੇ ਘਰ ਕੋਈ ਵਿਆਹ ਕਾਰਜ ਹੁੰਦਾ ਤੇ ਪਿੰਡਾਂ 'ਚ ਦੇਖੀ ਲੈਣਾ ਕਿਹੜਾ ਬੰਦਾ ਦੁੱਖ ਕਰਨੇ ਵਾਲਾ, ਸੜਨੇ ਭੁੱਜਣੇ ਵਾਲਾ, ਉਹਦੇ ਘਰ ਪਹਿਲੇ ਡੱਬਾ ਵਜਾਈ ਹੋਈ, ਉਹਦਾ ਮੂੰਹ ਬੰਦ ਹੋਈ ਹੈ। ਨਹੀਂ ਤੇ ਖਰੇ ਉਹ ਲੱਤਾਂ ਨਹੀਂ ਖਿੱਚਣ ਲਈ ਪਈ, ਖਿੱਚਣੇ ਵਾਲੇ ਲੱਤਾਂ। ਅੱਜ ਬੰਦਾ ਕੋਈ ਆਪਣਾ ਦੁੱਖ ਕੋਲੋਂ ਦੁਖੀ ਥੋੜੇ ਆ, ਅੱਜ ਬੰਦਾ ਦੂਏ ਦੇ ਸੁੱਖ ਵੀ ਬਰਦਾਸ਼ਤ ਨਹੀਂ ਕਰਾ। ਅੱਜ ਬੰਦੇ ਦੀ ਉਹ ਹਾਲਤ ਹੋਈ ਹੈ ਕਿ ਬੰਦੇ ਕੋਲ ਦੂਏ ਦਾ ਸੁੱਖ ਨਹੀਂ ਬਰਦਾਸ਼ਤ ਹੋਣਾ। ਇੰਨੇ ਨਿੱਕੇ ਨਿੱਕੇ ਕਲੇਜੇ ਹੋਈਏ ਲੋਕਾਂ ਦੇ। ਪਰ ਭਗਵਾਨ ਕ੍ਰਿਸ਼ਨ ਉਹਨੇ ਲੋਕਾਂ ਜਾਂਦੇ ਨੇ ਜਿਹੜੇ ਲੋਕ ਇੱਕ ਦੇ ਘਰ ਖੁਸ਼ੀ ਹੋਵੇ ਤੇ ਸਾਰਾ ਪਿੰਡ ਖੁਸ਼ੀ ਮਨਾਏ। ਭਗਵਾਨ ਉੱਥੇ ਆਉਂਦੇ ਨੇ ਉਸ ਗ੍ਰਾਂ ਦੇ ਵਿੱਚ, ਉਸ ਗ੍ਰਾਂ 'ਚ ਅਵਤਾਰ ਲੈਂਦੇ ਨੇ। ਭਗਵਾਨ ਨੇ ਗੋਕੁਲ ਅਵਤਾਰ ਲਿਆ, ਬ੍ਰਜ 'ਚ ਅਵਤਾਰ ਲਿਆ। ਨੰਦ ਦੇ ਘਰ ਕਨਈਆ ਆਇਆ ਤੇ ਸਾਰੇ ਬ੍ਰਜ ਵਾਸੀ ਮਠਿਆਈਆਂ ਵੰਡੀਆਂ, ਪੂਰੇ ਲੋਕੀ ਮਠਿਆਈਆਂ ਵੰਡੀਆਂ, ਖੁੱਲੀ ਖੁਸ਼ੀ ਮਨਾਈ। ਉੱਥੇ ਭਗਵਾਨ ਆ, ਜਿੱਥੇ ਦੋਖੀ ਲੋਕ ਨਹੀਂ ਹੋਣ ਤੇ ਸੜਨੇ ਭੁੱਜਣੇ ਵਾਲੇ ਨਹੀਂ, ਜਿੱਥੇ ਸੜੇ ਫੂਕੇ ਦੇ ਲੋਕ ਹੋਣ, ਦੋਖੀ ਲੋਕ ਹੋਣ, ਉੱਥੇ ਭਗਵਾਨ ਛੋੜੀਓ ਕੋਈ ਸਾਧੂ ਵੀ ਨਹੀਂ ਬਣਦਾ। ਸੱਚ ਨਹੀਂ ਆਖਾਂ ਤੇ ਜਿੱਥੇ ਸਾਧੂ ਨਹੀਂ ਬਣਨ ਸਮਝ ਲਓ ਪਿੰਡ ਨਾਸਤਿਕ ਪਿੰਡ ਹੈ। ਬੜਾ ਸਿਆਲ ਉਹ ਨਾਸਤਿਕਾਂ 'ਚ ਪਿੰਡ ਆਉਂਦਾ ਜਿੱਥੇ ਸਾਧੂ ਵੀ ਕੋਈ ਨਹੀਂ ਆਉਂਦਾ। ਤੁਸੀਂ ਸੁਣਦੇ ਨਹੀਂ ਆ ਕਿ ਕ੍ਰਿਸ਼ਨ ਦਾ ਅਵਤਾਰ ਹੋਇਆ, ਸਾਰੀਆਂ ਗੋਪੀਆਂ ਮਠਿਆਈਆਂ ਵੰਡੀਆਂ, ਸਾਰੀਆਂ ਗੋਪੀਆਂ ਜੋ ਜੋ ਗਹਿਣਾ ਪਾਇਆ ਸਾਧੂਆਂ ਬ੍ਰਾਹਮਣੇ ਕੀ ਦੇਈ ਉੜਿਆ। ਸ਼ੁਕਰ ਯਸ਼ੋਦਾ ਦੇ ਘਰ ਪੁੱਤਰ ਹੋਇਆ ਤਾਂ ਉਹਨੇ ਲੋਕਾਂ ਵਿੱਚ ਕ੍ਰਿਸ਼ਨ ਆਇਆ। ਤੇ ਜਿਹੜੇ ਲੋਕ ਸੜਨੇ ਭੁੱਜਣੇ ਵਾਲੇ ਦੋਖੀ ਸੜੇ ਫਕੋਏ ਦੇ ਲੋਕ ਉੱਥੇ ਕ੍ਰਿਸ਼ਨ ਆਊਗਾ। ਉਸ ਮਹੱਲੇ ਦੇ ਕੋਈ ਮੰਗਣੇ ਵਾਲਾ ਨਹੀਂ ਹੁੰਦਾ। ਸੱਚ ਨਹੀਂ ਆਖਾਂ। ਇਸ ਕਰੀਏ ਭਗਵਾਨ ਦੀ ਕਿਰਪਾ ਦੀ ਪ੍ਰਾਪਤ ਕਰਨਾ। ਜੇ ਕੁਸਾ ਦਾ ਬੱਚਾ ਨੌਕਰ ਹੋਇਆ ਤੇ ਘਰਾਂ ਲੱਡੂਏ ਦਾ ਡੱਬਾ ਲਈਏ ਵੰਡੀ ਉੜੋ, ਉਹ ਮਜ਼ਾ ਆਉਂਦਾ। ਇਹ ਨਹੀਂ ਕਿ ਕੁਸਾ ਦਾ ਬੱਚਾ ਨੌਕਰ ਹੋਇਆ ਤੇ ਤੁਸੀਂ ਬਿਮਾਰ ਹੋਈ ਜਾਓ। ਆਪਣਾ ਮਠਿਆਈ ਦਾ ਡੱਬਾ ਲਈਏ ਵੰਡੀ ਉੜਨਾ। ਸ਼ੁਕਰ ਹੈ ਸਾਡੇ ਗ੍ਰਾਂ ਦਾ ਕੋਈ ਬੱਚਾ ਨੌਕਰ ਹੋਇਆ, ਸਾਡੇ ਮਹੱਲੇ ਕੋਈ ਬੱਚਾ ਨੌਕਰ। ਦਿਲੇ ਵੀ ਵੱਡੇ ਕਰਨਾ, ਇੰਨੇ ਦਿਲ ਨਿੱਕੇ ਨਹੀਂ ਕਰੀ ਉਹਨੇ ਕਿ ਅਸੀਂ ਵੀ ਦਿਲਾਂ ਦੀ ਕੋਈ ਬਿਮਾਰੀ ਲੱਗੀ। ਅੱਜ ਮਤੀ ਲੋਕਾਂ ਦੀ ਦਿਲਾਂ ਦੀ ਬਿਮਾਰੀ ਕੀ ਲੱਗਾ ਕਿ ਲੋਕਾਂ ਦੇ ਦਿਲ ਇੰਨੇ ਕਮਜ਼ੋਰ ਹੋਈ, ਦੁੱਖ ਕਰੀ 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 ਤਾਂ ਹਰ ਮਹੱਲੇ ਡਾਕਟਰ ਬੈਠੇ ਆ। ਖੁਸ਼ ਹੋਣਾ, ਖੁੱਲਾ ਖੁਸ਼ ਹੋਣਾ। ਕੋਈ ਅੱਛਾ ਕਰਮ ਕਰਾਦਾ, ਕੁਸਾ ਦੇ ਪੁੱਤਰ ਨੌਕਰ ਹੋਇਆ, ਕੋਈ ਬੱਚਾ ਸਹਿਲ ਨੰਬਰ ਲਈਏ ਪਾਸ ਹੋਇਆ, ਡੱਬਾ ਕੋਲੂ 200 ਰੁਪਏ ਦਾ ਲਾਣਾ ਤੇ ਮਹੱਲੇ ਵੱਡੀ ਹੋਈ। ਦੇਖਿਓ ਜੀਣੇ ਦਾ ਢੰਗ ਭਗਵਾਨ ਕਿੰਨੀਆਂ ਮਦਦ ਕਰਦਾ। ਪਰ ਅਸ ਬੋਲਣਾ ਵੀ ਬੰਦ ਕਰੀ ਉਹਨੇ ਜਿਹਦਾ ਕੋਈ ਮੁੰਡਾ ਨੌਕਰ ਹੋਈ।
ਪਿੱਛੇ ਜੀ ਇੱਕ ਬੰਦਾ ਆਖਾ ਮਾਰੇ ਸਾਰਾ ਪਿੰਡ ਮੇਰੇ ਕੋਲ ਬੋਲਦਾ ਹਾ, ਜਦੋਂ ਦੀ ਮੇਰੀ ਕੁੜੀ ਦੀ ਨੌਕਰੀ ਲੱਗੀ ਦੀ ਕੋਈ ਵੀ ਨਹੀਂ ਮੇਰੇ ਕੋਲ ਬੋਲਦਾ। ਇਹ ਦੇਖੋ ਲੋਕਾਂ ਦੇ ਦਿਮਾਗ ਦੇਖੋ, ਆਖਾ ਮਹੱਲੇ ਵਾਲੇ ਵੀ ਮੇਰੇ ਕੋਲ ਬੋਲਣਾ ਬੰਦ ਕਰੀ, ਇਹਦੀ ਕੁੜੀ ਕੀ ਲੱਗੀ। ਤੋਬਾ ਤੋਬਾ, ਜਿੱਥੇ ਇਹ ਲੈ ਗੰਦੇ ਲੋਕ ਹੋਣ ਉੱਥੇ ਕੋਈ ਮੰਗਣੇ ਵਾਲਾ ਵੀ ਨਹੀਂ ਆਉਂਦਾ, ਭਗਵਾਨ ਨੇ ਕਿੱਥੋਂ ਆਉਣਾ। कथा सुनने का ये फायदा, सत्संग सुनने का ये फायदा कि साढ़े कलेजे बड़े हो, जिंदे कलेजे बड़े होंगे उत्थे परमात्मा भी आते ते संत भी आते। खाना हर कुसा ने अपने कर्म, कोई कुसा ही देइए राजी नहीं ते कोई कुसा ही खिलाइए राजी नहीं। जेड़ा जीव इस संसार च आया सज्जनों, उदी पहले की रोजी परमात्मा ने लिखी उड़ी दी। असें कोई लोड़ नहीं सड़ने भुजने की दुखी होने, सच नहीं आखना, उदी रोजी कन्ने लिखी हुई। तुम देखते नहीं बच्चा जमदा वो मूँह च दंद नहीं होंगे तो परमात्मा दुध लाई होता, जिले दंद होंगे तो रोटी का बंदोबस्त करिए। फिर असें भी सड़ने भुज, जे अस कुछ दे ही नहीं सकते, जे अस कुछ खिला ही नहीं सकते तो सड़िए के करके अपने अपने और टैक कर ले। पूतना जा रही नंद बाबा कंस का मिठा मुंह करान आया। कंस कन्ने कन्ने गुलाब जामुन खाता ते कन्ने कन्ने सोचा था पूतना ये तेरे घर नहीं पुगी, क्योंकि पूतना भेजी उड़ी। ये ले भी रिश्तेदार होंगे, ये ले भी होंगे, डब्बा भी सारा निंगली होंगे ते अंदर सड़ते भी रहोगे, पेदा कार्य नहीं होगी। कहीं ये ले भी है, ये ले रिश्तेदारी की लिस्ट बना करो तो डब्बे 2 दिया करो भी इन्ने दिन खंदे रहो जिन्ने दिन साडा कारज नहीं मुक्के, उहदे विच लत्त नहीं लड़ाई होगी। ये नंद बाबा ने किया उसा समय महाराज जी पूतना जाई बड़ी ब्रज दे विच बड़ा लंबा लहंगा पाएगा, वो वृंदावन का लहंगा, लहंगा चोली पाई दी, बड़ा बड़ा झुंड कड्डे दा, गली गली फिरा दी, बड़े बड़े सैल, नकली चूड़ियां पाई दी, पीली पीलियां। लोग आखन लक्ष्मी आई, लक्ष्मी आई, लक्ष्मी आई, मुबारक दे चंगी लक्ष्मी आई। कोई आखे बड़े घरा दी नूंह आई, कोई आखे कोई देवी देवते की पत्नी आई है मुबारक दे। गली गली फिरा दी, पुछते पुछते नंद बाबा के घर पुजी। अगे ग्वाला के कोई घर नहीं, सड़ियां गोपियां, गोपियां खुशी दे विच नचा दियां, गा दियां, खूब दान करा दियां, खुशी मना दियां। शुक्र है जशोदा के घर कन्हैया आया। उस मौके जशोदा भी के करा दी, कन्हैया की सारी दी गोदी च पांदी जा, आशीर्वाद सारिया गोपियां दा दुआ दी। जिले पूतना की गोदी च पाया तो पूतना ने जहर मलेगा, काल कूट जहर बनी आई, सड़ी फगोई दी। सारिया गोपियां खुशी करने तो सड़ा भुजा, सड़ने भुजने वाले का मूँह तो वखरा लब्भा होंदा, काला स्याह जिन्ना मर्जी पाउडर लाई आवे ओहदा मूँह वखरा लब्भा होंदा। चेक कर लै तुसीं। पूतना पाउडर बथेरा चुपड़ी आई थी पर मुंह वखरा लब्भा, क्योंकि सड़ी फगोई गई। कन्हैया जी जिसले दिखिया, इतना सोहना कन्हैया जिसले दिखिया, पूतना मना च सोचा दी मारने की दिल पे नहीं करा, पर कंस को नाम होना। कई बारी बंदे का पाप करने ही मन नहीं करता, पर कोई मजबूरी होंगी तो पाप करवाई। पूतना कन्हैया की लिए बाहर पिछवाड़ा च चली गई, खने की मले का जहर जियां काल कूट जहर मली आई, भगवान के मुँह च पान लगी। भगवान ने जोर ये शिकर मारी, पूतना तड़फन लगी पई, भगवान उसके प्राण पीन लगी, तड़फा दी पूतना। बाल खिलरिए आई दी बड़ी सोहनी बनी हुई पर राक्षिया नहीं, आगे राक्षिया नहीं। निक्का जिहा कन्हैया छाती के उपर
पूतना सोल सोल बगोई पूतना इन्या से ये जियां बड़ा बड़ा पहाड़ मेरी साथी पर पई। भगवान कृष्ण ने पूतना की किथे मारिया? जमुना के कंढे जिथे कंस दा बड़ा बड़ा बाग, बड़े बड़े सैल फल पके रहे, उत्थे पूतना की तरंटी मारिया भगवान ने। जियां पूतना डिगी सारा बाग दे उजड़िया। सुखदेव मुनि आखा दे राजा उस बाग की भगवान ने की जुआड़िया कि उस बागा दे फल कंस साधु ब्राह्मण की खान नहीं दिंदा। इस करिए भगवान ने सोचा जिस बूटे का फल साधु ब्राह्मण के काम नहीं आवे उस बागा की तरक्की करना। जिले पूतना ही मारिया, बड़ी बड़ी राक्षसानी साथी पर कृष्ण खेला दा बड़ा सैल पूतना मरी दी पूतना को भी डर लगा, कोई लागे नहीं जा। पूतना मरीए दी फिर उहदे को डर लगा। कोई आखा दी गोपी तू चुकी आन शेर मरे दा वे तां नहीं लागे जाने दिल करदा। ते पूतना भी राक्षसानी ही कि डरदे कोई गोपी लागे नहीं जा रही। वो बेचारियां सीधी सादियां गोपियां, कोई आखा दी तू चुकी आन, कोई आखा दी तू चुकी आन, मौत अगे कौन जाए। हुण तुसें देखिया नहीं पिछे करोना चला दा ते जिसी होई जंदा आखदे ना साड़ा है ही नहीं है। अरे कौन कौन हौसले लागे जा। उस समय महाराज जी बड़िया लाशां कोरोना दे विच लोके पुलिस वाले फूकी उड़ियां, घर वाले स्वीकार भी नहीं कीता कि साड़ा जी है। कोई अगे नहीं जादा चुकन गोपी, कोई आखा तू जा, कोई आखा तू जा। एक गोपी आई कोई 106 साले की, हथ अजे डंगोरी फड़ी दी, बेचारी बुढ़ी लठी हुई थी, दौड़ती भी दौड़ी कई जशोदा के घर कन्हैया बड़ी बड़ी राक्षसानी उदी साथी और सारियां गोपियां आखन लगियां तेरी इयां भी उम्र होई दी है ते जा चुकी आन, जे मरी आगी ते केड़ा घाटा पाउणा। वो गोपी गई ते कन्हैया की चुकी लिया। मरने की दिल ते कोसा नहीं करता, पर जेड़े भजन कीते दा हुंदा, जेड़े लोकें जिन्हें अच्छे कर्म कीते दे हुंदे, मालक दा भजन कीते दा हुंदा, उहदे लई मरना भी एक उत्सव, एक आनंद बनी वो मरने भी एक बड़ा अच्छा सगुन समझदे। क्यों कि उन्हें तैयारी की है। जिस बंदे ने अच्छे कर्म कीते दे ने, मालक दा भजन कीते दा, उसी कोई डर नहीं, क्योंकि इत्थों कोई अगे आनंद च होना। पर पापी बंदे की मरने को डर लगता। जियां पिछे जे भी तकार करा हसदवार ये वीरपुरा दे कन्ने ते मैं देखिया पिंडा दे विच एक बड़ा बड़ा जंगल, बड़ा बड़ा जंगल। ते मैं ग्रां दे पुछया कथा करने, महा यार तुसीं ग्रां दे विच इन्ना गंद पाया, पिंडा दे विच इन्ना जंगल सप कीड़े ते तुसीं साफ की नहीं करी उड़दे, पिंडा च तुसीं इन्ना गंद पाया। तो पिंडा वाले बंदे आखले महाराज जेड़ा इत्थों पत्थर भी खुंडे ना मरी जंदा, जेड़ा इत्थों पत्थर भी खुंडे ते ओह मरी जंदा है। मैं आख्या अगे कोई मरिया? आखले साढ़े सामने जो नहीं मरिया, वो पिछले आखदे ते इस करिए अस बिल्कुल नहीं खुंडते, कोई मरना थोड़ी। एक बुढ़ा हा खड़ोते दा डंगोरी जी फड़ी थी, उम्र 100 साल के लागे जाई पुजेगा। मैं उसी बाबे आख्या, महा बाबा यार इन्ना कर डाली एक भन्ना भला तू मरना, क्योंकि 100 साल पुजी जे मरी जागा तो केड़ा फर्क पई जाना। मैं आख्या डाली भन्ना भला पता लगी जाए भी बंदा मरदा कि नहीं। आखा मी की खुंडा, मी कोई मरना जे है, चलना नहीं हुआ डंगोरी हथ कंबा। आखा मी की खुंडा, मी कोई मरना जे, तू खुंडा हाँ, तेरा केड़ा कोई अगे पिछे आए हैं। मैं आख्या जे मी खुंडन ते आखला हाँ भाई तू खुंडी सकना, भाई तेरे च है ताकत खुंडने, ते मैं तेरे च ताकत नहीं, तू तो सोड़ी ताकत अपनी। महाराज जी मैं आख्या लियाओ दराटियां साफ करके वीरपुरा दे कोल
ਮੈਂ 5-7 ਡਾਲੀਆਂ ਵੱਡੀਆਂ, ਮੈਂ ਆਖਿਆ ਚਲੋ ਸਾਰਾ ਪਿੰਡ ਲੱਗੋ ਤੁਸੀਂ ਸਾਫ਼ ਕਰੋ, ਇੱਥੇ ਮੰਦਿਰ ਬਣਾਓ ਸੋਹਣਾ ਭਗਵਾਨ ਦਾ। ਜਿਹੜੇ ਵੀ 5-7 ਡਾਲੀਆਂ ਵੱਡੀਆਂ ਸਾਫ਼ ਕੀਤਾ, ਅੱਖ ਲੱਗੇ ਯਾਰ ਇਸ ਕੱਖ ਵੀ ਨਹੀਂ ਹੋਇਆ। ਲੈ ਬਈ ਖਰੇ ਕਦੂਆਂ ਦਾ ਕੋਈ ਰਿਵਾਜ ਬਣਾਏ ਦਾ ਹੁੰਦਾ, ਗੰਦ ਪਾਏ ਦਾ ਪਿੰਡਾਂ ਦੇ ਵਿੱਚ ਗੋਡੇ ਗੋਡੇ। ਮੈਂ ਆਖਿਆ ਚਲੋ ਕਰੋ ਸਾਫ਼, ਇਸੀ ਇਹ ਖੜੋਤੇ ਦਾ ਗੋਲ ਕਰੋ ਸਾਫ਼, ਇਸੀ ਕਥਾ ਕਰਾ तो महाराज जी सारी जगह साफ की। अज देखियो उत्थे सोहना मंदिर बने, सोहना मंदिर, सोहनी जगह, इन्नी सैल जगह बनी है कि हुण उत्थे कोई 3-4 सदवाल गंद के मुखी आ तू पलिया कखरियां। सोहना मंदिर बनी है, बावे बुरपा नाथ की जगह निकली गई, बड़ा सैल स्थान बनी। कई बारी ऐसी लकीर ते फकीर बनी, लकीर दे फकीर, पता कह नहीं होंदा, बस एक को सुनिया दूजे ने भाई इयां ही होंदा। उसी जांच करो, उसी चेक करो। ज्ञान की है, ज्ञान का मतलब है कि जो कुछ अस करा दिया सानू उहदी समझ है कि नहीं है। साडा उदो गल है भी इधर सुनिया इधर कड्डी उड़िया, ओहदा कोई लाभ नहीं पाउंदा, सारी उम्र सुनते रहो, कोई फायदा नहीं होता। सुनी दी गल्ला दी थोड़ा जिहा अमल च लिया, जब तक अस सुनी दी गल अमल च नहीं लियांगे साडा जीवन कदे नहीं बदलदा, कदे नहीं बदलदा। सानू अपने सनातन धर्म की पूरी जानकारी होनी चाहिए। दसो दसो मिगी पुछया लोके महाराज जी आखदे है कि जेड़ा इत्थे डाली बढ़दा हा उसी कोड़ पे जिंदा हो मरी जिंदा, तुसें की कुछ होया? मैं आख्या जेड़ा बंदा इत्थों वड्डी बेचदा उसी कोड़ पाउंदा, जेड़ा बंदा इत्थों वड्डी बेचे उसी कोड़ पाउंदा, ते जेड़ा बंदा ये चीज सोचे कि लै बई जगह साफ हो जाए, इत्थे सत्संग होण, कीर्तन होण, भगवान दा नाम होवे, ते केड़ा देवता नहीं चाहता भी मतलब सफाई मेरे दुआले होवे? कोई देवता चाहता मेरे दुआले गंद पैदा रहे? कोई नहीं चाहता। इस करिए पूरी बंदे की लो नहीं चाहिए। बंदे जब तक बंदे की लो नहीं, उदा भड़कना मुक नहीं सकता, उदा कल्याण हो नहीं सकता। भावें जिन्ना मर्जी वो करता रहे, जो मर्जी करता रहे, कोई फायदा नहीं। गुरु नानक ने आखेदा कि पढ़ पढ़ गड्डी लद्दी, पढ़िए जेते साथ, पढ़िए जेते बरस बरस, पढ़िए जेते मास, पढ़िए जेते आरजा, पढ़िए श्वास श्वास, नानक लेखे एक गल हो मैं चखना चाह। नानक आखा तो तू सारी उम्र पढ़ता रहोगा, कख नहीं बनना जे तू भी पढ़ेगा समझ नहीं आया। गड्डी लगी लै बड़ी बड़ी, पढ़िए जेते आरजा, आखा पूरी उम्र भी तू पढ़ता रहोगा ता भी कख नहीं बनना। पढ़िए जेते आरजा, पढ़िए श्वास श्वास, हर श्वास च पढ़दा कख नहीं बनना। उसले बनना नानक लेखे एक गल हो मैं चखना चाहता। उल्टा तो अंकार हो मेरी जवानी है जानना, मेरी जवानी है ये चीज नहीं करनी है। असें ज्ञान प्रकाश करना, लो करनी है, लो दे वगैरह नेरा ढोने वाली गल। साड़ा वो हिसाब होइए दा बिल्ली कटने वाला, सच नहीं आखना। कोई बुढ़ी ने मुड़ा ब्याया ते मुड़ा बोइए घर आया लाड़ी लिए ते अंदर बढ़ना है तो बिल्ली ही अगे बेड़े बैठी थी, तो उन बेचारी ने बिल्ली पर गई हुई टोकरी ते कोई रास्ता नहीं कटी है ते नूह कोई झुंडा जो देखा दी ते मेरी सस्सा ने जिले अस अंदर बड़े है ते बिल्ली खट्टी हुई, सस गई मरी, उन्हें नूहां की दसिया नहीं ते नूहां ने जिले अपना मुड़ा ब्याहना है ते आखले रुको रुको कौमी महल्ले बिल्ली टुकी आंदा। हुण सोचो कोई रिवाज होना साढ़े कोल अज बिल्ली खट्टना।
ਤੇ ਉਹਨੇ ਤੇ ਬੁੱਢੀ ਨੇ ਇਸ ਕਰੀਏ ਖੱਟੀ ਵੀ ਅੱਗੇ ਬੈਠੀ ਹੈ, ਕੋਈ ਰਸਤਾ ਨਹੀਂ ਕੱਟੀ ਹੋਣੀ। ਨੂੰਹ ਨੇ ਮੁੰਡਾ ਵਿਆਹਿਆ ਤੇ ਉਹਨੇ ਦੂਏ ਮਹੱਲੇ ਦਾ ਕਾਲੀ ਬਿੱਲੀ ਲਿਆਂਦੀ ਤੇ ਖੱਟੀ ਤੇ ਫਿਰ ਅੱਖ ਲੱਗੀ ਨੂੰ ਅੱਗੇ ਆਓ। ਉਸ ਕੁਲਾ ਦੇ ਵਿੱਚ ਇੱਕ ਰਿਵਾਜ ਬਣੀ ਹੈ ਬਿੱਲੀ ਖੱਟਣੇ ਵਾਲਾ, ਪਿੱਛੇ ਅੰਡ ਕੋਈ ਨਹੀਂ ਹੈ, ਉਹਦਾ ਮੂਲ ਕੱਖ ਨਹੀਂ ਹੈ। ਕਈ ਵਾਰੀ ਐਸੇ ਅਜੀਲੇ ਬਣੀ ਹੈ ਲਕੀਰ ਦੇ ਫਕੀਰ, ਪਰ ਜਿਹੜਾ ਮਹਾਂਪੁਰਸ਼ ਹੁੰਦਾ ਉਹ ਦੁਨੀਆ ਭਰਮੇ ਚ ਕੱਢਣ ਆਇਆ ਹੈ। ਮਹਾਂਪੁਰਸ਼ ਜਿਹੜਾ ਦੁਨੀਆ ਦੇ ਅੰਦਰ ਜਿਹੜਾ ਹਨੇਰਾ ਉਸ ਦੂਰ ਕਰਨਾ ਹੈ। ਇਸ ਕਰੀਏ ਮੈਂ ਤਾਂ ਇਸ ਕਥਾ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਹ ਜਿਹੜੀ ਕਥਾ ਤੋਂ ਸੁਣਾ ਜੀ ਕੋਈ ਥੋੜਾ ਜਿਹਾ ਮਹੱਤਵ ਹੈ। ਇਸੀ ਅਮਰ ਕਥਾ ਕਹਿੰਦੇ ਸੀ, ਇਹ ਅੰਮ੍ਰਿਤ ਹੈ। ਇਹ ਜਿਹੜਾ ਕੁੰਭ ਰੱਖਿਆ ਇਹ ਅੰਮ੍ਰਿਤ ਹੈ। ਇਹਦੇ ਚ ਬ੍ਰਾਹਮਣ ਲੋਕ ਵੇਦ ਮੰਤਰੀ ਕਰਨੇ ਤੀਰਥੇ ਦਾ ਆਵਾਹਨ ਕਰਦੇ ਨੇ। ਇਹ ਕੁੰਭ ਸਮੁੰਦਰ ਮੰਥਨ ਚੋਂ ਨਿਕਲਿਆ ਹੈ, ਕੋਈ ਸਧਾਰਨ ਥੋੜੀ। ਭਗਵਾਨ ਇਸ ਕੁੰਭ ਕੀ लिए जिले समुंदर मंथन वाला भागवत च कथा हुंदी कि जिले समुंदर की मथ्या ओदे 14 रतन निकले, जहर निकले वो शिव जी की पिलाई उड़े, लक्ष्मी निकली वो विष्णु की देई उड़ी, उच्च श्रवा घोड़ा निकलिया वो लईया बलि, हाथी निकलिया रावत वो लईया इंद्र, चंद्रमा निकले वो शिव जी के मत्थे पर मुकुट बनी, बकरी बकरी चीजा बनी हुई, दलिद्रता निकली उसी तुसा ने भी स्वीकार नहीं किया। लक्ष्मी भी निकली तो लक्ष्मी की भैन गरीबी भी निकली, दलिद्रता भी निकली। समुंदर मंथन दो भैन निकलियां, लक्ष्मी की तो विष्णु ने ब्याह ही लिया, गरीबी ही कोई स्वीकार नहीं करे, दलिद्रता की कौन ब्याह? वो चाहता भी मेरे गरीबी आ गई। जिले विष्णु भगवान लक्ष्मी की ब्याही ले दलिद्रता रोन लगी पई, जिले दलिद्रा रानी रोई ते भगवान विष्णु उस समय आए। लक्ष्मी आखन लगी मेरी भैणा पर कोई संकट बनी है प्रभु जल्दी चलो, कोई विपदा बनी है मेरी भैणा पर। जिले विष्णु ते लक्ष्मी आए तो इसलिए दलिद्रता रानी बड़ा दे बूटे खल पई ते रोआ, सिर खिलारे दा दौने हथे कन्ने सिरा दी खुरका दी, तां आखदे कि अपने बुढ़े च खड़ोईए सिर खिलारीए, खुरकना नहीं चाहिए, उहदे घर भी गरीबी आउंदी। बुए विच इयां झंटा खिलारीए ते खुरकना नहीं, उहदे कन्ने घर च दलिद्र दा दलिद्रा रानी रोआ दी जी। विष्णु भगवान ते लक्ष्मी आए आखन लगे प्रभु एक गल की रोआ दी? आख लई प्रभु मेरा कोई बंदोबस्त करी आओ। लक्ष्मी ने थोड़े ने ब्याह कर लिया, मेरी भैणा मेरा भी कोई बंदोबस्त करो, मैं किथे रवां। भगवान ने एक साधु उसी बुलाया, दलिद्रता की ना देवते लिया ना राक्षे लिया, कोई भी स्वीकार नहीं करे, तो रोना के बेचारी ने जिसी कोई स्वीकार नहीं करे। आख लई प्रभु मिगी भी कोई बंदोबस्त करियो। भगवान ने एक साधु ही परे बैठा नंग मनूंगा त्यागी राम, भगवान ने इधर सद्या साधु, साधु ने सोचा भगवान सदा दा, उन्हें आख्या तू इयां कर। भगवान ने दलिद्रता रानी उस साधु बने ब्याही, हूँ भगवान की कौन ना करता। जिले साधु कन्ने गरीबी ब्याही हुई तो साधु गरीबी के लिए ज्यादा है, दलिद्रता के लिए अपने आश्रम ज्यादा है। जिले आश्रम के अंदर पूजा दे उस साधु के चेले हवन करा दे, आरती करा दे, शंख बजा दे, स्वाहा स्वाहा करा दे। दलिद्रता रानी अंदर नहीं बड़ी, गेटा के बाहर बही रही। साधु आखा तू मेरी पत्नी अंदर आखन लगी उस घर ते भी जाइए नहीं सकती जिथे आरती होवे सवेरे सामने तेरे आश्रम विच ते आरती हो आई, उस घर ते भी जाई नहीं सकती जिस घर रोज शंख बजे, तेरे घर शंख भी बजा
ਉਸ ਕਾਰਜ ਵੀ ਜਾਈ ਨਹੀਂ ਸਕਦੀ ਜਿੱਥੇ ਸਵਾਹਾ ਸਵਾਹਾ, ਉਸ ਕਾਰਜ ਵੀ ਨਹੀਂ ਜਾਈ ਸਕਦੀ। ਇਸ ਕਰੀਏ ਘਰੇ ਕਦੇ ਕਦੇ ਸਵਾਹਾ ਕਰਨਾ ਚਾਹੀਦਾ। ਗਰੀਬੀ ਨਹੀਂ ਕਾਰੋਂ ਸਾਧੂ ਨੇ ਆਪਣੀ ਖਲਾਸੀ ਕਰਾਈ। ਕੌਣ ਰੱਖੇ ਗਰੀਬੀ? ਗਰੀਬੀ ਆਖਾ ਦੀ ਜਿੱਥੇ ਆਰਤੀ ਹੋਵੇ, ਪੂਜਾ ਹੋਵੇ, ਜੋਤ ਬਲੇ, ਸੰਖ ਵੱਜਣ, ਹਵਨ ਹੋਵੇ, ਉਸ ਕਾਰਜ ਮੀਂਹ ਨਹੀਂ ਜਾਈ ਸਕਦੀ। ਬਾਬਾ ਤੇਰੇ ਘਰ ਤੇ ਸਭ ਕੁਝ ਹੋਇਆ। ਬਾਬੇ ਨੇ ਖਲਾਸੀ ਕਰਾਈ ਲਈ। ਫਿਰ ਦਲਿੱਦਰਤਾ ਰਾਣੀ ਰੋਣ ਲੱਗੀ ਪਈ, ਬੜਾ ਦੇ ਖਲ ਪਈ, ਚੋਰੀ ਚੋਰੀ ਰੋਆ ਦੀ। ਫਿਰ ਵਿਸ਼ਨੂੰ ਭਗਵਾਨ ਤੇ ਲక్ష్ਮੀ ਆਏ, ਆਖ ਲਗੇ ਕੀ ਗੱਲ ਹੋਈ? ਹੁਣ ਕੀ ਰੋਆ ਦੀ? ਆਖ ਲਈ ਮੇਰਾ ਪਤੀ ਦੀ ਸੋੜੀਏ ਚਲੀ। ਵਿਸ਼ਨੂੰ ਭਗਵਾਨ ਨੇ ਆਖਿਆ ਕਹਿਲੀ ਸੋੜੀ ਆ? ਉਹਨੇ ਆਖਿਆ ਉਹ ਜਿੱਥੇ ਹਵਨ ਹੋਵੇ, ਪੂਜਾ ਹੋਵੇ, ਆਰਤੀ ਦੋ ਟਾਈਮ ਹੋਵੇ, ਜਿਸ ਘਰ ਅਤੇ ਉਸ ਘਰ ਮੈਂ ਰਹਿ ਨਹੀਂ ਸਕਦੀ। ਉਸ ਘਰ ਤੇ ਮੇਰੀ ਭੈਣ ਲక్ష్ਮੀ ਰਹਿੰਦੀ ਹੈ। ਇਸ ਸਾਧੂ ਬਾਬਾ ਕਹਿੰਦੇ ਜਿਹਦੇ ਕਿੰਨੇ ਤੂੰ ਵਿਆਹਿਆ ਉਹਦੇ ਹਵਨ ਵੀ ਰੋਜ਼ ਹੁੰਦਾ, ਉਹਦੇ ਘਰ ਆਰਤੀ ਵੀ ਦੋ ਟਾਈਮ ਹੁੰਦੀ, ਉੱਥੇ ਮੈਂ ਕਿੰਨੀਆਂ ਰਵਾਂ? ਤੁਸੀਂ ਵੀ ਘਰੇ ਚ ਆਪਣੇ ਚ ਕੰਮ ਕਰਾ ਕਰੋ। ਪ੍ਰਭੂ ਮੇਰਾ ਰੌਣਾ ਹੀ ਕੋਈ ਬੰਦੋਬਸਤ ਕਰੋ ਪੱਕਾ। ਉਸ ਲਈ ਵਿਸ਼ਨੂੰ ਭਗਵਾਨ ਨੇ ਆਖਿਆ ਜਾ ਦਲਿੱਦਰਤਾ ਰਾਣੀ, ਉਹਨੇ ਲੋਕੇ ਦੇ ਘਰੇ ਤੂੰ ਰੋਗੀ, ਜਿਹੜੇ ਲੋਕ ਬੜ ਵੱਢਣ, ਜਿਹੜੇ ਬੜ ਕੱਟਣ, ਉਹਦੇ ਘਰੇ ਤੇਰਾ ਵਾਸ ਹੋ। ਬੜ ਵੱਢਣ ਵਾਲੇ ਦੇ ਘਰ ਆਈ ਤੂੰ ਰੋਗੀ, ਉਹਨੇ ਘਰੇ ਵਿੱਚ ਦਲਿੱਦਰਤਾ ਰਾਣੀ ਤੇਰਾ ਵਾਸ। ਹੁਣ ਭਗਵਾਨ ਉਸੇ ਰੌਣੇ ਦੀ ਜਗ੍ਹਾ ਦੇਣ ਲੱਗਾ। ਤੁਸੀਂ ਦਲਿੱਦਰਤਾ ਦੀ, ਗਰੀਬੀ ਦੀ, ਕੋਦੇ ਕੋਦੇ ਘਰ ਤੂੰ ਰੌਣਾ। ਭਗਵਾਨ ਆਖਾ ਦੇ ਉਸ ਘਰ ਤੂੰ ਰਹੂਗੀ ਜਿਸ ਘਰ ਚ ਸਵੇਰੇ ਉੱਠੀਏ ਕਿ ਕਲਾ ਲੜਾਈ ਸ਼ੁਰੂ ਹੋ ਜਾਂਦੀ ਹੈ। ਜਨਾਨੀ ਬੰਦੇ ਦੀ, ਪਿਓ ਪੁੱਤਰਾ ਦੀ, ਸੱਸ ਨੂੰਹਾਂ ਦੀ, ਜਿੱਥੇ ਸਵੇਰੇ ਉੱਠੀਏ ਕਲਾ ਸ਼ੁਰੂ ਹੋ, ਉੱਥੇ ਤੇਰਾ ਵਾਸ ਹੋ। ਇਸ ਕਰੀਏ ਪਰਹੇਜ਼ ਕਰਾ ਕਰ। ਸੁੱਤੇ ਦੇ ਉੱਠੀਏ ਥੋੜਾ ਜਿਹਾ ਮਾਸਕ ਲਾਈ ਜਾ। ਸੱਚ ਨਹੀਂ ਆਖਾ, ਇਹ ਭਗਵਾਨ ਨੇ ਦਲਿੱਦਰਤਾ ਵੀ ਭੇਜਿਆ ਉਹਨੇ ਕਰੇ। ਜਿਸ ਘਰ ਤੋਂ ਸਵੇਰੇ ਉੱਠੀਏ ਕਲਾ ਸ਼ੁਰੂ ਹੋ, ਉੱਥੇ ਤੇਰਾ ਵਾਸ ਹੋ। ਸਵੇਰੇ ਕੋਈ 2 ਘੰਟੇ ਨਾ ਚੁੱਪ ਰਹਿਣਾ, ਭਜਨ ਕਰਨਾ। ਜਿੰਨਾ ਮਰਜ਼ੀ ਵੀ ਮਨ ਲੜਨੇ ਹੀ ਕਰੇ, 12 ਵਜਾਈ ਲਿਆ ਕਰੋ। ਫੇਰ ਹੱਸਦੇ ਹੋ ਦੱਸੋ। ਤੇ ਕਈ ਤੇ ਰਾਤ ਬੜੀ ਮੁਸ਼ਕਲੇ ਕੜੇ ਤੇ ਲੜਨਾ ਸਵੇਰੇ। ਉਹ ਸੁੱਤੇ ਦੇ ਉੱਠੀਏ ਖੱਟਾ ਉੱਪਰ ਕੇ ਭੌਂਕਣ ਲਈ ਪਈ। ਸਵੇਰੇ ਉੱਠੀਏ ਕਿ ਬਸ ਲੜਨਾ ਸ਼ੁਰੂ ਕਰ ਦਿੰਦੇ। ਉੱਥੇ ਗਰੀਬੀ ਦਾ ਵਾਸ ਹੁੰਦਾ, ਉੱਥੇ ਦਲਿੱਦਰਤਾ ਰਾਣੀ ਦਾ ਵਾਸ ਹੁੰਦਾ, ਜਿੱਥੇ ਸਵੇਰੇ ਕਲਾ ਸ਼ੁਰੂ ਹੋਈ। ਇਸ ਕਰੀਏ ਸਵੇਰੇ ਪਰਹੇਜ਼ ਰੱਖਾ ਕਰੋ। ਮੰਦਰ ਗਏ, ਜਲ ਚਾੜਿਆ, ਥੋੜਾ ਜਿਹਾ ਜਪ ਕਰ ਲਿਆ, ਇੱਕ ਮਾਲਾ, ਕਿੰਨੇ ਤੁਹਾਡੀ ਦਲਿੱਦਰਤਾ ਦਾ ਟਾਈਮ ਹੋਈ ਜਾਂਦਾ। ਉਹ ਵੀ ਕਾਰਨ ਹੈ ਜਿੱਥੇ ਸਵੇਰੇ ਵੀ ਤੁਸੀਂ ਉਹਨਾਂ ਕਰੀ ਬੋਲੀ। ਸੱਚ ਨਹੀਂ ਆਖਾ। ਜਿਵੇਂ ਮੈਂ ਤੇ ਗਣੀ ਸ਼ਾਮ ਕਰਾ ਦੇ ਪਠਾਨਕੋਟ ਸਦਵਾ, ਜਿੱਥੇ ਸਦਵਾ ਹੁੰਦਾ ਹੈ 5ਵੇਂ ਦਿਨ ਗਲੀ ਸ਼ਾਮ ਨੂੰ ਮੈਂ ਬੁਲਾਉਂਦਾ ਹਾਂ ਕਿ ਅੱਜ ਕ੍ਰਿਸ਼ਨ ਜਨਮ ਕਰਨਾ। ਉਹ ਵਿਚਾਰਾ ਆਈ ਹੁੰਦਾ, ਯਾਰ ਜੋਤ ਬੰਦਾ ਹੁੰਦਾ, ਤੇ ਪਠਾਨਕੋਟ ਕਰਾ ਦੇ ਸਦਵਾ।
ਭਗਵਾਨ ਨੇ ਵਿਸ਼ਨੂੰ ਭਗਵਾਨ ਨੇ ਆਖਿਆ ਦਲਿਦਰਾ ਤੂੰ ਉਹਦੇ ਘਰ ਰਹੂਗੀ ਜਿਹਦੇ ਘਰ ਸਵੇਰੇ ਉੱਠੀਏ ਲੜਾਈ ਸ਼ੁਰੂ ਹੋ ਜਾਂਦੀ ਹੈ, ਉਸ ਘਰ ਤੇਰਾ ਵਾਸ ਹੋ। ਉਸ ਘਰ ਤੂੰ ਰਹੂਗੀ ਜਿਹੜੇ ਲੋਕ ਬੜ ਵੱਢਣ, ਉਸ ਘਰ ਤੂੰ ਰਹੂਗੀ ਜਿਹੜੇ ਲੋਕ ਬੜਾ ਦੇ ਖਲ ਤਾਸਾਂ ਖੇਲਣ। ਉਸ ਘਰ ਤੂੰ ਰਹੂਗੀ ਜਿੱਥੇ ਦੋ ਦੋ ਦਿਨ ਝੂਠੇ ਭਾਂਡੇ ਪੇਦੇ ਰਹੂਗਣ। ਸੁਣ ਲਾਇਓ, ਦਲਿੱਦਰਤਾ ਰਾਣੀ ਕਿੰਨੀਆਂ ਕਰੇਂਗੇ ਲੋਕਾਂ ਨੇ ਆਉਂਦੀ ਹੈ। ਜਿੱਥੇ ਦੋ ਦੋ ਦਿਨ ਝੂਠੇ ਭਾਂਡੇ ਪੇਦੇ ਰਹੂਗਣ ਉੱਥੇ ਤੇਰਾ ਵਾਸ ਹੋਊਗਾ। ਉਹਨੇ ਕਰੇਂਗੇ ਤੂੰ ਰਹੂਗੀ। ਜਿੱਥੇ ਰੋਟੀ ਖਾਈਏ ਤੇ ਚੱਲ ਝੂਠਾ ਭਾਂਡਾ ਬੈਠਾ ਦੇ ਖਾ ਲੈ, ਯਾਰ ਰਸੋਈ ਦੇ ਝੂਠੇ ਭਾਂਡੇ ਪੇਦੇ ਰਹੋ। ਝੂਠਾ ਭਾਂਡਾ ਕਦੇ ਨਹੀਂ ਰਾਤੀ ਛੋੜੋ। ਜਿਸ ਦਿਨ ਤੁਸੀਂ ਝੂਠਾ ਭਾਂਡਾ ਛੋੜਿਆ ਉਸ ਦਿਨ ਗਰੀਬੀ ਦੇ ਆਉਣੇ ਦੇ ਚਾਂਸ ਹੋ ਜਾਂਦੇ। ਦਿਨੋਂ ਦਿਨ ਉਸ ਦਿਨਾਂ ਕੋਲ ਚੈੱਕ ਕਰਦੇ ਜਾਇਓ, ਤੁਹਾਡੇ ਦਿਨ ਡਾਊਨ ਹੁੰਦੇ ਜਾਏ। ਫਿਰ ਆਖਦੇ ਕੁਛ ਨੇ ਕੁਛ ਕਰੀ ਹੋੜੇਗਾ, ਕਰੀ ਨਹੀਂ ਹੋੜੇਗਾ, ਆਪਣਾ ਕਰਮ ਮਾੜਾ ਹੀ ਨਹੀਂ। ਚੈੱਕ ਕਰੀ ਲੈ, ਇਹ ਗੱਲਾਂ ਮੇਰੀਆਂ ਚੈੱਕ ਕਰਦੇ ਜੇ ਭਗਵਾਨ ਨੇ ਕੀਤੀਆਂ ਨੇ। ਝੂਠਾ ਭਾਂਡਾ ਨਹੀਂ ਰਾਤੀ ਛੋੜਨਾ, ਭਾਂਡੇ ਮਾਂਜੀਏ ਸੋਣਾ। ਮਹਾਰਾਜ ਜੀ ਕੱਲ ਅਸ ਅਖਨੂਰ ਆਵਾ ਦੇ 3-4 ਸਾਧੂ ਨੂੰ ਮੇਰੇ ਕੋਲ ਤੇ ਮਿਗੀ ਹੀ ਤੇ ਕਥਾ ਜੀ ਜਾਣਾ ਵੀ ਜਲਦੀ ਜਲਦੀ। तो साधु आख ले मारे कथा रोज करनी है ना, अज तो छुट्टी करो, अज चरण पाई लेने जम्मू में। एक कार ले लियो साधु मेरी, कोई चौं बना लेंगे कोठी होनी जम्मू, डबल ट्रबल स्टोरी ते अंदर सिर्फ 2 मां पुत्र और कोई लगा एक कोठी च फिरन लगे। कोठी च फिरन ते मेरी अखां इत्थे कौन कौन रौंदा, आखन लगे कि मेरा बच्चा ते कमी। कोठियां बड़ियां सैर पर अंदर बोली ने मां ने आख्या मां दसो इतिहास नहीं रही सकते ते कियां रोंदे होगे। 5 मिनट होए ते मारे रोटी पैक आई बाजारा दे विच, पुछया नहीं दस्या नहीं सानू। आखले मारे खाना वाला, वहां खाना केड़ा आवा कित्थों आवा, इह मारे तुहाडे वास्ते वहां खाना ते खाइए ना ना हूं लईए जाओ। मैं देखिया अजकल तो लोग घर चुल्हा भी नहीं बालदा, रोटियां भी एक लेंजू आवा 10 मिनट च रोटी पैक होई दित्ती आई। और शास्त्र आखदे जिस घर चुल नहीं बले उस घर दे पितर नाराज हो जांदे, देवते नाराज हो जांदे। और जिथे पितर नाराज हो जाण, देवते नाराज हो जाण, उथे वंश एक दिन खत्म हो जाए। चुल जरूर बंद, जिस दिन चुल थोड़ी बंद होई उस दिन देवते ते पितर थोड़े घर आना बंद करिए। और जिथे पितर देवते की कृपा नहीं होवे उथे वंश खत्म हो जाए। कोठियां बड़ियां पर अंदर कोई के करेगा। भगवान विष्णु ने ये जगह दलिद्रता रानी की रौने की दित्तियां। जिस घर आरती नहीं हुंदी उथे तेरा वास, जिस घर संख नहीं बजदा उथे तेरा वास, जिस घर हवन नहीं हुंदे उथे तेरा वास, जिस घर कला कलेश पेदी रहिंदी उथे तेरा वास, और जिस लोग बड़ा भी कटदे उथे तेरा वास। ये भगवान ने सी रौनी। इस करिए अपने घरें आरती करा करो, जोत बाला करो। जिसले तुम जोत बालते हो ना बगैर सदे देवी देवता थोड़े घरें आई जांदे। जोत की दिखिए, जोत च इन्नी पावर है। तो मैं सुना रहा एक कुंभ जेड़ा है ये समुद्र मंथन चों निकले दा। और इहदा कारण की है जिहड़ा असीं इत्थे कुंभ रखे दा है? इहदा कारण यह है कि जेड़े लोग कुंभ स्नान नहीं करने जाई सकते, अगर वो इस कुंभ दा स्नान करी लैगन उनेंगी
12 ਸਾਲ ਬਾਅਦ ਜਿਹੜਾ ਕੁੰਭ ਆਂਦਾ ਉਸ ਇਸ਼ਨਾਨ ਦਾ ਫਲ ਘਰ ਲੱਭੀਆ। ਜਿਹੜੇ ਲੋਕ ਪਿਛਲੇ ਸਾਲ ਕੁੰਭ ਨਹੀਂ ਪੁੱਜ ਸਕੇ, ਅਗਰ ਉਹ ਕੱਲ ਇਸ ਕੁੰਭ ਦੀ ਇੱਕ ਬੂੰਦ ਉਹਦੇ ਉੱਪਰ ਪਈ ਜਾਂਦੀ ਹੈ ਤੇ ਉਹਨੇ ਪਿਛਲੇ ਸਾਲ ਦੇ ਕੁੰਭ ਦਾ ਇਸ਼ਨਾਨ ਇੱਥੇ ਮਿਲੀ। ਇਹ ਕੁੰਭ ਸਮੁੰਦਰ ਮੰਥਨ ਚੋਂ ਨਿਕਲੇ, ਔਰ ਜਿੰਨਾ ਚਿਰ ਕੁੰਭ ਜਿਸ ਨਦੀ 'ਚ ਚੱਲਦਾ ਉਸ ਨਦੀ ਦਾ ਜਲ ਅੰਮ੍ਰਿਤ ਬਣੇਗਾ। ਅੰਮ੍ਰਿਤ 1 ਮਹੀਨੇ ਲਈ ਉਸ ਨਦੀ ਦਾ ਜਲ ਅੰਮ੍ਰਿਤ ਹੁੰਦਾ ਜਿਸ ਨਦੀ 'ਚ ਕੁੰਭ ਚਲਾਦਾ ਹੋਵੇ, ਔਰ 1 ਮਹੀਨੇ ਦੇ ਵਿੱਚ ਕੁੰਭ ਇਸ਼ਨਾਨ ਜਿਹੜਾ ਕਰੀ ਲੈਂਦਾ ਉਹ ਸਵਰਗ ਵੀ ਜਾਂਦਾ, ਗਾਰੰਟੀ ਕਰਨੇ। ਇਸ ਕਰੀਏ ਲੋਕ ਕੁੰਭ ਇਸ਼ਨਾਨ ਕਰਨ ਜਾਂਦੇ ਹਨ, ਤੇ ਜਿਹੜੇ ਉੱਥੇ ਵੀ ਨਹੀਂ ਇਸ਼ਨਾਨ ਕਰੀ ਸਕਦੇ ਔਰ ਕਥਾ ਰੂਪੀ ਕੁੰਭ ਦਾ ਇਸ਼ਨਾਨ ਕਰੀ ਲੈਣ ਉਹਨੇ ਵੀ ਕੁੰਭ ਦਾ ਹੀ ਇਸ਼ਨਾਨ ਦਾ ਫਲ ਪ੍ਰਾਪਤ। ਇਸ ਕਰੀਏ ਕੁੰਭ ਰੱਖੇ ਨੇ। ਪਰ ਕਈਆਂ ਜਗ੍ਹਾ ਤੇ ਵੀ ਦੇਖਿਆ ਕਿ ਕੁੰਭ ਕੁੱਤੇ ਖਿੱਚਾ ਦਿੰਦੇ, ਪਤਾ ਕਿ ਨਹੀਂ। ਕੁੰਭ ਬੜਾ ਪਵਿੱਤਰ ਹੈ। ਹਰ ਇੱਕ ਪੂਜਾ ਜਿਸ ਕੁੰਭ ਦੀ ਪੂਜਾ ਹੁੰਦੀ ਹੈ ਉਸੇ ਵੀ ਕੁੰਭ ਦੇ ਇਸ਼ਨਾਨ ਦਾ ਫਲ ਮਿਲੀ ਜਾਂਦਾ ਜਿਹੜਾ ਇੱਥੇ। ਔਰ 12 ਸਾਲ ਬਾਅਦ ਕੁੰਭ ਲੱਗਦੇ ਨੇ। 12 ਸਾਲ ਬਾਅਦ ਹਰਿਦੁਆਰ ਕੁੰਭ ਲੱਗਦਾ ਗੰਗਾ 'ਚ, ਜਿਸ ਲਈ 1 ਮਹੀਨੇ ਲਈ ਕੁੰਭ ਲੱਗਦਾ। 1 ਮਹੀਨੇ ਲਈ ਗੰਗਾ ਦਾ ਜਲ ਅੰਮ੍ਰਿਤ ਬਣੇਗਾ। ਜਿਹੜਾ ਉਸ ਕੁੰਭ ਦੇ ਸਮੇਂ ਦੇ ਵਿੱਚ ਨਹਾਈ ਲੈ ਗਿਆ ਉਹ ਸਵਰਗ ਵੀ ਜਾ, ਤਾਂ ਕਰੋੜੇ ਦੇ ਹਿਸਾਬਾ ਦੁਨੀਆ ਕੁੰਭ ਨਹਾਣ ਜਾਂਦੀ। ਇਹ ਮਤਲਬ ਆ ਉਹਦਾ ਨਹਾਉਣੇ ਦਾ, ਕਿਉਂਕਿ ਉਹ ਨਦੀ ਦਾ ਜਲ ਅੰਮ੍ਰਿਤ ਬਣੀਏਗਾ, ਉਹ ਵਰਦਾਨ ਹੈ। ਫਿਰ ਕੁੰਭ ਲੱਗਦਾ ਪ੍ਰਯਾਗ 12 ਸਾਲੇ। ਉਸ ਲਈ ਪ੍ਰਯਾਗ ਗੰਗਾ ਜਮਨਾ ਦਾ ਜਲ ਅੰਮ੍ਰਿਤ ਬਣੇਗਾ। ਜਿਹੜਾ ਉਹਦੇ ਵਿੱਚ ਮਹੀਨੇ ਦੇ ਅੰਦਰ ਇਸ਼ਨਾਨ ਕਰ ਕੁੰਭ ਦਾ ਉਹ ਵੀ ਸਵਰਗ ਵੀ ਜਾ, ਕਿਲੇ ਦੁਨੀਆ ਦੀ ਛੋੜੀਏ ਜਾ। ਫਿਰ ਨਾਸਿਕ ਲੱਗਦਾ, ਫਿਰ ਉਜੈਨ ਲੱਗਦਾ। ਇਹ 4 ਨਦੀਆਂ ਨੇ, ਸ਼ਿਪਰਾ, ਗੋਦਾਵਰੀ, ਪ੍ਰਯਾਗ ਔਰ ਹਰਿਦੁਆਰ। ਇਹਨੇ 4 ਜਗ੍ਹਾ ਕੁੰਭ ਲੱਗਦਾ 12 ਸਾਲ 1 ਮਹੀਨੇ ਲਈ। ਕੀ ਲੱਗਦਾ ਹੈ? ਇਸਾ ਕਰੀਏ ਲੱਗਦਾ ਕਿ ਜਿਸ ਲਈ ਕੁੰਭ ਨਿਕਲਿਆ ਹੈ ਸਮੁੰਦਰ ਦੇ ਵਿੱਚੋਂ ਤੇ ਦੇਵਾਸੁਰ ਸੰਗਰਾਮ ਸ਼ੁਰੂ ਹੋਈ ਹੈ। ਰਾਖਸ਼ਾਂ ਦਾ ਤੇ ਦੇਵਤੇ ਦਾ ਯੁੱਧ ਸ਼ੁਰੂ ਹੋਈ ਹੈ। ਉਸ ਲਈ ਭਗਵਾਨ ਮੋਨੀ ਨੇ 24 ਅਵਤਾਰਾਂ 'ਚ ਇੱਕ ਭਗਵਾਨ ਦਾ ਅਵਤਾਰ ਹੋਇਆ ਮੋਹਨੀ ਭਗਵਾਨ। ਬੋਲੋ ਮੋਹਨੀ ਭਗਵਾਨ ਜੈ। ਭਾਗਵਤ ਕਥਾ ਕਦੇ ਤੁਸੀਂ ਸਾਲ ਸੁਣਦੇ ਰਹੋ ਨਾ, ਇਹ ਕੋਈ ਮੁੱਕਣੇ ਵਾਲੀ ਥੋੜੀ। ਸੱਤੇ ਦਿਨ ਕਿਤੇ ਸ਼ੁਰੂ ਵੀ ਨਹੀਂ ਹੁੰਦੀ। ਜੇ ਨਾਰਾ ਸਾਡਾ ਟਾਈਮ ਹੈ। ਉਸ ਸਮੇਂ ਜਿਲੇ ਕੁੰਭ ਬੰਡਾ ਅੰਮ੍ਰਿਤ ਬੰਡਾ ਦੇ ਹੈ ਮੋਨੀ ਭਗਵਾਨ ਦੇਵਤੇ ਕੀ ਭਲਾ ਦੇ ਹੈ। ਇੱਕ ਲੈਣਾ 'ਚ ਰਾਖਸ਼ ਬੈਠੇ ਰਹੇ, ਇੱਕ ਲੈਣਾ 'ਚ ਦੇਵਤੇ ਬੈਠੇ ਰਹੇ। ਤੇ ਮੋਨੀ ਭਗਵਾਨ ਅੰਮ੍ਰਿਤ ਦੇਵਤੇ ਕੀ ਭਲਾ ਦੇ ਹੈ। ਬਾਕੀ ਵਾਲੇ ਰਾਖਸ਼ਾਂ ਤੇ ਮਦਰਾ ਪੀਤੀ ਦੀ, ਇੱਕ ਰਾਖਸ਼ ਜਿਹਨੇ ਮਦਰਾ ਨਹੀਂ ਪੀਤੀ ਦੀ। ਉਸੀ ਸ਼ੱਕ ਪਈ ਹੈ ਕਿ ਭਗਵਾਨ ਇਹ ਕੋਈ ਜਨਾਨੀਆਂ ਨਹੀਂ, ਭਗਵਾਨ ਹੈ ਜਿਹੜਾ ਦੇਵਤੇ ਕੀ ਅੰਮ੍ਰਿਤ ਪਿਲਾਈ। ਉਹ ਰਾਹੂ ਰਾਖਸ਼ ਜਿਹੜਾ ਜਾਈ ਦੇਵਤੇ ਦੇ ਵਿੱਚ ਬੈਠਾ। तो भगवान अमृत बंडा दे है। हालांकि सूरजा ने चुगली लाई होड़ी, चंद्रमा ने चुगली लाई होड़ी, भगवान इसी अमृत नहीं पिलायो। ये राक्षसी साडे विच बैठे दा जेड़ा भगवान आखा दे जिसले पंक्ति वेद कोई करे वो बंदा दूए जन्म च अन्ना होई है संसार च। जेड़ा पंगत वेद करे, पंगत लगी हुई है। पंगत जानदे हो नहीं, तुसीं रोटी खा दिओ, अगर तुसें बरताने का टाइम लगता है, कोई दाल बरता दो, राजमा बरता दो, रोटी बरता दो। जेड़ा बरतावा भेदभाव करे वो अगले जन्म च अन्ना हुई है संसार च। सुना दो भगवान ने नहीं किया। हालांकि भगवान की पता है राक्षस, भगवान ने उसी भी अमृत पिलाई हुई। क्या भगवान की नहीं पता कि राक्षस बैठे थे विच?
ਪੰਗਤ ਵੇਦ ਕਰਨ ਵਾਲਾ ਅਗਲੇ ਜਨਮ ਚ ਅੰਨਾ ਸੰਸਾਰ ਚ ਹੋਈ ਹੈ। ਪੰਗਤ ਵੇਦ ਕਰਨੇ ਤੁਸੀਂ ਪ੍ਰਸ਼ਾਦ ਵੰਡਣੇ ਦਾ ਮੌਕਾ ਮਿਲਿਆ, ਕਦੇ ਭੇਦਭਾਵ ਨਹੀਂ ਕਰਿਓ। ਇਹ ਨਹੀਂ ਦੇਖੋ ਇਹ ਆਪਣਾ ਬੈਠਾ ਤੇ ਇੱਥੇ ਲੱਡੂ 4 ਵੱਧ ਸੁੱਟੀ ਹੋਣਾ, ਤੇ ਮੇਰੇ ਕੰਨੇ ਲੱਗਦੀ ਹੈ ਤੇ ਇੱਥੇ 1 ਲੱਡੂ ਸੁੱਟੀ ਹੋਣਾ, ਬੜੀ ਬੜੀ ਇਹਦੀ ਪਾਪ ਹੁੰਦਾ। ਜਿਲੇ ਵਰਤਾਵੇ ਲੱਗੀ ਪਾਉਣਾ ਸਾਰੇ ਦੀ ਬਰਾਬਰ ਦੇਣੀ। ਵੰਡਣੇ ਦੇ ਟਾਈਮ ਕਦੇ ਭੇਦਭਾਵ ਨਹੀਂ ਕਰਿਓ। ਜਿਹੜਾ ਵੰਡਣੇ ਵਾਲਾ ਬੰਦਾ, ਭਗਵਾਨ ਨੇ ਇਹ ਚੀਜ਼ ਦੱਸੀ ਅੰਮ੍ਰਿਤ ਵੰਡਦੇ ਹੋਈ, ਰਾਖਸ਼ ਬੈਠਾ ਉਹਨੇ ਰਾਖਸ਼ਾ ਵੀ ਬੁਲਾਈ ਉੜਿਆ। ਜਿਹੜਾ ਪੰਗਤ ਵੇਦ ਕਰੇਗਾ ਉਸੇ ਸਜ਼ਾ ਮਿਲੇਗੀ। ਤੁਸੀਂ ਵੀ ਅਗਰ ਕਿਤੇ ਵੰਡਾਵੇ ਬਣੇ ਦਿਓ, ਵਰਤਾ ਦਿਓ, ਰੋਟੀ ਵਰਤਾ ਦਿਓ, ਕੋਈ ਮਠਿਆਈ ਵਰਤਾ ਦਿਓ, ਕੋਈ ਫਲ ਫਰੂਟ ਵਰਤਾ ਦਿਓ, ਬਰਾਬਰ ਦੇਣਾ ਸਾਰੇ, ਆਪਣਾ ਪਰਾਇਆ ਨਹੀਂ ਦੇਖਣਾ, ਨਹੀਂ ਤੇ ਸਜ਼ਾ ਮਿਲਦੀ ਅਗਲੇ ਜਨਮ ਚ। ਦੋਨਾਂ ਅੱਖਾਂ ਬੰਦ ਹੋਏ ਦੇ ਬੰਦਾ ਦੁਨੀਆ ਚ ਆਉਂਦਾ। ਪੰਗਤ ਵੇਦ ਨਹੀਂ ਕਰਨੀ। ਭਗਵਾਨ ਜਿਸਲੇ ਵੰਡਾ ਦੇ ਹੈ ਅੰਮ੍ਰਿਤ, ਉਹ ਰਾਖਸ਼ ਜਿਹੜਾ ਸੂਰਜ ਚੰਦਰਮਾ ਚ ਬਈ ਇਹਦਾ, ਸੂਰਜ ਚੰਦਰਮਾ ਨੇ ਆਖਿਆ ਪ੍ਰਭੂ ਇਹ ਰਾਖਸ਼ ਜੀ ਸੀ, ਤੁਸੀਂ ਅੰਮ੍ਰਿਤ ਪਿਲਾਣ ਲੱਗੇ ਹੋ। ਭਗਵਾਨ ਨੇ ਆਖਿਆ ਮਿਗੀ ਵੀ ਪਤਾ, ਪਰ ਪੰਗਤ ਹੈ। ਜੇ ਮੀਂਹ ਪੰਗਤ ਵੇਦ ਕਰਨਗੇ ਤੇ ਅੱਗੋਂ ਲੋਕ ਵੀ ਕਰਨਗੇ। ਹੁਣ ਦੇਵਤੇ ਦੀ ਲਾਈਨ ਚ ਬੈਠੇ ਰਹੋ, ਖਿਲਾਣਾ ਪਿਲਾਣਾ। ਇਸ ਕਰੀਏ ਸੂਰਜ ਚੰਦਰਮਾ ਕੀ ਗ੍ਰਹਿਣ ਲੱਗਦਾ। ਉਹ ਰਾਹੂ ਜਿਲੇ ਆਖਿਆ ਕਿ ਉਹ ਪੀ ਬੈਠੇ ਦਾ ਅੰਮ੍ਰਿਤ, ਮੋਨੀ ਭਗਵਾਨ ਦੀ ਜਿਸਲੇ ਸੂਰਜ ਚੰਦਰਮਾ ਨੇ ਸੁਨਾਇਆ, ਉਸਾ ਮੌਕੇ ਰਾਖਸ਼ ਨੂੰ ਪਤਾ ਲੱਗੀ ਹੈ ਤੇ ਜਨਾਨੀਆਂ ਨਹੀਂ ਤੇ ਭਗਵਾਨ ਹੈ। ਉਸ ਮੌਕੇ ਭਗਵਾਨ ਦੀ ਉਂਗਲੀ ਤੇ ਸੁਦਰਸ਼ਨ ਚੱਕਰ ਆਇਆ, ਉਹਨੂੰ ਉਸਦਾ ਸਿਰ ਕੱਟੀ ਉੜਿਆ। ਉਹ ਜਿਹੜਾ ਸੇਰਾ ਉਹ ਰਾਹੂ ਬਣੀ ਹੈ, ਜਿਹੜੀ ਧਾੜਾ ਉਹ ਕੇਤੂ ਬਣੀ। ਅੰਮ੍ਰਿਤ ਪੀਲੇ ਦਾ ਮਰਿਆ ਨਹੀਂ, ਨਵੇਂ ਗ੍ਰਹਿ ਦੇ ਵਿੱਚ ਆਈ। ਸਾਰੀ ਉਮਰ ਅਸ ਤੰਗ ਕਰਦੇ ਰਹੋਗੇ ਦੁਨੀਆ ਨੂੰ, ਬਦਲਾ ਲੈ ਲੈਣਾ। ਉਸਾ ਸਮੇਂ ਮਹਾਰਾਜ ਜੀ ਜਿਲੇ ਕੱਟੀ ਉੜਿਆ ਸਿਰ ਪਰ ਉਹ ਮਰਿਆ ਨਹੀਂ, ਉਹੀ ਮਰਿਆ। युद्ध शुरू हुई है, जिले युद्ध शुरू हुई है तो भगवान विष्णु ने अमृत का कलश लिया, क्योंकि कृष्ण कथा तुसे बड़े बारी सुनी, मिगी मेरा सुनी सुनी है तो तुस उस मौके वो जिहड़ा अमृत है भगवान विष्णु ने चंद्रमा ही बढ़ाया। मी सुना दा कि कुंभ की लगदा, 12 साले की लगदा, 1 महीने लिए की लगदा। और इस कुंभ का मतलब की, इस कुंभ विच अंबा दे पत्ते ना ओदा मतलब की है, इस कुंभ उपर नारियल ओदा मतलब की है। अस सनातनी सानू पूरी जानकारी होनी चाहिए। सनातनी बंदे की अपने धर्म की नॉलेज होनी चाहिए। अगर अस नॉलेज नहीं रखगे तो जिन्ना चिर मर्जी जो करते रहोगे या भटकते रहोगे। उस समय भगवान ने चंद्रमा की अमृत का कलश दिता है, तू सपाली लै तो मी राक्षसों की मुकाई लै, खत्म करी लै। युद्ध शुरू हुई है, देवासुर संग्राम शुरू हुई है। चंद्रमा अमृत का कलश लिए ते आई आ हरिद्वार, उत्थे सप्पी आ अमृत 12 साल सप्पे दा रहा हरिद्वार। 12 साल बाद राहु तुपदा 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 हरिद्वार आया। राहु ने चंद्रमा की चोटी का फड़िया तो बाहर कढ़िया। 1 महीना राहु दे ते चंद्र बोलो शंकर भगवान। उस समय राहु का
तो मैं सुना रहा उस समय राहु दा ते चंद्रमा दा 1 महीने ਲਈ हरिद्वार युद्ध होया अमृतपुर। इस करिए 1 महीने ਲਈ कुंभ दा मेला लगदा। किन्ना चिर मेला लगदा कुंभ दा? 1 महीने लगदा। किन्ना चिर? 12 सालें बाद, क्योंकि 12 साल उत्थे चंद्रमा सप्पे दा रहा है। इस करिए 12 साल जिथे 12 साल चंद्रमा अमृत का कुंभ लिए सप्या, उथे 12 साल ने कुंभ लगदा। 1 महीने लिए लगदा। 1 महीना राहु का ते चंद्रमा का उस कुंभ पर युद्ध होया। वो कुंभ खोआ रहा, चंद्रमा दिया दा नहीं। उसले खोंदे खोंदे 2 बूंदा हरिद्वार डिगियां, जिहदे कन्ने 12 साले बाद हरिद्वार कुंभ लगदा ही अमृत डिगा ना। और जिले जिस नदी च 12 साले कुंभ लगदा, उस नदी का जल 1 महीने लिए अमृत बनी रहा। जेड़ा जेड़ा उस समय दे विच उत्थे स्नान करेगा, उसी अमृत स्नान का फल प्राप्त होता। इस करिए दुनिया करोड़ों के हिसाब अमृत स्नान करने जाती। फिर सूरज ते गुरु बृहस्पति आए, उन्हें चंद्रमा की छड़ाया राहु कोलू। उसले चंद्रमा अमृत लिए हरिद्वारा नठे ते प्रयाग सप्पीए 12 साल। प्रयाग 12 साल सप्पे दे रे कुंभ लिए। फिर राहु तुकदा तुकदा चंद्रमा की 12 साल प्रयाग पुजा। नारायण बोलो शंकर भगवान। तो फिर चंद्रमा दा ते राहु दा 1 महीना युद्ध चलिया प्रयाग। 12 साल उत्थे सप्पे दा रहा चंद्रमा कुंभ लिए। फिर उत्थे 2 बूंदा डिगियां। हुण मेरे कोल तुस कुंभ खोआ दे होगे तो कुंभ ते सलकना। जिले राहु खोआ रहा, चंद्रमा दया नहीं, फिर बूंदा डिगियां। महाराज जी उस समय उत्थे भी कुंभ लगना शुरू हुई। 1 महीने लिए प्रयाग की धरती भी कुंभ नगरी बनी। फिर सूरजा ने ते गुरु बृहस्पति ने छड़ाया चंद्रमा की। फिर राक्षनी पी लैन। वो राक्षस लई कौन आयदा है? उस समय चंद्रमा फिर कुंभ लिए नठिया कुथे? उज्जैन महाकाल की नगरी शिप्रा नदी। बोलो शिप्रा मैया की जय। उज्जैन च केड़ी नदी है? शिप्रा महाकाल की नदी। आहा जिथे कृष्ण पढ़ने वास्ते स्कूल आ गए, जिथे कृष्ण ने गुरु बनाया। अज भी जिस स्कूल कृष्ण पढ़ते, अज भी स्कूल चला रहा है। इस मौके भी स्कूल है जिथे कृष्ण पढ़ते, सुदामा पढ़ते। संदीपनी ऋषि का आश्रम, उत्थे कृष्ण भगवान ने गुरु धारिया। गुरु वगैरह तो बंदा नरका की जाता। उसी नरक को कोई बचा ही नहीं सकता जिदा गुरु कोई।
ਹੁਣ ਇਸ ਭਗਤ ਦਾ ਬੜਾ ਬੜਾ ਮੈਂ ਧੰਨਵਾਦ ਕਰਾਂਗੇ ਜਿਹੜਾ ਵਿਚਾਰਾ ਐਡੀ ਦੂਰਾ ਮੇਰੇ ਲਈ ਖੜਾਵਾਂ ਲਈ ਆਇਆ। ਭਾਈ ਬੜੀ ਮਿਹਨਤ ਹੈ। ਆਖਾਂ ਵੀ YouTube ਤੇ ਦੇਖਿਆ ਮਹਾਰਾਜ ਦੀ ਕਥਾ ਕਿੱਥੇ ਚਲਾ ਦੀ ਹੈ। ਮੈਂ ਆਖਿਆ ਚੱਲ ਮਹਾਰਾਜ ਜੀ ਖੜਾਵਾਂ ਦਿਨਾ ਵਿਚਾਰਾ ਦੇਖੋ ਸ਼ਰਧਾ ਬੰਦੇ ਦੀ ਦੇਖੋ YouTube 'ਚ ਦੇਖੀਏ ਤੇ ਖੜਾਵਾਂ ਲਈ ਆਇਆ। ਬਈ ਬੜਾ ਬੜਾ ਤੇਰਾ ਧੰਨਵਾਦ ਹੈ। ਜੋ ਬੰਦੇ ਕੋਲ ਜੁੜੇ ਕੁਸਾ ਕੋਲ ਫੁੱਲ ਜੁੜਾ ਦਾ ਕੋਈ ਫੁੱਲ ਚਾੜਾ। परमात्मा तेरे जीवन च भी तरक्की करे, तेरी भी मनोकामना पूरी करे दाती मां। तो मैं सुना रहा साधु का तो आशीर्वाद नहीं लगता, संते का तो आशीर्वाद। महाकाल दी नगरी उज्जैन जिथे शिप्रा नदी, शिप्रा जिथे कृष्ण भगवान महाकाल दी पूजा करते हैं तो गुरु तारिया संदीप जिथे सुदामा दी ते कृष्ण दी मित्रता रही। कैसा स्कूल हो, अज भी चला रही हो स्कूल, लिखी आयो गुरु, करी आयो दर्शन, तीर्थ करा करो, जरूर करा करो। तीर्थ करने करने मन शुद्ध होता और शुद्ध मन भगवान की कथा सुनने के लगे। जब तक मन पापी है कथा विच भी नहीं लगता, वो कदे भी नहीं लगता। जय श्री राम। उस समय उज्जैन शिप्रा नदी च 12 साले कुंभ लगता, तीसरा कुंभ आई है उज्जैन, उत्थे भी 12 साले लगता। चंद्रमा उस शिप्रा नदी दे विच 12 साल कुंभ लिए सप्पे दे रहे। 12 साले राहु ने फिर फड़िया चोटी दा ते बाहर कटिया। फिर 1 महीना उनका युद्ध चलिया कुंभ उपरा। जिले युद्ध चलिया कुंभ उपरा फिर बूंदा दो उस नदी च डिगियां। इस करिए 12 साल बाद शिप्रा च भी कुंभ लगता। उज्जैन नगरी च अवंतिका जेड़ा उत्थे 1 महीने च स्नान करदा उसी अमृत स्नान का फल मिलता और वो स्वर्ग भी जांदा जिन्हें 1 बार भी कुंभ स्नान कीते दा होवे। ते जेड़े नहीं उत्थे जा सकदे इकड़े कुंभ का स्नान करी लाओ फल उन्ना। फिर गुरु बृक्षपति ने ते सूरज ने छड़ाया चंद्रमा की। फिर चंद्रमा अमृत लिए नठा कुथे नासिक गोदावरी नदी। और गोदावरी गंगा सबसे पुरानी गंगा, हरिद्वार वाली गंगा को भी पुरानी गंगा केड़ी है गोदावरी। उत्थे भी बार आने वाला ही कुंभ हूँ उकड़े कुंभ नंबर ही हो रहा। नासिक जिसी पंचवटी आखदे नासिक शहर वो गंगा को लिया गोदावरी हरिद्वार वाली ते भागीरथ ने लिया अपने 60,000 पितरें की मुक्ति देने लिए। राजे भागीरथ ने देखा कि मेरे 60,000 पितर मिगी रोज सपने च लभदे न, अब गति भड़का देना, भूत बनिए देना, प्रेत बनिए देना, एक साधु की फटकार करने मरे देना, कपिल मुनि दे श्राप करने। तो नखे अधिकार है मेरा राज करने से, मेरा फर्ज है पहले अपने पितरें की सदगति दिया। नारायण। उसले भागीरथ ने तपस्या की गंगोत्री। अज भी वो शिला है जिथे बईए भागीरथ ने तपस्या की ही। नहीं तो मेरी वीडियो दिखी लाओ ओदे विच मैं उत्थे पूजन करा जिथे भागीरथ ने गंगा की प्रगट किया। महाराज जी भागीरथ ने गंगा लिया नहीं अपने 60,000 पितरें की तारिया। जियां भागीरथ ने अपने 60,000 पितर तारे गंगा लिया नहीं, गौतम ऋषि गौ हत्या का पाप लगेगा। हालांकि उन्हें गौ मारी नहीं है, गौ नहीं मारी। हुण जियां जियां कथा मुकन लगियां मेरी चेता आउण लगी
कैसी गल जियां मुकने पर गल जाती नवी नवी चेता वाली आखदे गौतम ऋषि इन्ने काबल संत हन इन्ने काबल संत हन सारी धरती पर जल मुकी हाहाकार मचिए उसले गौतम ऋषि दे आश्रम च जल मिलता और कुदे जल नहीं मिलता सारे ब्राह्मण संत ऋषि मुनि गौतम ऋषि की शरण च गए महाराज जी कुते अन्न नहीं रहा कुते जल नहीं रहा गौतम ऋषि साधु का आश्रम है उन्हें क्या कुते नहीं रहा तो मेरे आश्रम च रहो आश्रम कुछ आकर जिते हर कुछ आसरा मिले वाह साधु महाराज कुछ दईए जंदा दुनिया साधु दुनिया को कुछ लईए नहीं जंदा दुनिया की बड़ा कुछ दईए जंदा इस करिए साधु का रिन नहीं मगाई सकता संसार नारायण तो गौतम ऋषि के आश्रम च उसले सारे ब्राह्मण ऋषि सब उठे रहे क्योंकि जल उठे वरुण देवता ने आखे दा महात्मा हथा करने कुंड खोलो जल सुकदा कि नहीं ते साधु जेड़े ना मेहनती बड़े होंदे मेहनती साधु भी अपना कल्याण करदा ते समाज दा कल्याण करदा जेड़ा ढिड्डा लई साधु बने दा ओदा अपना कल्याण नहीं उन्हां नूं दुनिया दा कुछ करना बड़ा सुंदर आखदे साधु खानदानी होना चाहिए खानदानी साधु अपना कल्याण करदा ते समाज दा कल्याण करदा पर कल युग च साधु नहीं लभणे तां तुलसीदास ने पहले के रामायण च लिखी उड़दा नार मोई संपत्ति नासी मुंड मुंडाए बड़े सन्यासी है नहीं तुलसीदास ने पहले लिखी हुई पंडित सोही जो गाल बजावे तुलसीदास ने लिखी हुई दी गल्लां उन्हां आख्या कल युग विच 100 विचों 95 डुप्लीकेट साधु होने डुप्लीकेट पर महाराज आखदे हैं कोई खानदानी साधु होवे ते अपना भला करिए जंदा समाज दा भला करिए जेड़ा पेट लई साधु बने दा ओदा अपना नहीं भला उन्हां दुनिया दा कुछ करना साधु दी भी खानदानी देखने पवे साधु दी भी गुरु परंपरा देखने पवे ते किस गुरु परंपरा दा साधु है आखदे गौतम ऋषि ने सारे ब्राह्मणों की आसरा दिता एक दिन की होया सारे ब्राह्मणों की सहारा दिता आसरा दिता एक दिन ब्राह्मणे दे अंदर पाप आया मना च पाप आई अख लगे गौतम ऋषि की महिमा बड़ी दुनिया च होई साड़ा कोई नांग नहीं लैदा गौतम ऋषि की जय जयकार हो आदि की नहीं गौतम ऋषि पर कोई रली मिलीए ते कलंक लाई होके सारे ऋषि मुनिये ब्राह्मणे एक चाल बनाई उन्हें आख्या गणेश भगवान भी प्रकट किया पूजा करिए गणेश भगवान आइए दसो ब्राह्मण देवताओ किस लिए बुलाया आख लगे महाराज इस महात्मा पर कलंक लगना चाहिए उस महात्मा ने उन्हें रोटी खाने की दी उस महात्मा ने उन्हें रोने की दिता तो उस महात्मा पर आखा के कलंक लगना चाहिए साढ़े गुरु की मान प्रतिष्ठा गणेश भगवान ने आख्या जेड़ा बंदा ये ले साधु पर कलंक लांदा उसी खुद नुकसान होता पर ब्राह्मण नहीं मन्ने जिले ब्राह्मण नहीं मन्ने उस समय के गणेश भगवान गौ बनी इयां पतली जही गौ पे कोई धक्का मारे तो मरी गौतम ऋषि के खेतरा च चल नहीं पई गौतम ऋषि ने सोचा माता खाई लैग तो कुछ होर नहीं कुछ हो गौतम ऋषि ने स्टाला नहीं कुछ चढ़ी आए गौतम ऋषि ने इं माड़ा जिहा उस सारा कराया परे करने की वो मरी ही गौ वो गौ नहीं वो गणेश ही गौ बनाए दा ब्राह्मण जिले गौ मरी गई तो ब्राह्मण अगे सपिए दिखा दे सारे उन्हें उस मौके ताड़ी मारी उड़ी गौतम ऋषि पापी है इन गौ मारी उड़ी इसी बलादरी की बाहर करो इसी सेकी उड़ो इसी ये करो गौतम ऋषि पर गौ हत्या का कलंक लगी अज दे बाद च घर ना पानी पीना कुसा साधु ने ना रोटी खानी ओदा बेचारे दा कसूर भी कोई
गौतम ऋषि ने आंख जोड़िए, सारे ऋषि बुलादरी की ब्राह्मणे आख्या भाई मिगी कोई दान लाओ। सारे ब्राह्मणे ऋषि ने आख्या भाई इन्ना कर कि तू सारी पृथ्वी की परिक्रमा कर और हजारे के सब पार्थिव शिवलिंग बनाई उनका पूजन कर। जिन्ने ताड़ी गंगा प्रकट नहीं होगी, इन्ने ताड़ी गंगा प्रकट होगी नौगा तो फिर गौहत्या के पाप को मुक्त होगा। उसले गौतम ऋषि ने बड़ी गौर तपस्या की, बड़ी गंगा की प्रकट किया। केड़ी गंगा की? गोदावरी गंगा। वो गोदावरी गंगा पंचवटी का चलीए ते चित्रकूट राम के चरण धोण आई दी गुफा विच। चित्रकूट गए दे नहीं जिथे राम जी नहांदे हे, उस समय गंगा मां प्रगट हुई। गौतम ऋषि उस गंगा च स्नान करिए गौहत्या दे पाप को मुक्त होए। जिले गंगा मां ने आख्या महात्मा मैं जान लगी हाँ। गौतम ऋषि ने आख्या हे जगदम्बे, हे गंगा मां हूं मैं सोड़िए नहीं जाया, तू मेरे पाप धोते ने। मैं चाहना कि जब तक सूरज चंद धरती रवे इन्या के सारी दुनिया दे पाप धोंदी रवे। मेरी ये प्रार्थना वापस नहीं जाया। उन्हें आख्या भी गलबात यह है, गंगा मां ने आके एक शर्त है जे शिव जी महाराज इतने परमानेंट डेरा लान तो मैं भी परमानेंट डेरा लान। जिथे शिव जी होंगे उथे गंगा होंगी। उस मौके गौतम ऋषि ने शंकर भगवान की याद किया, महादेव की। उस मौके महादेव ज्योतिर्लिंग के रूप में प्रकट हुए। बोलो त्र्यंबकेश्वर भगवान। 12 ज्योतिर्लिंग एक ज्योतिर्लिंग हुई त्र्यंबकेश्वर। जेड़ा 12 ज्योतिर्लिंग करी लै, 7 पुरियां करी लै, उसी 4 धाम की यात्रा का फल मिलता। जिन 12 ज्योतिर्लिंग कीते दे उनके 7 पुरियां कीतियां, वो बंदा आखे भी मैं 4 धाम कीते दे ने। इत्थे लोग अयोध्या नाई आंदे, प्रयाग नाई आंदे, आखदे करी आए 4 धाम। उनदे च ते एक भी ज्योतिर्लिंग नहीं। 12 ज्योतिर्लिंग करने लई घट कोलू घट 12 साल चाहिए और हर स्टेट से जाने पड़े। कोई स्टेट छोड़ने की नहीं पड़ती। 7 पुरियां फिर 4 धाम यात्रा में। पर शंकर भगवान की कृपा करने इस दास ने कीते दे। इस दास शंकर बाबा की कृपा 12 ज्योतिर्लिंग 7 पुरियां। मैं लक्ष्य बनाया था पहले तीर्थ करने फिर कथा करनी। ते जिसले कथा करना उस तीर्थ के उपर पूजी जाना। अखी चीज दिखी दी होवे ते कथा करने का स्वाद आंदा है। ते जेड़ी अखी नहीं दिखी दी ओदा करना ओदा सुनाना के कुछ ਜਾਂ ਨਹੀਂ। ਤੁਸੀਂ ਚੀਜ਼ ਕੋਈ ਅੱਖੀ ਦਿਖੀ ਦੀ ਹੋਵੇ ਤੇ ਗੱਲ ਉਹਦੀ ਕਰਾ ਦੇ, ਉਹ ਸਾਹਮਣੇ ਚੀਜ਼ ਆ ਜਾਂਦੀ ਨਹੀਂ ਤੇ ਦਿਖੀ ਦੀ ਕਿ ਨਹੀਂ ਤੇ ਸਵਾਦ ਕਿੰਨਾ ਬਣੇਗਾ। ਇਸ ਕਰੀਏ ਜਿਹੜੇ ਰਿਸ਼ੀ ਮੁਨੀ ਸਾਧੂ ਸੰਤਨ ਦੇ ਪਹਿਲੇ ਤੀਰਥ ਕਰਦੇ ਫਿਰ ਕਥਾ ਕਰਦੇ। ਔਰ ਮੈਂ ਉਹ 12 ज्योतिर्लिंग ਕੀਤੇ ਨੇ, 7 ਪੁਰੀਆਂ ਕੀਤੀਆਂ। 12 ज्योतिर्लिंग ਪਹਿਲਾ ਸੋਮਨਾਥ, ਬੋਲੋ ਸੋਮਨਾਥ ਭਗਵਾਨ ਕੀ। गुजरात जेड़ा सोम ने बनाए दा मंदिर, सोम मतलब चंद्रमा। सोमनाथ दा मंदिर कौन बनाए दा? चंद्रमा ने। दूआ मालिकार्जुन आंध्र प्रदेश दे विच। मलिक पार्वती अर्जुन शिव। फिर एक कथा चेता आई किन्नियां सुनाम तुसें। जिले कार्तिके चलिए परिक्रमा करने वास्ते, शिव जी ने आख्या जेड़ा पहले परिक्रमा करिए आओ उसी ब्याई होने पहले कार्तिक चलिए मोरा पर परिक्रमा करना। गणेश ने सोचा मी कियां इहदे पहले आई सकना, मोरा दी सवारी मैं चूहे दी सवारी, मी कियां पहले आई सकना। चूहे पर फिर कोई बिल्ली अगे आई है टांटा मुक्की जाना, तो मोरा वाले ने उड़िए जाना। गणेश की बुद्धि ज्यादा है। गणेश भगवान ने 2 आसन लाए,
दोनों आसने पर अपने माता पिता की बिठाया। शिव पार्वती बस उनकी परिक्रमा कीतियां। अख लगाऊं करो ब्याह मेरा पहले। उन्हें आख्या जा तेरा भरा पहले तीर्थ करन गया तुम भी करी आ। फिर उन्हें आख्या तुस के कथा से सुनांदे हो जिहड़ा अपने माता पिता की परिक्रमा कर लैंदा वो सारे तीर्थों का फल प्राप्त कर लैंदा। बोले बाबा तुस ते कथा सुनांदे हो। गणेश जी का ब्याह होई, दो पुत्र भी होई। शुभ लाभ जेड़ा तुसीं दरवाजे के बाहर लिखे दा हुंदा गणेश के पुत्र ने। कार्तिके कोले आवा दा 12 साल होई इहदे ब्याह होई होए दे। कार्तिक आवा दा पिछे नारद मिले। नारद आखदे उत्थे जादा बई अख लगाउण पहले चलिया गणेश गुरु ते मेरा ब्याह पहले। उन्होंने आख्या नारद आखदा गणेश का ब्याह बाद चो ना। गणेश के घर पोतरे होए दे मठियाई का डब्बा है देख लीजिए आवा दा मैं तो मठियाई खाई आवा दा तू। ये देखो डब्बा मेरे हत्था च। शिव जी के पोतरे भी होई तू उत्थे। उन्हें आख्या पोतरे कियां होई बड़ा पुत्र ते मी आ। उन्हें आख्या गणेश का ब्याह भी होई दा पोतरे भी होई तू एवें दौड़ी आ। ते कार्तिके रुसीए मल्लिकार्जुन चली आंध्रा दे विच। आहा बड़ी सुंदर जगह, इन्नी सुंदर जगह कोई साहब। कम से कम भी 80 किलोमीटर जंगल लंघने पौंदे। सड़ा जंगल, बियाबान जंगल। ना तुसें कोई घर लभना, ना तुसें कोई दुकान लभनी, ना तुसें कोई पेट्रोल पंप लभना, ना तुसें सड़ा जंगल। उस जंगल दे विच डेरा लाया। कार्तिके रुसीए ते चली उत्थे। जिले शिव जी पार्वती की पता लगा पुत्र रुसीया। पार्वती आख ले मैं पुत्रा की मिलन जाना। शिव जी दे पार्वती पुत्रा ही मिलन गए। कार्तिके की पता लगा जिथे बेइये कार्तिके ने तपस्या की उत्थे शिव पार्वती ज्योति लिंग च प्रगट होइए। अज भी उत्थे लिंग रूप दे विच प्रगट ना। मल्लिकार्जुन भगवान की जय। ये दूआ ज्योति और मैं पूजा करिए ना 12 ज्योति लिंगे। मैं जिहड़ियां कथा सुनाना अखे दिखी दी मैं सुनी सुनाई दी गल्लां नहीं करनी। और जिहड़ियां अखे दिखी दी कथा ना ओदा कोई दम बनदा, ओदा कोई मुੱਲ बनदा। वो मजबूत होंदी वो कथा क्योंकि प्रैक्टिकल चीज दिखी दी होंदी। ओदा स्वाद भी वखरा हुंदा। जिहड़ी तुसीं अखी चीज दिखी दी ओदा स्वाद भी निराला। एक पढ़ी नहीं एक दिखिए करनी गल ओदा स्वाद नहीं बनना। कैसी गल करदे हो। उत्थे शिव जी दे पार्वती मल्लिकार्जुन रूप दे विच प्रगट होई। कार्तिके फिर 12 कोस अगे चली। अज भी जिथे मल्लिकार्जुन दा मंदिर है 12 कोस अगे कार्तिके दा मंदिर है। उत्थे कोई बिरला बिरला पुजदा। कृष्णा नदी दे किनारे उत्थे बगदी कृष्णा नदी। नारायण नारायण। तीसरा ज्योतिर्लिंग आई महाकाल उज्जैन नगरी। उज्जैन नगरी महाकाल दी नगरी जिथे ब्राह्मण दे 4 पुत्र ब्राह्मण दूषण नां दा राक्षस उन्हें देवते को स्वर्ग खोले दा है। ब्राह्मणे दियां अग्नियां बुझाई उड़दा है। जेड़ा ब्राह्मण पूजा पाठ करे संध्या करे उदी चमड़ी दरोड़ी दियो मारी मारी। ब्राह्मण डरदे चोरी चोरी माला नहीं जपदे उस राक्षस को। उज्जैन नगरी दे विच 4 ब्राह्मण दे पुत्र हन शिव जी दे भगत हन। वो कुते चोरी चोरी शिव जी की पूजा करते हैं। दूषण नां दे राक्षस कुछ ने सुनाया उज्जैन नगरी दे विच कुछ लोग शिव जी की पूजा करते हैं। दूषण नां दा राक्षस आया उन्हें की मारने वास्ते।
बड़ी बड़ी सेना ली है वे उज्जैन नगरी की तबाह करी दियो जेड़े जेड़े लोग पूजा करते ना उन्हें मारी ओड़ो सारी दुनिया उसले उस ब्राह्मण चौं ब्राह्मणे कोल आई ब्राह्मण दे बच्चे कोल के सब दी रक्षा करो दुश्मन नां दा राक्षस आई उन्हां के साडे पीछे बेइए ओम नमः शिवाय ओम नमः शिवाय ओम नमः शिवाय करो जय महाकाल बोलो जय महाकाल जय महाकाल बोलो जय महाकाल सारी संगत जय महाकाल दा जयकारा लान लगी पई राक्षस द्वाले आई है मारने वास्ते जिले दूषण नां दा राक्षस मारने ले आया उस समय कोई भी नहीं लिया सारे विश्वास करने शिव शिव जपदे रहे महाकाल जपदे रहे जिले राक्षस तलवारी करने बड्डन लगा उन्हें ब्राह्मणे की धरती फटी धरती दे विच महाकाल प्रगट होई है बोलो महाकाल भगवान की जय शिव जी ने प्रकट होई है हुंकार बट्टी सारे राक्षस भस्म करी आज जो महाकाल दा मंदिर बने तीसरा ज्योतिर्लिंग शिप्रा नदी के किनारे चौथा ज्योतिर्लिंग आई ओमकार ओमकारेश्वर जिथे विंध्याचल पर्वत एक बारी देव ऋषि नारद विंध्याचल पर्वत के ऊपर गए विंध्याचल पर्वत ने उनकी पूजा की पैर धोते चरनामत लई फिर नारद जी पूछन लगे नारद जी तुस सारे लोकें च फिरदे हो कोई मेरे जैसा कोई सुखी बंदा है मेरे को कोई बड़ा पहाड़ है पर्वत है मेरे को कोई अच्छा पर्वत कोई है नारद ने इयां बड़ी वाली सूक भरी पई सी ते हंकार होई हंकार नारद ने आख्या तेरे को बड़ा पर्वत समेरू जेदे पर देवी देवता रौंदे ने जेदे पर बड़े बड़े सिद्ध ऋषि मुनि तपस्या करते ने जिथे रोज शंकर भगवान आउंदे ने तेरे पर कोई देवता तेरे पर महादेव का डेरा इन्नी गल आखी नारद गए चली समेरू पर्वत जी दी परिक्रमा करा सूरज सारे देवता तेरी भी कोई परिक्रमा करना हुंदा बस चिंगारी लाई है नारद विंध्याचल पर्वत आखन लगा हुण नहीं ओदे कोल भी श्रेष्ठ बन लगा तप करने लगा तप करने लगा तप करने एक दिन शंकर बाबा प्रकट होए शंकर बाबा ने आख्या कुछ मंग आख लगा प्रभु मंगना गया परमानेंट इथे डेरा लाई लो मेरे ऊपर उसले भगवान बनी ओमकारेश्वर भगवान की विंध्याचल पर्वत जाई आकाश करने बड़ा हुई सूरज की रोकी उड़िया नेरा हुई हाहाकार मची बोलो शंकर भगवान जिले सूरज की रोकी उड़िया पूरे संसार च नेरा होई हाहाकार मची हुण रात के रवे तो दुनिया बचदी है दिन भी चाहिए दिन चढ़ना बंद होई उस मौके सारे देवता हाहाकार मची ब्रह्मा कोल गए महाराज जी विंध्याचल ने सूरज की रोकी उड़िया सारे संसार च नेरा होई समझाओ कुछ उन्हें आख्या कि गुरु भी भेजने समझाने गुरु की तो गल मूर्ख बंदा भी मनता पे हुण विंध्याचल दा गुरु कौन अगस्त मुनि ओ जिन ढाइयां कुट्टे कन्ने समुंदर बीते दा सारे देवता अगस्त मुनि कोल आया अपने चेले की समझाओ चेला तेरा मसरी है वो रात के बंद करी बैठा रात के दिन के चढ़ना बंद हुई सूरज अगस्त मुनि विंध्याचल को गए विंध्याचल ने अपने गुरु की साष्टांग प्रणाम की लम्बे पे
ਗੁਰੂ ਕੀ ਸਾਸ਼ਟਾਂਗ ਪ੍ਰਣਾਮ ਕੀ ਇੰਦੀਆਂ ਤੇ ਕਥਾ ਕੀ ਕੋਈ ਸੁਣੀ ਜਾਏ ਨਾ, ਕਦੇ ਇੰਦੇ ਨਾਮ ਨਹੀਂ ਜੁੜੇ ਜਿਹੜੇ ਤੋਂ ਸੁਣਾ ਦੇ। ਸ਼ਿਵ ਪੁਰਾਣ ਚ ਦੱਸਦਾ ਵੀ ਕਦੇ 12 ਜੋਤੀਆਂ ਲਿੰਗੇ ਦਾ ਬੰਦਾ ਨਾਲ ਲਈ ਲਿੰਗੇ ਦਾ ਬੰਦਾ ਨਾਲ ਲਈ ਉਹਦੇ ਤੇ 7 ਜਨਮ ਦੇ ਪਾਪ ਖਤਮ ਹੋਈ। पंचमा ज्योतिर्लिंग आई आ केदारेश्वर भगवान, बोलो केदारेश्वर भगवान। हिमालय केदारनाथ ਜਿਹਦੇ ਕੁਤੇ ਪਾਪ ਖਤਮ ਨਹੀਂ ਹੁੰਦੇ ਉਹਦੇ केदारनाथ ਜਾਈਏ ਖਤਮ ਹੋ ਜਾਂਦੇ। ਜਿਹਦਾ ਕੁਤੇ ਪਾਪ ਨਹੀਂ ਮੁਕਦਾ, ਵੱਡੇ ਕੋਲੋਂ ਵੱਡਾ ਪਾਪ ਜਿਹੜਾ ਹੋਵੇ ਉਹ ਵੀ केदारनाथ ਭਸਮ ਹੋਈ। ਪਾਂਡਵੇਂ ਦੇ ਜਿਹੜੇ ਧਰਮਰਾਜ ਯੁਧਿਸ਼ਟਰ ਨੇ ਕੌਰਵ ਮਾਰੀ ਉੜੇ ਤੇ ਰਾਜਾ ਬਣਿਆ ਇੰਦਰਪ੍ਰਸਥ ਦਾ, ਉਸਨੇ ਧਰਮਰਾਜ ਯੁਧਿਸ਼ਟਰ ਦੀ ਰਾਤੀ ਨੀਂਦਰ ਨਹੀਂ ਪਾਉਂਦੀ, ਸਦਾਈ ਹੋਈ ਆ, ਬੜਾ ਦੁਖੀ ਹੋਇਆ। ਇੱਕ ਦਿਨ ਮਾਰਕੰਡੇ ਰਿਸ਼ੀ ਆਏ, ਧਰਮਰਾਜ ਯੁਧਿਸ਼ਟਰ ਉਹਦੇ ਚਰਨੇ ਚ ਬਈਏ ਬੜਾ ਰੋਇਆ। ਮਾਰਕੰਡੇ ਰਿਸ਼ੀ ਨੇ ਆਖਿਆ, ਪਾਂਡਵੇਂ ਨੂੰ ਪੁੱਛਿਆ ਵੀ ਤੂੰ ਸੁਖੀ ਦੇ ਆਉਂ ਤੇ ਰਾਜ ਕਰਾ ਦੇ। ਉਹਨਾਂ ਆਖਿਆ ਗੁਰੂ ਜੀ ਬੜੇ ਦੁਖੀ। ਉਹਨਾਂ ਆਖਿਆ ਕਿਸ ਗੱਲਾਂ? ਉਹਨਾਂ ਆਖਿਆ ਜਿਹੜੇ ਮਾਰੇ ਦੇ ਨਾ ਰਾਤੀ ਸੁਪਨੇ 'ਚ ਲੱਭਦੇ ਨੇ, ਗੁਰੂ ਮਾਰੀ ਉੜੇ ਦੇ, ਬਾਬੇ ਮਾਰੀ ਉੜੇ ਦੇ, ਜਵਾਈ ਮਾਰੀ ਉੜੇ ਦੇ, ਭਰਾ ਮਾਰੀ ਉੜੇ ਦੇ, ਉਹ ਰਾਤੀ ਸੁਪਨੇ 'ਚ ਲੱਭਦੇ ਨੇ ਰਾਜ ਸਿਰ ਆਪਣਾ ਕਰਨਾ। ਉਹ ਪਾਪ ਲੱਗੀ ਇਹਦਾ, ਗੁਰੂ ਮਾਰਨੇ ਦਾ ਪਾਪ, ਭੀਸ਼ਮ ਪਿਤਾਮਾ ਕੀ ਮਾਰਨੇ ਦਾ ਪਾਪ ਲੱਗੇ ਦਾ। ਉਹ ਪਾਪ ਸਾਨੂੰ ਸੌਣਗੇ ਨਹੀਂ ਦਿੰਦਾ, ਰਾਜ ਕਿੱਥੋਂ ਕਰਨਾ। महाराज जी मैं तो सदाई हो यांग, मैं पागल हो यांग कहीं जरूर सुते दे की नहीं नींदर आंदी। मारकंडे ऋषि ने आख्या जिसले बंदे दे मते पाप होई जंदे ते पागल भी होई जंदा। पाप के पागल कर दे बंदे, मते पाप होई जान ते बंदे की चिंता बड़ी सतांदी, मते पाप होई जान ते बंदा टेंशन दे विच रहिंदा। ये पापें दी निशानी होंदी। जाओ पहले तीर्थ यात्रा करो, तीर्थ यात्रा करिए पाप तुच देना, फिर ओदे बाद च राज करेगा, तुसें शांति मिलेगी। जिन्हें ताड़ी मन च शांति ने पूजा करी, पूजा ते वो है जिहदे च सुख मिले। जेड़ी पूजा करदे सुख ही नहीं मिला तो पूजा गलत वादी है। पूजा दे बंदे ही सुख दिंदी, पूजा दे बंदे ही आनंद दिंदी, पूजा दे बंदे ही मजा दिंदी। जेड़ी पूजा च मजा की नहीं आवादा वो ते उल्टी गलत पूजा वादी है। नारायण जे कथा विच मन नहीं लगा तो पाप ना, पाप नहीं मन लगदा। असीं कियां पता लगे कि भगवान ने साड़ी बांह फड़ी दी है। जिस बंदे को अच्छे कर्म होण समझ लेना उसने बंदे दी बांह भगवान ने फड़ी दी। अच्छे कर्म बंदा करे तो बंसी वाले ने उसदी बांह फड़ी दी हुंदी। पांडवें दी बांह फड़ी दी, पांडवें को राजसू यज्ञ कराया। वो यज्ञ पांडवें को भगवान ने कराया है जेड़ा दुर्योधन और वीरान होई यह भी आस नहीं करी सकते जेड़े पंज बनवासी करी। पांडवें जेड़ा यज्ञ कीता है ना, 12 करोड़ ब्राह्मण रोटी खाण आया सुन्ने दी थालियां च, सुन्ने दी थालियां ते सुन्ने दे गिलास, ते जिस थाली च ब्राह्मण रोटी खाए वो थाली ब्राह्मण दी। जे अस तुसाई ताम खलाई उड़गे ते केड़ा फट पाई उड़िया। शुक्र करो भगवान ने साडे कोल अच्छा कर्म करवाया। भगवान कृष्ण ने पांडवें दी बांह फड़ी दी, किड्डा यज्ञ होया, 12 करोड़ सिर्फ ब्राह्मण रोटी खाण आए। नारायण 10 लाख बंदा एक पंक्ति दे विच बंदा रोटी खाण ते जिले पंगत रोटी खाई लैंदी ते ओले शंख वजदा हा तो पता लगा 10 लाख बंदा रोटी खाई है। फिर दूआ 10 लाख बंदा बंदा फिर शंख वजदा,
ਸਵੇਰੇ ਗੁਰੂ ਲਈਏ ਰਾਤੀ ਸਿੱਧਾ ਸੰਖ ਵੱਜਦੇ ਰਹੇ। ਦੁਰਯੋਧਨ ਦੀ ਸਾਥੀ ਕੰਬੀ ਹੀ, ਧ੍ਰਿਤਰਾਸ਼ਟਰ ਦੀ ਸਾਥੀ ਕੰਬੀ ਹੀ ਕਿ ਰਾਜਾ ਮੀਂਹ ਤੇ ਪਾਂਡਵ ਏਡਾ ਯੱਗ ਕਰੀਏ। ਸਵੇਰੇ ਦਾ 10 ਲੱਖ ਬੰਦਾ ਰੋਟੀ ਖਾਦਾ, ਰਾਤੀ 10 ਵਜੇ ਦਾ ਸੰਖ ਕੇ ਵੱਜਦੇ। ਜਿਹਦੀ ਬਾਹ ਬੰਸੀ ਵਾਲੇ ਨੇ ਫੜੀ ਦੀ ਉਹਦੇ ਸੰਖ ਵੱਜੀ ਜਾਂਦੇ ਉਹਦੇ, ਤੇ ਜਿਹਦੀ ਛੋੜੀ ਓੜੇ ਉਹਦੇ ਘਰ ਵਿਚਾਰੇ ਦੇ ਘਰ ਕੋਈ ਸਾਧੂ ਨਹੀਂ ਵੜਦਾ। ਤੇ ਉਹਦੇ ਵਿੱਚ ਦਕਸ਼ਨਾ ਦੇਣੇ ਦੀ ਕੁਛ ਰੱਖਿਆ ਦੁਰਯੋਧਨ ਕੀ, ਜਿਹੜਾ ਦੋਖੀ ਸਿਰੇ ਦਾ ਦੋਖੀ ਬੰਦੇ ਕੀ ਭਗਵਾਨ ਕ੍ਰਿਸ਼ਨ ਨੇ ਉਸ ਜੱਗ ਦੀ ਵਿਵਸਥਾ ਕੀ ਕੀਤੀ। ਦੇਖੋ ਭਗਵਾਨ ਨੇ ਆਖਿਆ ਵੀ ਜਿਹੜੇ ਸਾਧੂ ਬ੍ਰਾਹਮਣੇ ਕੀ ਦਕਸ਼ਨਾ ਦੇਣੀ ਉਹ ਦੁਰਯੋਧਨ ਦੇ। ਭੀਮਸੈਨ ਬੋਲਿਆ ਪ੍ਰਭੂ ਸਿਰੇ ਦਾ ਦੋਖੀ ਬੰਦਾ ਸਾਡਾ, ਇਹ ਤੇ ਸਾਡੀ ਬੇਇੱਜ਼ਤੀ ਕਰਾਈ ਹੋਣੀ, ਇਹਨੇ ਜਿੱਥੇ 100 ਦੇਣਾ ਉੱਥੇ 1000 ਦੇਣਾ, ਸਾਡੀ ਬੇਇੱਜ਼ਤੀ ਹੋਈ ਜਾਣੀ। ਭਗਵਾਨ ਨੇ ਆਖਿਆ ਚੁੱਪ ਰਹੋ, ਜਿੱਥੇ 100 ਦੇਣਾ ਉੱਥੇ 1000 ਜਿੱਲੇ ਦੇਖਣਾ, ਤੇ ਜਿਹੜਾ ਲਈਏ ਜਾਗ ਉਹ ਜੈਜੈਕਾਰ ਪਾਂਡਵੇ ਦੀ ਕਰਕੇ ਦੁਰਯੋਧਨ ਦੀ ਨਹੀਂ ਕਰੇਗਾ। ਜੈਜੈਕਾਰ ਦੀ ਹੁੰਦੀ। ਤੇ ਭੀਮਸੈਨ ਕੀ ਬਣਾਇਆ ਲੰਗਰ ਕਮਾਂਡਰ, ਲੰਗਰ ਕਮਾਂਡਰ ਮੈਸ ਕਮਾਂਡਰ ਭੀਮਸੈਨ। ਆਖ ਲੈ ਪ੍ਰਭੂ ਇਹਦਾ ਆਪਣਾ ਰਾਜ ਨਹੀਂ ਹੁੰਦਾ ਤੇ ਇਸੀ ਤੁਸੀਂ ਲੰਗਰ ਕਮਾਂਡਰ ਬਣਾ ਦੇ। ਭਗਵਾਨ ਨੇ ਆਖਿਆ ਲੰਗਰ ਮੈਸ ਕਮਾਂਡਰ ਉਸੇ ਬਣਾਉਣਾ ਚਾਹੀਦਾ, ਲਾਂਗਰੀ ਇਹਦਾ ਐਡ ਉਸੇ ਬਣਾਉਣਾ ਚਾਹੀਦਾ ਜਿਹੜਾ ਬੰਦਾ ਸਵਾਦ ਲਾਣੇ ਵਾਲਾ ਹੋਵੇ, ਦਾਲ ਚੱਖਣੇ ਵਾਲਾ ਹੋਵੇ, ਜਿਹੜਾ ਸਗਲੇ ਦੀ ਦਾਲ ਚੱਖਦਾ ਹੋਵੇ। ਦੇਖੋ ਭਗਵਾਨ ਦੀ ਨੀਤੀ ਦੇਖੋ, ਕਿਉਂਕਿ ਅਗਰ ਤੁਸੀਂ ਸਵਾਦ ਲਾਣੇ ਵਾਲੇ ਬੰਦੇ ਕੀ ਲੰਗਰ ਕਮਾਂਡਰ ਰਹਿ ਕੇ ਰੋਟੀ ਇੰਨੀ ਸੋਹਣੀ ਬਣਾ ਜਿਹੜਾ ਖਾਈਏ ਜਾਗੋ ਬੱਲੇ ਬੱਲੇ ਕਰੇ, ਤੇ ਬੱਲੇ ਬੱਲੇ ਕੋਈ ਹੋਣੀ ਦਿੰਦੇ ਕਿ ਜਾਗੋ ਆ। ਤੇ ਜੇ ਰੋਟੀ ਖਿਲਾਣੇ ਵਾਲਾ ਕਿ ਤੁਸੀਂ ਕੋਈ ਸਾਧੂ ਲਾਈ ਹੋਇਆ ਜਿਹੜਾ ਵਿਚਾਰਾ ਸਾਰੀ ਦਿਨ ਸਾਗ ਪੱਤੇ ਖਾਣੇ ਵਾਲਾ, ਉਸੇ ਕੇ ਲੱਗਾ ਸੈਲ ਕੀ ਹੁੰਦੀ ਤੇ ਮਾੜੀ ਕੀ ਹੁੰਦੀ, ਜਿਹੜਾ ਖਾਈਏ ਜਾਗੋ ਦੋ ਕਰਦਾ ਜਾ। ਮੈਸ ਕਮਾਂਡਰ ਉਸੇ ਰੱਖਣਾ ਜਿਹੜਾ ਦਾਲ ਚੱਖਣੇ ਵਾਲਾ ਹੋਵੇ। ਕਈ ਬੰਦੇ ਹੁੰਦੇ ਨੇ ਜਿਹੜੇ ਚਸਕਾ ਹੁੰਦਾ, ਜੇ ਦਾਲ ਬਣਦੀ ਤੇ ਆਖਦੇ ਪਾਹਾਂ ਕੌਲੀ ਦੇ ਵਿੱਚ ਅੰਬਲ ਚੱਖਣੇ ਵਾਲੀ ਦਾਲ ਚੱਖਣੇ, ਉਹਨੇ ਹੀ ਬਣਾਈ ਉਹਨਾਂ ਉਧਰ ਸੌਂਪੀ ਹੋਣੀ, ਕਿਉਂਕਿ ਸੈਲ ਰੋਟੀ ਬਣਵਾਣ, ਸੈਲ ਰੋਟੀ ਦੁਨੀਆ ਖਾਈਏ ਜਾਗ ਤੇ ਬੱਲੇ ਬੱਲੇ ਤੁਹਾਡੀ। ਵਿਦੁਰ ਕੀ ਰੱਖੀ ਉੜਿਆ ਅਤਿਥੀ ਸੇਵਾ ਵਾਸਤੇ, ਕਿਉਂਕਿ ਵਿਦੁਰ ਸਾਧੂ, ਵਿਦੁਰ ਕੀ ਗੇਟਾ ਚ ਖਲੈਰੀ, ਜਿਹੜਾ ਵੀ ਕੋਈ ਆਵਾਦਾ ਸੰਤ ਦੀ ਜਾਚ ਹੁੰਦੀ ਹੈ ਕਿੰਨਾ ਕੁਛ ਅੱਗੇ ਹੱਥ ਜੋੜਨੇ। ਅੰਕਾਰੀ ਬੰਦਾ ਤੋਂ ਜਿਹਦਾ ਮੂੰਹ ਵੀ ਨਹੀਂ ਲੋਕ ਦੇਖਦੇ ਉਹੀ ਗੇਟਾ ਚ ਖਲੈਰੀ ਹੋ ਗਿਓ, ਕਿ ਉਹ ਅੱਧੇ ਬੰਦੇ ਦੇ ਵਾਪਸ ਉਪਦਾ ਕਰਦਾ ਜਾ, ਜਿਹਦੀ ਭੈੜੀ ਬੋਲੀ ਉਹ ਗੇਟਾ ਵਿੱਚ ਉਹ ਬੰਦਾ ਖਲੈਰਨਾ ਜਿਹਦੀ ਮਿੱਠੀ ਬਾਣੀ ਹੈ। ਜਿਨ ਨਹੀਂ ਅੰਦਰ ਆਣਾ ਉਹਦਾ ਵੀ ਮਨ ਅੰਦਰ ਆਣੇ, ਤੇ ਜੇ ਗੇਟਾ ਚ ਖਲਾਈ ਮਿਲੀ ਤਾਂ ਕੋਈ ਪੂਤਨਾ, ਤੇ ਫਿਰ ਵਿਦਰ ਵੀ ਗੇਟਾ ਚ ਖਲਾ ਰਿਹਾ ਤੇ ਤੂੰ ਆਓ ਭਗਤੀ ਕਰੀ, ਕਿਉਂਕਿ ਵਿਦਰ ਸਾਧੂ, ਆਓ ਭਗਤੀ ਸਾਧੂ ਬੋਲੋ, ਮਿੱਠੀ ਬਾਣੀ, ਪ੍ਰੇਮ। ਇਹ ਭਗਵਾਨ ਨੇ ਯੋਜਨਾ ਬਣਾਈ ਜੱਗ ਦੀ। ਤੇ ਦੁਰਯੋਧਨ ਕੀ ਕਰਦਾ, ਜਿੱਥੇ ਇੱਕ ਡੱਬਾ ਦੇਣਾ ਉੱਥੇ 10-10 ਡੱਬੇ ਦਿੰਦਾ। ਤੇ ਦੁਰਯੋਧਨ ਦੀ ਹੱਥਾਂ ਦੇ ਵਿੱਚ ਨਾ ਲక్ష్ਮੀ ਦਾ ਵਾਸ 10 ਦਿੰਦਾ ਤੇ ਅੰਦਰ 20 ਹੋਈ ਜਾਂਦੇ। ਇਹ ਵੀ ਵਰਦਾਨ ਹੈ ਦੁਰਯੋਧਨ ਕੀ, ਜਿਸ ਚੀਜ਼ की दुर्योधन स्पर्श करे वो अंदर डबल होती जाएगी। ये दुर्योधन की वरदान मिलेगा। ते जानदा सिर्फ भगवान कृष्ण। जो 10 डब्बे बुझाई दिंदा है ते अंदर 20 और लगी जांदे। ਵੱਧ ਹੁੰਦਾ ਜਾਂਦਾ ਤਾਂ ਪਾਂਡਵੇਂ ਦੀ ਬੱਲੇ ਬੱਲੇ, ਜਿਹਦੀ ਭਗਵਾਨ ਬਾਹ ਫੜੇ ਉਹਦੀ ਬੱਲੇ ਬੱਲੇ ਹੁੰਦੀ। ਬੱਲੇ ਬੱਲੇ ਕੋਈ ਪੈਸੇ ਕਰਨੇ ਥੋੜੀ ਹੁੰਦੀ, ਬੰਸੀ ਵਾਲਾ ਜਿਹਦੀ ਕਰਵਾਏ ਉਹਦੀ ਹੁੰਦੀ। ਪਾਂਡਵੇਂ ਦੀ ਕਰਵਾਈ ਇੰਨਾ ਦਾਨ ਦਿੱਤਾ, ਇੰਨਾ ਦਾਨ ਦਿੱਤਾ, ਇੰਨਾ ਦਾਨ ਦਿੱਤਾ, ਬ੍ਰਾਹਮਣ ਛੋੜੀਏ ਚਲੀਏ। ਬ੍ਰਾਹਮਣੇ ਆਪਣੇ ਟੁਚਿਆ ਕਿ ਨਹੀਂ ਦਾਨ, ਉੱਥੇ ਛੋੜੀਏ। ਨਾਰਾਇਣ। ਉਸ ਸਮੇਂ
ਸੁੰਨੇ ਦੀ ਥਾਲੀਆਂ 'ਚ ਰੋਟੀ ਤੇ ਜਿਸ ਥਾਲੀ 'ਚ ਖਾਣੀ ਉਹ ਬ੍ਰਾਹਮਣ। ਇੱਕ ਕੋਈ ਮੇਰੇ ਜਿਹਾ ਭੁੱਖਾ ਬ੍ਰਾਹਮਣ, ਉਹ ਵਿਚਾਰੇ ਨੇ ਕੀ ਕੀਤਾ ਕਿ ਥਾਲੀ ਦੇ ਲਾਲਚ 'ਚ 2 ਵਾਰ ਰੋਟੀ ਖਾਣ ਬਈ। ਜਿਹੜੇ 2 ਵਾਰੀ ਰੋਟੀ ਖਾਣ ਬਈ ਆ, ਇਹ ਥਾਲੀਆਂ 200 ਹੀ ਆ ਗਈਆਂ। ਖਜ਼ਾਨਾ ਚੈੱਕ ਹੋਇਆ ਤੇ ਇੱਕ ਥਾਲੀ ਘੱਟ। ਧਰਮਰਾਜ ਯੁਧਿਸ਼ਟਰ ਆਖਦਾ ਚੈੱਕ ਕਰੋ ਕੋਨ ਚੋਰੀ ਕੀਤੀ ਥਾਲੀ। ਅੜਿਆ ਜਿਹੜਾ ਕਰੋੜਾਂ ਥਾਲੀਆਂ ਦਾਨ ਕਰਦਾ ਉਸ ਇੱਕ ਥਾਲੀ ਕਰਨੇ ਗਿਆ। ਪਰ ਧਰਮਰਾਜ ਨੇ ਸੋਚਿਆ ਜਿਸ ਨਗਰ 'ਚ ਚੋਰ ਪੈਦਾ ਹੋਈ ਉਹਨੇ ਇੱਕ ਨੇ 11 ਚੋਰ ਬਣਾਈ ਹੋਣੀ। ਚੈੱਕ ਕਰੋ। ਜਿਹੜੇ ਚੈੱਕ ਕੀਤਾ ਤੇ ਇੱਕ ਗਰੀਬ ਜਿਹਾ ਬ੍ਰਾਹਮਣ ਧੋਤੀ ਦੇ ਵਿੱਚ ਥਾਲੀ ਸੰਭਾਲੀ। ਲੈ ਵੀ ਆਖ ਲਗੇ ਮਾਰੇ ਬ੍ਰਾਹਮਣ ਕੋਲ ਥਾਲੀ ਲੱਗੀ। ਉਹਨਾਂ ਆਖਿਆ ਉਹ ਬ੍ਰਾਹਮਣ ਦੀ ਤੇ ਸਜ਼ਾ ਨਹੀਂ ਦੇ ਸਕਦਾ ਕਿਉਂਕਿ ਮੈਂ ਖੇਤਰੀ ਹਾਂ। ਇਹ ਬ੍ਰਾਹਮਣ ਜੇ ਸਜ਼ਾ ਨਹੀਂ ਦਿੱਤੀ ਤੇ ਧਰਮ ਜਾਂਦਾ। ਉਸ ਲਈ ਪ੍ਰਹਲਾਦ ਕੋਲ ਗਏ ਫੈਸਲਾ ਕਰਾਉਣ। ਪ੍ਰਹਲਾਦ ਕੋਲ ਜਿਲੇ ਗਏ ਫੈਸਲਾ ਕਰਾਉਣ, ਆਖਣ ਲੱਗੇ ਮਹਾਰਾਜ ਇੱਕ ਬ੍ਰਾਹਮਣ ਨੇ ਥਾਲੀ ਚੋਰੀ ਕੀਤੀ, ਅਸੀਂ ਕਿ ਸਜ਼ਾ ਹੋਣੀ ਚਾਹੀਦੀ। ਪ੍ਰਹਲਾਦ ਨੇ ਆਖਿਆ ਸਜ਼ਾ ਉਸ ਬ੍ਰਾਹਮਣ ਦੀ ਨਹੀਂ ਹੋਣੀ ਚਾਹੀਦੀ, ਸਜ਼ਾ ਉਸ ਰਾਜੇ ਦੀ ਹੋਣੀ ਚਾਹੀਦੀ ਜਿਹਦੇ ਰਾਜ ਵਿੱਚ ਜਿਹੜੇ ਗਰੀਬ ਬ੍ਰਾਹਮਣ ਹੁੰਦੇ। ਸਜ਼ਾ ਦਾ ਹੱਕਦਾਰ ਉਹ ਰਾਜਾ। ਕਿਆ ਰਾਜੇ ਹੀ ਪਤਾ ਨਹੀਂ ਕਿ ਮੇਰੇ ਰਾਜ ਵਿੱਚ ਜਿਹੜੇ ਗਰੀਬੜੇ ਬ੍ਰਾਹਮਣ ਰਹਿੰਦੇ ਨੇ। ਇੰਨੇ ਨਿਆਇਕਾਰੀ ਲੋਕ ਹੁੰਦੀ ਨਾ ਕਥਾ ਵਾਲੀ ਨਹੀਂ ਹੁੰਦੇ ਨਾ ਚਲਾ ਦੇ ਅੱਜ ਸੰਸਾਰ। तो मैं सुना रहा कि पांडवें की मारकंडे ऋषि ने आख्या कि तुस 12 ज्योतिर्लिंग करो थोड़े पाप सारे कुछ ही आ गया। ਇਹ ਜਿਹੜਾ ਬਾਬੇ ਮਾਰਨੇ ਦਾ, ਗੁਰੂ ਮਾਰਨੇ ਦਾ, ਜਵਾਈ ਮਾਰਨੇ ਦਾ, ਭਰਾ ਮਾਰਨੇ ਦਾ ਪਾਪ ਲੱਗੇ ਦਾ 12 ਜੋਤੀਲਿੰਗ ਦੇ ਦਰਸ਼ਨ ਕਰੀਏ ਸਭ ਖਤਮ ਹੋ ਜਾਵੇ, ਤੁਸੀਂ ਸ਼ਾਂਤੀ ਮਿਲੇਗੀ। ਤੀਰਥ ਯਾਤਰਾ ਕਰਨੇ ਸ਼ਾਂਤੀ ਮਿਲਦੀ ਹੈ। ਉਸ ਲਈ 5 ਪਾਂਡਵ ਚਲੀ ਪਏ ਤੀਰਥ ਯਾਤਰਾ ਕਰੋ। ਜਿਹੜੇ ਸਾਰੇ 11 ਜੋਤੀਲਿੰਗ ਕਰੀ ਹੋਏ। ਕਾਂਸ਼ੀ ਆਣੀ ਹੈ ਜਿਸ ਲਈ ਮਾਰਕੰਡੇ ऋषि ਮਿਲੇ ਤੇ ਧਰਮਰਾਜ ਯੁਧਿਸ਼ਟਰ ਆਖਣ ਲਗਾ ਪ੍ਰਭੂ ਸ਼ਾਂਤੀ ਅਜੇ ਵੀ ਨਹੀਂ ਮਿਲੀ। 11 ਜੋਤੀਲਿੰਗ ਕਰੀ ਉਹਦੇ ਨਾਲ ਸ਼ਾਂਤੀ ਅਜੇ ਵੀ ਨਹੀਂ ਮਿਲੀ। ਉਹਨੇ ਆਖਿਆ ਜਾਓ ਫਿਰ 12ਵਾਂ ਜੋਤੀਲਿੰਗ ਕਰੋ केदारनाथ। केदारनाथ ਜਾਈਏ ਤੁਸੀਂ ਸ਼ੰਕਰ ਭਗਵਾਨ ਦੇ ਦਰਸ਼ਨ ਹੋਗਣ ਔਰ ਜਿੰਨਾ ਪਾਪ ਲੱਗੇ ਦਾ ਸਾਰਾ ਖਤਮ ਹੋ ਜਾਏ ਫਿਰ ਤੁਸੀਂ ਰਾਜ ਕਰਿਓ। ਇਸ ਦਾ ਮਤਲਬ ਤੀਰਥ ਕਰਨੇ ਚਾਹੀਦੇ ਪਹਿਲੇ ਪਹਿਲੇ। ਤੀਰਥ ਕਰੀਏ ਤੇ ਫਿਰ ਬੰਦੇ ਨੇ ਸ਼ੁੱਧ ਹੁੰਦਾ। ਤੀਰਥ ਉੱਪਰ 2 ਕੰਮ ਕਰਨੇ, ਇੱਕ ਜਪ ਤੇ ਇੱਕ ਇਸ਼ਨਾਨ। ਤੀਰਥ ਉੱਪਰ ਜਾਈਏ ਵੱਧ ਕੋਲੋਂ ਵੱਧ ਜਪ ਕਰਨਾ। ਤੀਰਥ ਉੱਪਰ ਅਗਰ ਜਪ ਨਹੀਂ ਕਰਗੇ, ਇਸ਼ਨਾਨ ਨਹੀਂ ਕਰਗੇ ਤੇ ਥੋੜਾ ਤੀਰਥ ਜਾਣੇ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। 2 ਚੀਜ਼ਾਂ ਤੀਰਥ ਉੱਪਰ ਜਾਈਏ ਕਰਨੀਆਂ, ਇੱਕ ਇਸ਼ਨਾਨ ਜ਼ਰੂਰ ਕਰਨਾ, ਇੱਕ ਜਪ ਜ਼ਰੂਰ ਕਰਨਾ, ਭਾਵੇਂ ਇੱਕ ਮਾਲਾ ਕਰਨਾ। ਤੀਰਥਾਂ ਪਰ ਮਹਾਤਮਾ ਦੇ ਇਸ਼ਨਾਨ ਤੇ ਜਪ। ਅਸ ਤੀਰਥਾਂ ਪਰ ਜਾਈਏ ਵੀ ਮਰੂ ਕਰਾ ਦੇ, ਉੱਥੇ ਵੀ ਇੱਕ ਦੂਜੇ ਦੇ ਕੱਪੜੇ ਫਰੋਲਾ ਦੇ, ਉੱਥੇ ਵੀ ਸ਼ਾਂਤੀ ਨਹੀਂ। ਉਸਾ ਸਮੇਂ ਮਹਾਰਾਜ ਜੀ ਜਿਲੇ केदारनाथ ਜਾਣ ਲੱਗੇ 12ਵੇਂ ਜੋਤੀਲਿੰਗ 5 ਪਾਂਡਵ ਤੇ ਜਿਲੇ ਗੁਪਤ ਕਾਂਸੀ ਪੁੱਜੇ ਨਾ केदारनाथ ਕੋਲ 22 ਕਿਲੋਮੀਟਰ ਪਿੱਛੇ ਗੁਪਤ ਕਾਂਸੀ ਆਉਂਦੀ। ਸੁਣਿਓ ਕਥਾ ਪਾਪ ਦੀਆਂ ਤੁਝ। केदारनाथ ਦੇ ਪਿੱਛੇ 22 ਕਿਲੋਮੀਟਰ ਗੁਪਤ ਕਾਂਸੀ ਆਂਦੀ। ਜਿਲੇ 5 ਪਾਂਡਵ ਗੁਪਤ ਕਾਂਸੀ ਪੁੱਜੇ ਤੇ ਉੱਥੇ 5 ਪਾਂਡਵਾਂ ਦੀ ਸ਼ੰਕਰ ਭਗਵਾਨ ਦੇ ਦਰਸ਼ਨ ਹੋਏ। ਕਿਸ ਵੇਸ਼ ਚ? ਨੰਦੀ ਦੇ ਵੇਸ਼ ਚ। ਬੋਲੋ ਨੰਦੀਆ ਭਗਵਾਨ ਕੀ ਜੈ। ਬੜਾ ਵੱਡਾ ਢੱਗਾ, ਪਾੜਾ ਜਿਹਾ ਬੜਾ ਵੱਡਾ ਢੱਗਾ 5 ਪਾਂਡਵਾਂ ਦੇ ਅੱਗੇ ਅੱਗੇ ਚਲੀ ਪਿਆ। ਭੀਮਸੈਨ ਪੁੱਛਾ ਦਾ ਧਰਮਰਾਜ ਯੁਧਿਸ਼ਟਰ ਭਈਆ ਢੱਗੇ ਬੜੇ ਬੜੇ ਦਿਖੇ, ਪਰ ਟੱਗਾ ਕੋਈ ਚੰਬੇ ਵਾਲਾ
ਪਹਾੜਾ ਜਿੱਡਾ ਢੱਗਾ, ਏਡਾ ਵਿਸ਼ਾਲ ਢੱਗਾ। ਧਰਮਰਾਜ ਯੁਧਿਸ਼ਟਰ ਧਰਮਰਾਜ ਦੇ ਅਵਤਾਰ ਹਨ, ਸਮਝਦਾਰ ਹਨ, ਸਿਆਣੇ ਹਨ। ਅੰਦਰ ਲੋਈ ਇਹਦੀ ਧਰਮਰਾਜ ਯੁਧਿਸ਼ਟਰ ਆਖਣ ਲਗਾ, ਇਹ ਢੱਗਾ ਨਹੀਂ ਹੋ ਸਕਦਾ, ਇਹ ਹੀ ਸ਼ੰਕਰ ਭਗਵਾਨ। ਫੜੀ ਲਾਓ ਇਸੇ, ਫੜੀ ਲਾਓ ਇਹਦੇ ਪੈਰ। ਪੰਜੇ ਪਾਂਡਵ ਉਸ ਢੱਗੇ ਹੀ ਫੜ ਲੱਗਦੇ। ਉਹ ਢੱਗਾ ਕਦੇ ਸੱਪੀ ਜਾਂਦਾ ਤੇ ਕਦੇ ਪ੍ਰਗਟ ਹੁੰਦਾ, ਕਦੇ ਸੱਪੀ ਜਾਂਦਾ ਕਦੇ ਪ੍ਰਗਟ ਹੁੰਦਾ। ਪੰਜ ਪਾਂਡਵ ਉਸ ਢੱਗੇ ਦੇ ਪਿੱਛੇ ਦੌੜਾ ਦੇ। ਗੁਪਤ ਕਾਂਸੀ ਦਾ ਢੱਗਾ ਗੁਪਤ ਹੋਇਆ ਤੇ ਜਾਈਏ ਕੇਦਾਰਨਾਥ ਨਿਕਲੇ। ਬੋਲੋ ਕੇਦਾਰਨਾਥ ਭਗਵਾਨ ਕੀ ਜੈ। ਜਿਲੇ ਕੇਦਾਰਨਾਥ ਨਿਕਲਿਆ ਉਹ ਢੱਗਾ ਤੇ ਭੀਮ ਸੈਨ ਜੀ ਵੀ 10,000 ਹਾਥੀ ਦਾ ਵੱਲ। ਪੰਜੇ ਪਾਂਡਵੇਂ ਉਸ ਢੱਗੇ ਦੀ ਦੁੰਬ ਫੜ ਲਈ। ਜਿਲੇ ਦੁੰਬ ਫੜੀ ਲਈ ਤੇ ਉਹ ਢੱਗਾ ਧਰਤੀ ਦੇ ਵਿੱਚ ਸਮਾਇਆ। ਅਗਲਾ ਪਾਸਾ ਜਿੱਥੇ ਕੇਦਾਰ ਦਾ ਮੰਦਿਰ ਹੈ ਨੀ, ਉਹਦੇ ਅੰਦਰ ਸ਼ਿਵਲਿੰਗ ਨਹੀਂ, ਉਹਦੇ ਅੰਦਰ ਢੱਗੇ ਦਾ ਪੁਸ਼ਟ ਭਾਗ, ਪਿਛਲਾ ਭਾਗ ਤੁਸੀਂ ਨੱਟ 'ਚ ਦੇਖਿਓ। ਮਨ ਨੂੰ ਪੂਰਾ ਢੱਗੇ ਦਾ ਰੂਪ, ਉੱਥੇ ਸ਼ਿਵਲਿੰਗ ਨਹੀਂ। ਉਹ ਢੱਗਾ ਜਿਹਨੇ ਸਮਾਇਆ ਨਾ ਧਰਤੀ ਦੇ ਵਿੱਚ, ਪਿਛਲਾ ਪਾਸਾ ਬਾਹਰ ਹੈ, ਇਹਦਾ ਮੁੰਡੀ ਵਿੱਚ ਚਲੀ ਇਹਦੀ। ਪੰਜ ਪਾਂਡਵ ਦੁੰਬਾ ਦਾ ਫੜੀਏ ਢੱਗੇ ਖਿੱਚਾ ਦੇ, ਪਿਛਲਾ ਪਾਸਾ ਢੱਗੇ ਦਾ ਉੱਥੇ ਰਹੀ ਆ। ਦੁੰਬ ਜਾਈਏ ਨਿਕਲੀ ਨੇਪਾਲ ਦੇ ਵਿੱਚ। ਬੋਲੋ ਪਸ਼ੂਪਤੀਨਾਥ ਭਗਵਾਨ ਕੀ ਜੈ। ਇੱਕ ਜੋਤੀ ਲਿੰਗ ਬਣੀਆਂ ਕੇਦਾਰ ਤੇ ਦੂਆ ਹਿੱਸਾ ਬਣੀਆਂ ਨੇਪਾਲ ਦੇ ਵਿੱਚ ਡੋਲੇਸ਼ਵਰ ਭਗਵਾਨ। ਬੋਲੋ ਡੋਲੇਸ਼ਵਰ ਭਗਵਾਨ ਕੀ ਜੈ। ਕਾਠਮਾਂਡੂ ਜਾਓ ਨਾ ਤੇ ਕਾਠਮਾਂਡੂ ਕੋਲ ਕੋਈ 25 ਕਿਲੋਮੀਟਰ ਇੱਕ ਬਖਤਾਪੁਰ ਜਗ੍ਹਾ ਨੇਪਾਲ ਦੇ ਵਿੱਚ, ਆਲੇ ਦੁਆਲੇ ਪਹਾੜੀਆਂ ਨਾ, ਉੱਥੇ ਜਾਈਏ ਢੱਗੇ ਦਾ ਸਿਰ ਨਿਕਲੇ। ਮੈਂ ਦਿਖੀ ਆਇਆ, ਮੈਂ ਦਰਸ਼ਨ ਕਰੀ। ਕੇਦਾਰਨਾਥ ਪਿਛਲਾ ਪਾਸਾ ਤੇ ਮੁੰਡੀ ਜਿਹੜੀ ਆ ਉਹ ਬਖਤਾਪੁਰ ਨੇਪਾਲ ਦੇ ਵਿੱਚ, ਕਾਠਮਾਂਡੂ। ਉੱਥੇ ਪੂਰੀਆਂ ਮੁੰਡੀ ਦਾ ਕਿਸੇ ਵੇਲੇ ਤੁਸੀਂ ਨੱਟ 'ਚ ਪਾਓ ਡੋਲੇਸ਼ਵਰ ਭਗਵਾਨ, ਦੇਖਿਓ ਪੂਰੀਆਂ ਮੁੰਡੀ ਹੋ। ਔਰ ਮੈਂ ਦਰਸ਼ਨ ਕਰੀ ਆਇਆ। ਉੱਥੇ ਜਾਈਏ ਤੇ ਢੱਗੇ ਦੀ ਮੁੰਡੀ ਨਿਕਲੀ ਨੇਪਾਲ ਦੇ ਵਿੱਚ। ਇੱਕ ਤੇ ਪਸ਼ੂਪਤੀਨਾਥ ਹੈ ਨਾ, ਉਹ ਨਹੀਂ ਹੈ, ਉਹ ਅਲੱਗ ਹੈ ਪਸ਼ੂਪਤੀਨਾਥ। ਇੱਕ ਡੋਲੇਸ਼ਵਰ ਹੈ, ਜਿਹੜਾ ਕੇਦਾਰਨਾਥ ਦਾ ਹਿੱਸਾ ਹੈ, ਉਹ ਡੋਲੇਸ਼ਵਰ। ਜੇ ਤੁਸੀਂ ਨੇਪਾਲ ਜਾਗੇ ਤੇ ਜ਼ਰੂਰ ਉੱਥੇ ਜਾਏ, ਦਿਖਣੇ ਵਾਲਾ ਮੰਦਿਰ ਹੈ। ਬਖਤਾਪੁਰ ਜ਼ਿਲ੍ਹਾ ਕਾਠਮਾਂਡੂ, ਡੋਲੇਸ਼ਵਰ ਭਗਵਾਨ। ਉਸ ਸਮੇਂ ਜਿਲੇ ਖਿੱਚਾ ਦੇ ਨਾ ਤੁੰਬ ਪੰਜ ਪਾਂਡਵ ਤੇ ਸ਼ੰਕਰ ਭਗਵਾਨ ਪ੍ਰਗਟ ਹੋਈ ਹੈ। ਸ਼ੰਕਰ ਭਗਵਾਨ ਨੇ ਆਖਿਆ ਜਾਓ ਅੱਜ ਦੇ ਬਾਅਦ ਚ ਮੇਰਾ ਇੱਥੇ ਮੰਦਿਰ ਬਣਾਓ, ਮੇਰਾ ਮੰਦਿਰ ਬਣਾਓ ਇੱਥੇ। ਤੁਸ ਹਰ ਪਾਪ ਕੋਲੋਂ ਮੁਕਤ ਹੋਈ ਆ ਗਿਆ। ਉਸਲੇ ਪੰਜੇ ਪਾਂਡਵੇਂ शिव जी ਦਾ ਮੰਦਿਰ ਬਣਾਇਆ केदारनाथ। केदारनाथ मंदिर कुने बनाए दा? पंजे पांडवे। अज भी उस मंदिर दे अंदर पंजे पांडवे दी मूर्तियां ने। द्रौपदी दी मूर्ति है, कृष्ण भगवान दी मूर्ति है। वो पंजे पांडवे तुस केदारनाथ देखियो कि जेड़ा मंदिर भी पत्थर लगे दा वो आले दुआले कोदे पत्थर गए नहीं है। कुत्थों आया वो पत्थर? एडी एडी ट्रले होईयां ने, लेकिन वो मंदिर अज दा थोड़े। उत्थे 6 महीने इंद्र पूजा करदा। केदारनाथ दी पूजा 6 महीने इंद्र पुजारी करदा। ये जेड़ी सर्दियां ना 6 महीने पूजा देवते करन आंदे ने ते 6 महीने पूजा उत्थे मनुख करदे। अज भी केदारनाथ दा जेड़ा अड पुजारी ओ मेरे कोल आश्रम आंदा, मेरे कोल आए दा हुंदा जेड़ा अड पुजारी, और उन्हें आपको करने हुई पूजा कराई। जागे तो मेरा नाम लाए उत्थे, तुसे बड़ी सोहनी रौहनी जगह, खाने सब कुछ लभी आ। नहीं तो उत्थे तो महाराज जी नारा टेंट भी लेना होवे ना तो लो लगी।
ਬਕਾਇਦਾ ਤੁਸੀਂ ਗਰਮ ਪਾਣੀ ਵੀ ਦੇਖ ਨਹਾਣੇ ਦੀ, ਅੱਗ ਵੀ ਸੇਕਣੇ ਦੀ ਦੇਖ, ਪਰ ਨਾ ਮੇਰਾ ਲੈਣਾ। दर्शन भी तुसें VIP करवा दो। तो मैं सुना रहा कि उसने फिर पांडवे मंदिर बनाया केदारनाथ का, फिर उस पाप को मुक्त होए, फिर मना च शांति मिली, तो फिर राज किया। इस क्रिस्त की तुसें चलाना ना, तो पहले तीर्थ करी आओ। देखो क्रिस्त कितनी सोहनी चलती, अस पहले क्रिस्त चलाने तो फिर भगवान का नाम लेने, तां क्रिस्त गड़बड़ हो जाती। पहले भगवान का नाम लेना ते फिर क्रिस्त चलानी, इन्नी साफ सुथरी क्रिस्त चलो कोई साहब। आओ एक भजन सुनने सासी हुंदे कोलों ते फिर अगे गा। बोल वृंदावन बिहारी लाल की। भाई किन्ने कर्मे वाले चार चार संत तो ही मिला दे, इत्थे एक नहीं लभदा हैं। विचार करो कि दाती मां की कृपा है नहीं, इत्थे सद्दे दे नहीं हुंदे, बगैर सद्दे कौन लियाना है। जयकारा दाती मां दा, अजे भी नहीं जय बोली, जयकारा दाती मां दा। दाती मां संत इकट्ठे करा दी, जय जय। वर्हा पीडम नटवर वपुकरणयो करण्यकार बिभ्रत्वा सह कनक कपिशं वेजयन्तीं च माला चन्द्रानुर्वीणु अदर सुदय पूरयन् गोपवृन्दे वृन्दारण्यं स्वपदरमणं प्राविशद गीतगीर्ति। बोल वृंदावन बिहारी लाल की। परम पूज्य श्री व्यास जी महाराज की। बोलिए संत भगवान की। महाराज जी ने बड़ा बड़ा शब्द आखी उड़िया कि चार चार संत भाई, ना तो मैं कोई संता ना तो मैं कोई शास्त्री हाँ, मैं जेड़े भगवान दे भक्त ना मैं उनका दास हाँ महाराज जी, और तुंदा दास हाँ बस। आखदे ना आग लगी आकाश में झड़झड़ पड़े अंगार, संत ना होते जगत में जल मरता ये संसार। जिसलै धर्म की गलानी होंदी ना, जिसलै कोई धर्म उपर चोट पुजदी, कदे कदे वो परमात्मा शास्त्री महाराज दा रूप ली आई जंदे, ते कदे कदे वो परमात्मा ये अले अले शास्त्री बनी आई जंदे। बस पहचानने की जरूरत है सानू। कैसा प्यार हो मेरे भरा का घर ब्याह जुड़े, कल साढ़े घर सगन आना है महाराज जी। तो मैं आख्या, मैं YouTube पर लाइव देखिया, मैं ना मैं अज खड़ावां देनियां ने, ब्याह ते हुंदे रौहने, लेकिन जिहड़ा ये काम है ये मेरा रही जाना है। ते आओ एक भजन बोली महाशक्ति चंपा शास्त्री जी महाराज की। वृंदावन बिहारी लाल की। के प्रीता तेरे नाल लगियां वे शामा वे, प्रीता तेरे नाल लगियां वे शामा वे, प्रीता तेरे नाल लगियां वे शामा वे, वे तो करे नाए ठगियां वे शामा वे, वे तो करे नाए ठगियां वे शामा वे, प्रीता तेरे नाल लगियां। सभी गाइयों बड़े भाव से गाते मैं
ਸਭ ਤੇਰੀਆਂ ਉਹ ਕਰ ਜਾਣ ਦੇਵੇ ਹੁਣ ਪਈਆਂ ਤੇਰੀਆਂ ਹਰ ਜਾਨ ਦੇਵੇ ਹੁਣ ਪਈਆਂ ਤੇਰੀਆਂ ਉਹ ਕਰ ਜਾਣ ਦੇਵੇ ਹੁਣ ਪਈਆਂ ਤੇਰੀਆਂ ਕਰ ਜਾਨ ਦੇਵੇ ਹੁਣ ਪਈਆਂ ਤੇਰੀਆਂ ਉਹ ਹੁਣ ਸ਼ਾਮਾਂ ਪੈਣ ਲੱਗੀਆਂ ਵੇ ਸ਼ਾਮਾਂ ਵੇ ਹੁਣ ਸ਼ਾਮਾਂ ਪੈਣ ਲੱਗੀਆਂ ਵੇ ਸ਼ਾਮਾਂ ਵੇ ਉਹ ਪ੍ਰੀਤਾਂ ਤੇਰੇ ਨਾਲ ਲੱਗੀਆਂ ਵੇ ਸ਼ਾਮਾਂ ਵੇ ਪ੍ਰੀਤਾਂ ਤੇਰੇ ਨਾਲ ਲੱਗੀਆਂ ਵੇ ਸ਼ਾਮਾਂ ਵੇ ਨੀ ਤੂੰ ਕਰ ਨਾ ਠਗੀਆਂ ਉਹ ਵੇਖ ਪੰਛੀ ਘਰਾਂ ਨੂੰ ਉੱਡ ਜਾਵਦੇ ਵੇਖ ਪੰਛੀ ਘਰਾਂ ਨੂੰ ਉੜ ਜਾਵਦੇ ਉਹ ਵੇਖ ਪੰਛੀ ਘਰਾਂ ਨੂੰ ਉੱਡ ਜਾਵਦੇ ਵੇਖ ਪੰਛੀ ਘਰਾਂ ਨੂੰ ਉੜ ਜਾਵਦੇ ਮੇਰੇ ਉੱਤੇ ਮੈਂ ਤੂੰ ਕਰ ਅਹਿਸਾਨ ਵੇ ਮੇਰੇ ਉੱਤੇ ਇੱਕ ਕਰ ਅਹਿਸਾਨ ਵੇ ਮੇਰੇ ਉੱਤੇ ਮੈਂ ਤੂੰ ਕਰ ਅਹਿਸਾਨ ਵੇ ਮੇਰੇ ਉੱਤੇ ਵੇ ਤੂੰ ਕਰ ਅਹਿਸਾਨ ਵੇ ਹੁਣੇ ਕਰ ਦਿਲ ਲੱਗੀਆਂ ਵੇ ਸ਼ਾਮਾਂ ਵੇ ਸਾਰੇ ਦੇਣ ਲੱਗੀਆਂ ਵੇ ਸ਼ਾਮਾਂ ਵੇ ਪ੍ਰੀਤਾਂ ਤੇਰੇ ਨਾਲ ਲੱਗੀਆਂ ਵੇ ਸ਼ਾਮਾਂ ਵੇ ਪ੍ਰੀਤਾਂ ਤੇਰੇ ਨਾਲ ਲੱਗੀਆਂ ਬੜੇ ਭਾਵ ਸੁਸਮੀ ਸ਼੍ਰੀ ਰਾਧੇ ਉਹ ਸੋਹਣਾ ਰੂਪ ਤੇਰਾ ਮਨ ਮੇਰਾ ਮੋਲਿਆ ਸੋਹਣਾ ਰੂਪ ਤੇਰਾ ਮੇਰਾ ਮਨ ਮੋਲਿਆ ਸੋਹਣਾ ਰੂਪ ਤੇਰਾ ਮੇਰਾ ਮਨ ਮੋਲਿਆ ਸੋਹਣਾ ਰੂਪ ਤੇਰਾ ਮੇਰਾ ਮਨ ਮੋਲਿਆ ਮੇਰੇ ਕੋਲ ਬੈਠ ਖੰਡ ਮਿੱਠੇ ਗੋਲਿਆ ਮੇਰੇ ਕੋਲ ਬੈਠ ਮਿੱਠੇ ਖੰਡ ਗੋਲਿਆ ਮੇਰੇ ਕੋਲ ਬੈਠ ਖੰਡ ਮਿੱਠੇ ਗੋਲਿਆ ਮੇਰੇ ਕੋਲ ਬੈਠ ਖੰਡ ਦੇ ਖੰਡੋਲਿਆ ਓਏ ਅੱਖਾਂ ਤੇਰੇ ਨਾਲ ਹਰੀ ਲੱਗੀ ਬੋਲ ਵੇ ਸ਼ਾਮਾਂ ਵੇ ਅੱਖਾਂ ਤੇਰੇ ਨਾਲ ਲੱਗੀਆਂ ਵੇ ਸ਼ਾਮਾਂ ਵੇ ਪ੍ਰੀਤਾਂ ਤੇਰੇ ਨਾਲ ਲੱਗੀ ਲੱਗੀਆਂ ਵੇ ਸ਼ਾਮਾਂ ਵੇ ਪ੍ਰੀਤਾਂ ਤੇਰੇ ਨਾਲ ਲੱਗੀਆਂ बोले महाशक्ति चंपा शास्त्री जी महाराज की, बोले व्यास जी महाराज की, बोले संत भगवान की। बोले वृंदावन बिहारी लाल की। ओ सोनी प्रीत लगी हारा वाले दे नाल, सोनी प्रीत लगी हारा वाले दे नाल, ओ डाडी प्रीत लगी हारा वाले दे नाल, डाडी प्रीत लगी
ਆਲੇ ਵਾਲੇ ਦੇ ਨਾਲ ਉਹ ਡਾਢੀ ਪ੍ਰੀਤ ਲੱਗੀ ਕੁੰਡਲਾਂ ਵਾਲੇ ਦੇ ਨਾਲ ਉਹ ਡਾਢੀ ਪ੍ਰੀਤ ਲੱਗੀ ਕੁੰਡਲਾਂ ਵਾਲੇ ਦੇ ਨਾਲ ਉਹ ਕੁੰਡਲਾਂ ਵਾਲੇ ਦੇ ਨਾਲ ਹਾਰਾਂ ਵਾਲੇ ਦੇ ਨਾਲ ਉਹ ਕੁੰਡਲਾਂ ਵਾਲੇ ਦੇ ਨਾਲ ਆਲੇ ਵਾਲੇ ਦੇ ਨਾਲ ਉਹ ਵਾਲੇ ਵਾਲੇ ਦੇ ਨਾਲ ਗੋਰੀ ਵਾਲੇ ਦੇ ਨਾਲ ਉਹ ਆਲੇ ਵਾਲੇ ਦੇ ਨਾਲ ਗੋਰੀ ਵਾਲੇ ਦੇ ਨਾਲ ਉਹ ਸੋਹਣੀ ਪ੍ਰੀਵੋ ਹਾਰਾਂ ਵਾਲੇ ਦੇ ਨਾਲ ਸੋਹਣੀ ਪ੍ਰੀਤ ਲੱਗੀ ਹਾਰਾਂ ਵਾਲੇ ਦੇ ਨਾਲ ਸ਼੍ਰੀ ਰਾਧੇ ਜੈ ਹੋ ਉਹ ਸਈਓ ਨੀ ਸਈਓ ਮੇਰੀ ਹੋਈ ਹੈ ਮੰਗਣੀ ਓ ਸਈਓ ਨੀ ਸਈਓ ਮੇਰੀ ਹੋਈ ਹੈ ਮੰਗਣੀ ਉਹ ਸਈਓ ਨੀ ਸਈਓ ਮੇਰੀ ਹੋਈ ਹੈ ਮੰਗਣੀ ਓ ਸਈਓ ਨੀ ਸਈਓ ਮੇਰੀ ਹੋਈ ਹੈ ਮੰਗਣੀ ਮੈਂ ਮੰਗੀ ਗਈਆਂ ਹੋ। ਹਾਰਾਂ ਵਾਲੇ ਦੇ ਨਾਲ ਓਨੀ ਮੈਂ ਮੰਗੀ ਗਈਆਂ ਹਾਰਾਂ ਵਾਲੇ ਦੇ ਨਾਲ ਓਨੀ ਮੈਂ ਮੰਗੀ ਗਈਆਂ ਹਾਰਾਂ ਵਾਲੇ ਦੇ ਨਾਲ ਨੀ ਮੈਂ ਮੰਗੀ ਗਈਆਂ ਹਾਰਾਂ ਵਾਲੇ ਦੇ ਨਾਲ ਹਰੀ ਬੋਲ ਸਭੀ ਬੜੇ ਮਸਤੀ ਹੁੰਦੇ ਸਭੀ ਗਾਣੇ ਸ਼੍ਰੀ ਰਾਧੇ ਸਈਓ ਨੀ ਸਈਓ ਮੈਨੂੰ ਲੱਗੀ ਹੈ ਮਹਿੰਦੀ ਓ ਸਈਓ ਨੀ ਸਈਓ ਮੈਨੂੰ ਲੱਗੀ ਹੈ ਮਹਿੰਦੀ ਉਹ ਸਈਓ ਨੀ ਸਈਓ ਮੈਨੂੰ ਲੱਗੀ ਹੈ ਮਹਿੰਦੀ ਓ ਸਈਓ ਨੀ ਸਈਓ ਮੈਨੂੰ ਲੱਗੀ ਹੈ ਓਨੀ ਮਹਿੰਦੀ ਮੈਂ ਰੱਖੀ ਗਈਆਂ ਹਾਲ ਵਾਲੇ ਦੇ ਨਾਲ ਨੀ ਮੈਂ ਰੰਗੀ ਗਈਆਂ ਮੁਰਲੀ ਵਾਲੇ ਦੇ ਨਾਲ ਓਨੀ ਮੈਂ ਰੱਖੀ ਗਈਆਂ ਕੁੰਡਲਾਂ ਵਾਲੇ ਦੇ ਨਾਲ ਓ ਨੀ ਮੈਂ ਰੰਗੀ ਗਈਆਂ ਕੁੰਡਲਾਂ ਵਾਲੇ ਦੇ ਨਾਲ ਮੇਰਾ ਦੇ ਉਹ ਸਈਓ ਨੀ ਸਈਓ ਮੈਨੂੰ ਬੱਜਿਆ ਗਾਣਾ ਸਈਓ ਨੀ ਸਈਓ ਮੈਨੂੰ ਬੱਜਿਆ ਗਾਣਾ ਉਹ ਸਈਓ ਨੀ ਸਈਓ ਮੈਨੂੰ ਬੱਜਿਆ ਗਾਣਾ ਓ ਸਈਓ ਨੀ ਸਈਓ ਮੈਨੂੰ ਬੱਜਿਆ ਗਾਣਾ ਓਨੀ ਮੈਂ ਬੱਜੀ ਗਈਆਂ ਹਾਰਾਂ ਵਾਲੇ ਦੇ ਨਾਲ ਦੀਨੇ ਬੱਜੀ ਗਈਆਂ ਹਾਰਾਂ ਵਾਲੇ ਦੇ ਨਾਲ ਮੇਰਾ ਦੇ ਉਹ ਸਈਓ ਨੀ ਸਈਓ ਮੈਨੂੰ ਲੱਗਿਆ ਬੁੱਟੇ ਨਾਲ ਸਈਓ ਨੀ ਸਈਓ ਮੈਨੂੰ ਲੱਗਿਆ ਕੁੱਟਣਾ ਉਹ ਸਈਓ ਨੀ ਸਈਓ ਮੈਨੂੰ ਲੱਗਿਆ ਬੁੱਟੇ ਨਾਲ ਓ ਸਈਓ ਨੀ ਸਈਓ ਮੈਨੂੰ ਲੱਗਿਆ ਕੁੱਟਣਾ ਉਹ ਮੇਰੀ ਉਤਰ ਗਈ ਹੈ
ਜਨਮਾ ਜਨਮਾਂ ਦੀ ਮੈਲ ਮੇਰੀ ਉਤਰ ਗਈ ਹੈ ਜਨਮਾ ਜਨਮਾਂ ਦੀ ਮੈਲ ਸੋਹਣੀ ਪ੍ਰੀਤ ਲੱਗੀ ਹਾਰਾ ਵਾਲੇ ਦੇ ਉਹ ਨਾਲ ਡਾਢੀ ਪ੍ਰੀਤ ਲੱਗੀ ਇਹ ਕੁੰਡਲਾ ਵਾਲੇ ਦੇ ਹਰੀ ਨਾਲ ਬੋਲ ਹੋ ਸ੍ਰੀ ਰਾਧੇ ਉਹ ਸਈਓ ਨੀ ਸਈਓ ਮੇਰੀ ਆਏ ਬਰਾਤੀ ਸਈਓ ਨੀ ਸਈਓ ਮੇਰੀ ਆਈ ਹੈ ਜਾਨੀ ਸਈਓ ਨੀ ਸਈਓ ਮੇਰੀ ਆਈ ਹੈ ਜਾਨ ਉਹ ਸਈਓ ਨੀ ਸਈਓ ਮੇਰੀ ਆਈ ਹੈ ਜਾਨੀ ਉਹ ਡੋਲੀ ਬੈਠ ਗਈਆਂ ਹਾਰਾ ਵਾਲੇ ਦੇ ਨਾਲ ਡੋਲੀ ਬੈਠ ਗਈਆਂ ਹਾਰਾ ਵਾਲੇ ਦੇ ਨਾਲ ਉਹ ਡੋਲੀ ਬੈਠ ਗਈਆਂ ਹਾਰਾਂ ਵਾਲੇ ਦੇ ਨਾਲ ਉਹ ਡੋਲੀ ਬੈਠ ਗਈਆਂ ਬੰਸੀ ਵਾਲੇ ਦੇ ਉਹ ਨਾਲ ਡਾਢੀ ਪ੍ਰੀਤ ਲੱਗੀ ਇਹ ਹਾਰਾ ਵਾਲੇ ਦੇ ਉਹ ਨਾਲ ਸੋਹਣੀ ਪ੍ਰੀਤ ਲੱਗੀ ਕੁੰਡਲਾ ਵਾਲੇ ਦੇ ਉਹ ਨਾਲ ਡਾਢੀ ਪ੍ਰੀਤ ਲੱਗੀ ਇਹ ਹਾਰਾ ਵਾਲੇ ਦੇ ਨਾਲ ਪ੍ਰੀਤ ਲਗੇ ਕੁੰਡਲਾ ਵਾਲੇ ਦੇ ਨਾਲ ਹਰੀ ਬੋਲ ਸਈਓ ਨੀ ਸਈਓ ਮੈਨੂੰ ਡੋਲੇ ਚ ਪਾਇਆ ਉਹ ਸਈਓ ਨੀ ਸਈਓ ਮੈਨੂੰ ਡੋਲੇ ਚ ਪਾਇਆ ਉਹ ਸਈਓ ਨੀ ਸਈਓ ਮੈਨੂੰ ਡੋਲੇ ਚ ਪਾਇਆ ਉਹ ਸਈਓ ਨੀ ਸਈਓ ਮੈਨੂੰ ਡੋਲੇ ਚ ਪਾਇਆ ਉਹਨੇ ਮੈਂ ਤੁਰ ਪਈਆਂ ਹਾਰਾਂ ਵਾਲੇ ਦੇ ਨਾਲ ਮੈਂ ਤੁਰ ਪਈਆਂ ਹਾਰਾਂ ਵਾਲੇ ਦੇ ਨਾਲ ਸੋਹਣੀ ਪ੍ਰੀਤ ਲੱਗੀ ਹਾਰਾਂ ਵਾਲੇ ਦੇ ਨਾਲ ਸੋਹਣੀ ਪ੍ਰੀਤ ਲੱਗੀ ਹਾਰਾਂ ਵਾਲੇ ਦੇ ਨਾਲ ਇਹ ਡਾਢੀ ਪ੍ਰੀਤ ਲੱਗੀ ਕੁਟਲਾ ਵਾਲੇ ਦੇ ਨਾਲ ਡਾਢੀ ਪ੍ਰੀਤ ਲੱਗੀ ਹਾਰਾਂ ਵਾਲੇ ਦੇ वृंदावन बिहारी लाल की जय बोली महाशक्ति चंपा शास्त्री जी महाराज महाराज की बोली व्यास जी महाराज की जय जय हो जय हो ओ तो ये साढ़े नौजवान ने शास्त्री ने तुसें बड़ा सोहना भजन सुनाया थोड़ा कन्ने मन भी लगी आ साड़ी कथा करने भी बंदा बोर ही हुंदा सलोई हुंदा तो इस करिए हुण साडे विच रह के गणेश होर आए ने देखो जेड़ा गान आए दा होवे ना अगर उसी गाने इन्नत होवे तो सारी बता गालां कढदा जा मेरी तजर्बा है इस कम्मा क्योंकि वो आए दा गान हुंदा बेचारा तो जे असीं इसी नहीं टाइम दिता ते बड़ा बड़ा अपराध हो जाना साडे कोल है तो इस करी एक भजन अस गणेशियों दे कोलों सुनने मेला बोरी वाले दा लगदा हर साल तो